ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਮੇਰੇ ਨਾਲ ਅਪਡੇਟ ਫਾਰਮਿੰਗ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਤੋਂ ਡਾਕਟਰ ਰਣਜੀਤ ਰਿਆੜ ਜੀ। ਆਓ ਉਹਨਾਂ ਨੂੰ ਜੀਆਂ ਨੂੰ ਆਖਦੇ ਹਾਂ, ਗੱਲਬਾਤ ਕਰਦੇ ਹਾਂ। ਡਾਕਟਰ ਰਿਆੜ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਇਆਂ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸਿਜ਼। ਹਰ ਤਰ੍ਹਾਂ ਦੀਆਂ ਤੁਹਾਡੀਆਂ ਫਾਰਮ ਦੀਆਂ ਇਰੀਗੇਸ਼ਨ ਦੀਆਂ ਜ਼ਰੂਰਤਾਂ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 8886893747। ਹਾਰਵੀ ਨਿੱਜਰ ਜੋ ਕਿ ਹਰ ਤਰ੍ਹਾਂ ਦੀ ਕ੍ਰੌਪ ਦੀ ਇੰਸ਼ੋਰੈਂਸ ਕਰਦੇ ਨੇ। ਕ੍ਰੌਪ ਇੰਸ਼ੋਰੈਂਸ ਬਾਰੇ ਹੋਰ ਜਾਣਕਾਰੀ ਲਈ ਕੋਰਟ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 5592881908। G&S ਪੰਪ ਫਰੈਜ਼ਨੋ ਪੰਪ ਦੀ ਸਰਵਿਸ ਕਰਵਾਉਣੀ ਹੈ, ਬੋਰ ਡੂੰਘਾ ਕਰਵਾਉਣਾ ਆ, ਨਵਾਂ ਬੋਰ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ ਗੈਰੀ ਜੀ ਨੂੰ 5595419577 ਤੇ ਬ੍ਰਾਈਟ ਸਕਾਈ ਰੀਨਿਊਏਬਲਸ 10 ਤੋਂ 100 ਏਕੜ ਤੱਕ ਦੇ ਸੋਲਰ ਫਾਰਮ ਲਾਉਂਦੇ ਨੇ। ਕਿਸੇ ਵੀ ਐਗਲੈਂਡ ਦੇ ਉੱਤੇ ਤੁਸੀਂ ਇਹ ਸੋਲਰ ਫਾਰਮ ਲਗਵਾ ਸਕਦੇ ਹੋ। $2000 ਤੋਂ $3500 ਪਰ ਏਕੜ ਕਮਾਉਣ ਦਾ ਮੌਕਾ ਆ। ਕਾਲ ਬ੍ਰਾਈਟ ਸਕਾਈ ਰੀਨਿਊਏਬਲਸ 8883433099। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜਿਵੇਂ ਆਪਾਂ ਜਾਣਦੇ ਹਾਂ ਵੀ ਸੈਂਟਰਲ ਵੈਲੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਬਦਾਮਾਂ ਦੀ ਖੇਤੀ ਇੱਕ ਕਾਫੀ ਵੱਡੇ ਪੱਧਰ ਦੇ ਉੱਤੇ ਕੀਤੀ ਜਾਂਦੀ ਆ। ਕਾਫੀ ਜ਼ਿਆਦਾ ਰਕਬਾ ਉਸ ਦੇ ਅੰਡਰ ਆ। ਬਦਾਮਾਂ ਦੀ ਖੇਤੀ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਆਪਾਂ ਇਹ ਦੇਖਿਆ ਵੀ ਕਾਫੀ ਸਟਰਗਲ ਵੀ ਜਿਹੜੀ ਉਹ ਕਰ ਰਹੀ ਆ ਫਾਈਨੈਂਸ਼ਲੀ ਵੀ। ਬਜਟ ਤੇ ਖਾਸ ਕਰਕੇ ਜਿਹੜਾ ਉਹ ਪੱਖ ਤੋਂ ਜੋ ਪ੍ਰਾਈਸਿਸ ਪਹਿਲਾਂ ਸੀ ਉਹ ਜਿਹੜੇ ਉਹ ਨਹੀਂ ਰਹੇ। ਇਨਪੁਟ ਕਾਸਟ ਲਗਾਤਾਰ ਜਿਹੜੀ ਉਸ ਦੇ ਵਿੱਚ ਵੱਧਦੀ ਜਾ ਰਹੀ ਆ। ਸੋ ਅੱਜ ਦੇ ਇਸ ਟੌਪਿਕ ਦੇ ਵਿੱਚ ਡਾਕਟਰ ਰਿਆੜ ਆਪਣੇ ਨਾਲ ਗੱਲਬਾਤ ਕਰਨਗੇ ਵੀ ਬਦਾਮਾਂ ਦੀ ਖੇਤੀ ਨੂੰ ਹੋਰ ਬੈਨੀਫੀਸ਼ੀਅਲ ਜਾਂ ਲਾਹੇਵੰਦ ਕਿੱਦਾਂ ਬਣਾਇਆ ਜਿਹੜਾ ਉਹ ਜਾ ਸਕਦਾ ਹੈ, ਕੀ ਕੀ ਨੁਕਤੇ ਉਸ ਦੇ ਵਿੱਚ ਅਪਣਾਏ ਜਿਹੜੇ ਉਹ ਜਾ ਸਕਦੇ ਆ, ਉਸ ਬਾਰੇ ਚਰਚਾ ਕਰਾਂਗੇ। ਤੇ ਨਾਲ ਦੇ ਨਾਲ ਜੂਨ ਹੁਣ ਖਤਮ ਹੋਣ ਤੇ ਆ ਤੇ ਜੁਲਾਈ ਦਾ ਮਹੀਨਾ ਜਿਹੜਾ ਇਹ ਆ ਰਿਹਾ, ਬਦਾਮਾਂ ਦੀ ਖੇਤੀ ਦੇ ਵਿੱਚ ਉਹਨਾਂ ਕ੍ਰੌਪ ਦੇ ਵਿੱਚ ਫਾਰਮ ਦੇ ਵਿੱਚ ਕੀ ਕੁਛ ਕਰਨਾ ਹੁੰਦਾ ਆ, ਉਸ ਬਾਰੇ ਵੀ ਆਪਾਂ ਚਰਚਾ ਕਰਾਂਗੇ। ਸੋ ਡਾਕਟਰ ਰਿਆੜ, ਪਹਿਲੋਂ ਕਿਹੜੇ ਟੌਪਿਕ ਵੱਲ ਨੂੰ ਆਪਾਂ ਵਧੀਏ? ਪਹਿਲੋਂ ਇਹ ਦੱਸ ਲਈਏ ਵੀ ਕੀ ਕਰਨਾ ਆ, ਫਿਰ ਆਪਾਂ ਕਰਨਾ ਹੈ ਜਾਂ ਦੂਜੇ ਪਾਸਿਓਂ ਸ਼ੁਰੂ ਕਰੀਏ? ਨਹੀਂ, ਆਪਾਂ ਪਹਿਲਾਂ ਜਨਰਲ ਜਿਹੜਾ ਬ੍ਰੌਡਰ ਟੌਪਿਕ ਆ ਜਿਹਦੇ ਨਾਲ ਅੱਜ ਦੀ ਡੇਟ 'ਚ ਹਰ ਇੱਕ ਆਮੰਡ ਫਾਰਮਰ ਜਿਹੜਾ ਆ ਉਹ ਇੰਪੈਕਟਡ ਆ ਤੇ ਇਹ ਕਿਸੇ ਵੀ ਕਮੋਡਿਟੀ ਦੇ ਗਰੋਅਰ ਨਾਲ ਇਹ ਸਿਚੁਏਸ਼ਨ ਬਣ ਸਕਦੀ ਆ ਜੀ। ਸੋ ਉਸ ਚੀਜ਼ ਨੂੰ ਲੈ ਕੇ ਆਪਾਂ ਥੋੜੀ ਜਿਹੀ ਚਰਚਾ ਇਸ ਵਿਸ਼ੇ ਤੇ ਕਰਾਂਗੇ ਕਿ ਹੁਣ ਦੇ ਹਾਲਾਤ ਦੇ ਮੁਤਾਬਕ ਬਦਾਮ ਗਰੋਅਰਸ ਜਿਹੜੇ ਆਮੰਡ ਗਰੋਅਰਸ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਆ ਜੀ, ਉਹ ਇਹ ਕੁਛ ਤੇ ਥੋੜੀ ਡਿਸਕਸ਼ਨ ਆਪਾਂ ਇਹ ਵੀ ਕਰਾਂਗੇ ਵੀ ਆਪਾਂ ਇੱਥੇ ਪਹੁੰਚੇ ਕਿੱਦਾਂ ਆ ਸਥਿਤੀ ਇੱਥੇ ਕਿੱਦਾਂ ਆਈ, ਵੀ ਸਿਚੁਏਸ਼ਨ ਇੱਥੇ ਜੋ ਹੈ ਉਹ ਹੈ ਕਿਉਂ ਹੈ। ਤੇ ਫਿਰ ਇਹਦੇ ਵਿੱਚ ਕਿਉਂਕਿ ਲੰਮਾ ਪ੍ਰੋਜੈਕਟ ਆ, ਐ ਤਾਂ ਹੈ ਨਹੀਂ ਵੀ ਐਨੂਅਲ ਕ੍ਰੌਪ ਹੈ ਵੀ ਤੁਸੀਂ ਇਸ ਸਾਲ ਬੀਜੀ ਤੇ ਅਗਲੇ ਸਾਲ ਨਾ ਬੀਜੋ, ਜਾਂ ਤੁਸੀਂ ਏਕੜ 'ਚ ਆਪਣੀ ਆਈਡਲ ਛੱਡ ਦਿਓ, ਵਿਹਲੀਆਂ ਛੱਡ ਦਿਓ ਪੈਲੀਆਂ। ਸੋ ਜਿਹੜੇ ਲੱਗੇ ਆ ਉਹਨਾਂ ਨੂੰ ਮੈਨੇਜ ਕਿੱਦਾਂ ਕੀਤਾ ਜਾ ਸਕੇ ਕਿ ਤੁਸੀਂ ਖਰਚੇ ਘਟਾ ਸਕੋ ਤੇ ਆਪਣੀ ਪ੍ਰੋਫਿਟੇਬਿਲਿਟੀ ਵਧਾ ਸਕੋ ਜੀ। ਕਿਉਂਕਿ ਪ੍ਰਾਈਸ ਆ ਜਿਹੜੀ ਉਹਦੀ ਤੋਂ ਕੋਈ ਵਧਣ ਦੀ ਬਹੁਤੀ ਉਮੀਦ ਨਹੀਂ ਹੈਗੀ ਹੁਣ ਦੇ ਮਾਰਕੀਟ ਦੇ ਹਾਲਾਤਾਂ ਦੇ ਮੁਤਾਬਕ। ਠੀਕ ਹੈ। ਸੋ ਆਪਾਂ ਇਸ ਵਿਸ਼ੇ ਤੇ ਪਹਿਲਾਂ ਗੱਲ ਕਰਾਂਗੇ, ਬਾਅਦ ਫਿਰ ਆਪਾਂ ਸੋ ਫਿਰ ਇਹੀ ਕਰੀਏ ਵੀ ਸ਼ੁਰੂਆਤ ਇੱਥੇ ਕਰ ਲੈਂਦੇ ਆ, ਆਪਾਂ ਇਸ ਸਥਿਤੀ ਦੇ ਵਿੱਚ ਪਹੁੰਚੇ ਕਿੱਦਾਂ ਜੋ ਇਹ ਰਾਈਟ ਨਾਓ ਆਪਾਂ ਜਿਹੜੇ ਸਾਈਕਲ 'ਚ ਆ, ਪ੍ਰਾਈਸ ਜੋ ਪਹਿਲਾਂ ਸੀ ਉਹ ਇੰਨੇ ਘਟ ਗਏ, ਇਨਪੁਟ ਕਾਸਟ ਵੱਧ ਗਈ, ਆਪਾਂ ਇਸ ਸਥਿਤੀ 'ਚ ਕਿੱਦਾਂ ਪਹੁੰਚੇ? ਬਿਲਕੁਲ। ਸੋ ਬਦਾਮ ਇੱਕ ਇੱਦਾਂ ਦੀ ਫਸਲ ਆ, ਪਿਸਤਾ ਵੀ ਇੱਦਾਂ ਹੀ ਆ, ਅੰਗੂਰ ਵੀ ਇੱਦਾਂ ਹੀ ਆ, ਜਿਹੜੀਆਂ ਕਿ ਸਟੇਪਲਸ ਨਹੀਂ ਆਉਂਦੀਆਂ ਵੀ ਇਹ ਉਹ ਫਸਲਾਂ ਨੇ ਜਿਨ੍ਹਾਂ ਦਾ ਪ੍ਰੋਡਕਟ ਜਿਹੜਾ ਆ ਇਹ ਹਰ ਕੋਈ ਬੰਦਾ ਹਰ ਰੋਜ਼ ਨਹੀਂ ਖਾਂਦਾ। ਜਿੱਦਾਂ ਦਾਲਾਂ ਹੋ ਗਈਆਂ ਜਾਂ ਮੀਟ ਪ੍ਰੋਡਕਟਸ ਹੋ ਗਏ ਜਾਂ ਵੈਜੀਟੇਬਲਸ ਹੋ ਗਈਆਂ ਜਾਂ ਕਣਕ ਆ ਜਾਂ ਚੌਲ ਆ, ਇਹ ਜਿਹੜੀਆਂ ਫਸਲਾਂ ਨੇ ਹਰ ਕੋਈ ਬੰਦਾ ਜਾਂ ਰੋਜ਼ ਖਾਂਦਾ ਜਾਂ ਜ਼ਿਆਦਾ ਪਰਸੈਂਟੇਜ ਆਫ ਪਾਪੂਲੇਸ਼ਨ ਜਿਹੜੀ ਆ ਉਹ ਖਾਂਦੀ ਹੈ। ਸੋ ਇਹ ਇੱਕ ਸਟੇਪਲ ਨਹੀਂ ਹੈ, ਸਪੈਸ਼ੀਐਲਿਟੀ ਕ੍ਰੌਪਸ ਨੇ, ਹਾਈ ਵੈਲਿਊ ਕ੍ਰੌਪਸ ਨੇ। ਸੋ USA ਦੇ ਵਿੱਚ ਤਾਂ ਕੋਈ ਐਡੀ ਅਫੋਰਡੇਬਿਲਿਟੀ ਦੀ ਪ੍ਰੋਬਲਮ ਹੈ ਨਹੀਂ, ਪਰ ਕਿਉਂਕਿ ਡਾਇਟ ਜਿਹੜਾ ਸਟਾਈਲ ਆ ਤੇ ਨਾਲ ਲਾਈਫ ਸਟਾਈਲ ਆ ਲੋਕਾਂ ਦਾ, ਉਹਦੇ ਹਿਸਾਬ ਨਾਲ ਡਾਇਟ ਜਿਹੜੀ ਆ ਲੋਕਾਂ ਦੀ ਜ਼ਿਆਦਾ ਪਲਾਂਟ ਬੇਸਡ ਹੈ ਨਹੀਂ, ਜ਼ਿਆਦਾ ਮੀਟ ਬੇਸਡ ਹੈ, ਜੇ ਜ਼ਿਆਦਾ ਲਾਰਜਰ ਪਾਪੂਲੇਸ਼ਨ ਦੀ ਆਪਾਂ ਗੱਲ ਕਰੀਏ। ਬਿਲਕੁਲ। ਤੇ ਜਿਹੜੇ ਵੈਜੀਟੇਰੀਅਨ ਪਾਪੂਲੇਸ਼ਨ ਹੈ ਵੀ ਆ, ਉਹ ਵੀ ਇਹਨੂੰ ਇੰਨਾ ਰੈਗੂਲਰਲੀ ਆਪਣਾ ਡਾਇਟ ਕੰਜ਼ਿਊਮ ਨਹੀਂ ਕਰਦੇ। ਸੋ ਇੱਕ ਤੇ ਡਿਮਾਂਡ ਜਿਹੜੀ ਆ ਉਹ ਬੜੀ ਐਰੈਟਿਕ ਆ,
ਕਿਉਂਕਿ ਹਰ ਕੋਈ ਖਾਂਦਾ ਨਹੀਂ ਤੇ ਹਮੇਸ਼ਾ ਕੋਈ ਨਹੀਂ ਖਾਂਦਾ, ਕਦੀ ਵੱਧ ਜਾਂਦੀ ਕਦੀ ਕਦੀ ਘਟ ਘੱਟ ਜਾਂਦੀ। ਤੇ ਦੂਸਰਾ ਇਹ ਕਿ ਐਫਲੂਐਂਸ ਜਿਹੜਾ ਆ ਵੀ ਅਫੋਰਡੇਬਿਲਿਟੀ ਹੈ ਜਿਹੜੀ ਵੀ ਬੰਦੇ ਦੀ ਕੰਜ਼ੰਪਸ਼ਨ ਪਾਵਰ ਲੋਕਾਂ ਦੀ ਕਿੰਨੀ ਆ USA ਦੇ ਵਿੱਚ, ਇਹਨੂੰ ਕਹਿ ਲਓ ਵੀ ਡਿਸਕ੍ਰੈਸ਼ਨਰੀ ਸਪੈਂਡਿੰਗ ਨਾਲ ਵੀ ਕਈ ਵਾਰੀ ਜੁੜਿਆ ਜਾ ਸਕਦਾ ਆ ਕਿਉਂਕਿ ਸਟੇਪਲ ਨਹੀਂ ਹੈ। ਸਟੇਪਲ ਨਹੀਂ ਆ। ਦੂਜੇ ਪਾਸੇ ਜੇ ਗਲੋਬਲ ਡਿਮਾਂਡ ਦੀ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਐਫਲੂਐਂਸ ਉਸ ਹਿਸਾਬ ਨਾਲ ਵੈਸਟਰਨ ਵਰਲਡ 'ਚ ਹੀ ਆਪਾਂ ਦੇਖਦੇ ਆ ਤੇ ਉਹਦੇ ਵਿੱਚੋਂ US ਸਭ ਤੋਂ ਵੱਡਾ ਤੇ ਤਗੜਾ ਦੇਸ਼ ਮੰਨਿਆ ਜਾਂਦਾ ਆ। ਤੇ ਜੇ ਇੱਥੇ ਇੱਕ ਡਿਮਾਂਡ ਸਟੇਬਿਲਿਟੀ ਹੈ ਨਹੀਂ ਤੇ ਫਿਰ ਤੁਸੀਂ ਇੰਡੀਆ ਜਾਂ ਚਾਈਨਾ ਜਾਂ ਅਫਰੀਕਾ ਜਾਂ ਹੋਰ ਜਿਹੜੇ ਡਿਵੈਲਪਿੰਗ ਜਾਂ ਅੰਡਰ ਡਿਵੈਲਪਡ ਕੰਟਰੀਜ਼ ਆ ਉੱਥੋਂ ਆਪਾਂ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ ਕਿ ਉਹ ਇੰਨੀ ਡਿਮਾਂਡ ਜਨਰੇਟ ਕਰ ਲੈਣਗੇ। ਸਹੀ ਗੱਲ। ਮਿਡਲ ਈਸਟ ਹੈ ਆ, ਠੀਕ ਆ, ਕਿਉਂਕਿ ਉਹਦੇ ਕੋਲ ਐਫਲੂਐਂਸ ਉਸ ਹਿਸਾਬ ਨਾਲ ਹੈਗਾ। ਫੂਡ ਨੂੰ ਲੈ ਕੇ ਜਨਰਲੀ ਉੱਥੇ ਕਿਉਂਕਿ ਵੇਸਟੇਜ ਬਹੁਤ ਜ਼ਿਆਦਾ ਕਰਦੇ ਬਣਦਾ ਜ਼ਿਆਦਾ ਖਾਂਦੇ ਘੱਟ ਫॉर ਵਟਐਵਰ ਰੀਜ਼ਨਸ ਆ। ਤੇ ਆਪਣੇ ਇੰਡੀਆ ਦੇ ਵਿੱਚ ਵੀ ਜਾਂ ਚਾਈਨਾ ਦੇ ਵਿੱਚ ਵੀ ਨਿਊ ਰਿਚ ਜਿਹੜੇ ਨਵੇਂ ਮਿਲੀਅਨੇਅਰ ਤੇ ਬਿਲੀਅਨੇਅਰ ਬਣੇ ਆ ਪਿਛਲੇ 10 ਸਾਲਾਂ ਦੇ ਵਿੱਚ, ਉਹਨਾਂ ਕਰਕੇ ਡਿਮਾਂਡ ਜਿਹੜੀ ਆ ਉੱਥੋਂ ਸਪਾਈਕਸ ਹੋਏ ਆ ਤੇ ਜਾਂ ਹੋਣ ਦੇ ਚਾਂਸਸ ਆ। ਪਰ ਉੱਥੇ ਫਿਰ ਮੁੜ ਕੇ ਗਲੋਬਲ ਟ੍ਰੇਡ ਦੀਆਂ, ਕੁਆਲਿਟੀ ਕੰਟਰੋਲ ਦੀਆਂ ਤੇ ਟੈਰਿਫਸ ਤੇ ਦੂਜੇ ਤੀਜੇ ਇਸ਼ੂਜ਼ ਆ ਜਾਂਦੇ ਆ। ਸੋ ਉਹਦੇ ਕਰਕੇ ਵੀ ਆਪਾਂ ਨਹੀਂ ਐਕਸਪੈਕਟ ਕਰ ਸਕਦੇ ਕਿ ਨੀਡਲ ਜਿਹੜੀ ਆ ਬਹੁਤ ਛੇਤੀ ਤੇ ਬਹੁਤ ਜ਼ਿਆਦਾ ਮੂਵ ਹੋਊਗੀ। ਸੋ ਇੱਕ ਪਾਸੇ ਤੇ ਡਿਮਾਂਡ ਦਾ ਸਿਚੁਏਸ਼ਨ ਹੋ ਗਿਆ, ਦੂਜੇ ਪਾਸੇ ਹੁਣ ਦੇਖੀਏ ਮੇਰੇ ਸਾਹਮਣੇ ਡੇਟਾ ਆ 2000 ਤੋਂ ਲੈ ਕੇ ਤੇ 2020 ਤੱਕ ਦਾ ਜੀ। ਤੇ 2001 ਦੇ ਕਰੀਬ 450 ਮਿਲੀਅਨ ਏਕੜ ਸੀਗਾ ਬਦਾਮਾਂ ਦਾ ਕੈਲੀਫੋਰਨੀਆ 'ਚ। ਠੀਕ ਆ। 2020 ਦੇ ਵਿੱਚ ਇਹ 450 ਤੋਂ ਵੱਧ ਕੇ ਆਲਮੋਸਟ 12.5 ਮਿਲੀਅਨ। ਅੱਛਾ। ਹਾਂਜੀ 12.5 ਮਿਲੀਅਨ, ਸੌਰੀ 1.2 ਮਿਲੀਅਨ। 1.2 ਮਿਲੀਅਨ। ਹਾਂਜੀ, ਇੱਥੇ 450 ਏਕੜ ਸੀਗਾ। ਹਾਂ 4.5 ਲੱਖ ਤੋਂ 12 ਲੱਖ ਤੇ ਪਹੁੰਚ 12 ਲੱਖ ਤੇ ਪਹੁੰਚ ਸੌਖਾ ਕਰ ਲਿਆ। ਹਾਂਜੀ ਸੌਖਾ ਕਰ ਲਿਆ। ਹਾਂ ਸੋ 3 ਗੁਣਾ ਵੱਧ ਗਿਆ ਜੀ। ਸੋ 3 ਗੁਣਾ ਜੇ ਏਕੜੇਜ ਵੱਧ ਜਾਵੇ ਤੇ ਅਸੀਂ ਜੇ ਇਨਫਲੇਸ਼ਨ ਨੂੰ ਵੀ ਵਿੱਚੋਂ ਕੱਢ ਦਈਏ ਤੇ ਅਸੀਂ ਇਹ ਤੇ ਅਸਿਊਮ ਨਹੀਂ ਨਾ ਕਰ ਸਕਦੇ ਵੀ ਤੁਹਾਡੀ ਪ੍ਰਾਈਸ ਸੇਮ ਰਹੂਗੀ। ਨਾ ਜੀ ਨਾ, ਬਿਲਕੁਲ। ਸਪਲਾਈ ਡਿਮਾਂਡ ਉਨੀ ਕੀ ਆ, ਸਪਲਾਈ ਇੰਨੀ ਵਧਾ ਲਈ ਤੇ ਸਪਲਾਈ ਅਸੀਂ 3 ਗੁਣਾ ਵਧਾ ਲਈ। 3 ਗੁਣਾ ਹੁਣ ਇਹ 3 ਗੁਣਾ 2020 ਦਾ ਡੇਟਾ ਆਇਆ, 2024 ਵਾਲਾ ਡੇਟਾ ਨਹੀਂਗਾ ਪਿਛਲੇ ਸਾਲਾਂ ਦੇ ਵਿੱਚ। ਚਲੋ ਕੁਝ ਏਕੜੇਜ ਰਿਟਾਇਰ ਵੀ ਹੋਈ ਹੋਊਗੀ ਪਰ ਉਸ ਜਿੰਨੇ ਘਟੇ ਆ ਉਹਦੇ ਨਾਲੋਂ ਵਧੇ ਹੋਣਗੇ, ਜਾਂ ਜੇ ਵਧੇ ਇਹ 'ਚ ਨਾ ਹੋਣਗੇ ਤੇ ਪਿਸਤਿਆਂ 'ਚ ਵਧੇ ਹੋਣਗੇ। ਠੀਕ ਹੈ ਕਿ ਨਹੀਂ। ਸੋ ਹੁਣ ਪਿਸਤੇ ਦੀ ਵੀ ਸਿਨੈਰੀਓ ਇਹੋ ਚੱਲ ਰਿਹਾ ਕਿ ਪਿਸਤਾ ਜਿਹੜਾ ਆ ਉਹ 2009 ਤੋਂ ਬਹੁਤ ਜ਼ਿਆਦਾ ਏਕੜੇਜ ਉਹਦੀ ਸਪਾਈਕ ਹੋ ਰਹੀ ਆ। ਓਕੇ। ਤੇ 2020 ਦੇ ਵਿੱਚ ਪਿਸਤੇ ਦੀ ਏਕੜੇਜ 4.5 ਲੱਖ ਏਕੜ ਨੂੰ ਪਹੁੰਚ ਰਹੀ ਹੈ, ਜਿਹੜੀ ਕਿ ਬਦਾਮਾਂ ਦੀ 2000 ਦੇ ਵਿੱਚ ਸੀਗੀ, ਸੰਨ 2000 ਦੇ ਵਿੱਚ। 2020 ਚ ਨਹੀਂ 2000 ਦੇ ਵਿੱਚ ਬਦਾਮ 4.5 ਲੱਖ ਏਕੜ ਸੀਗੇ, 2020 ਚ ਪਿਸਤਾ 4.5 ਲੱਖ ਏਕੜ ਹੋ ਗਿਆ। ਸੋ ਇਹ ਵੀ ਕਹਿ ਲਓ ਵੀ 60-70 ਹਜ਼ਾਰ ਏਕੜ ਤੋਂ ਵੱਧ ਕੇ ਪਿਛਲੇ 10 ਸਾਲਾਂ ਦੇ ਵਿੱਚ 4.5 ਲੱਖ ਏਕੜ ਨੂੰ ਪਹੁੰਚ ਰਿਹਾ। ਹੁਣ ਦੇ ਨੰਬਰ ਇਸ ਤੋਂ ਵੱਧ ਹੀ ਨੇ। 20 ਸਾਲਾਂ ਚ 3 ਗੁਣਾ ਜਿਹੜਾ ਉਹ ਬਦਾਮ ਵਧਿਆ, ਬਦਾਮ ਦੀ ਏਕੜੇਜ ਵਧੀ ਹੈ। ਇਹ ਤਾਂ ਉਸ ਤੋਂ ਵੀ ਜ਼ਿਆਦਾ ਵਧਿਆ 10 ਸਾਲਾਂ ਦੇ ਵਿੱਚ। ਹਾਂਜੀ, ਇਹਦਾ ਰੇਟ ਜੇ ਦੇਖਿਆ ਜਾਵੇ ਤਾਂ 8-9 ਗੁਣਾ ਮੈਨੂੰ ਲੱਗਦਾ ਕਿੱਥੇ ਦਾ ਕਿੱਥੇ ਜਿਹੜਾ ਕਿਤੇ ਸਪਲਾਈ ਜਾ ਰਹੀ ਹੈ। 6 ਗੁਣਾ। ਤੇ ਅਜੇ ਇਹ ਪਿਸਤਿਆਂ ਦੇ ਜਿਹੜੇ ਏਕੜ ਹੈ ਜੇ ਬੇਅਰਿੰਗ ਚ ਨਹੀਂ ਆਏ। ਸੋ ਜੇ ਅੱਜ ਦੀ ਡੇਟ ਚ ਕੋਈ ਫਾਰਮਰ ਇਹ ਕਹਿਣ ਦੀ ਸੋਚ ਰਿਹਾ ਮੈਂ ਕੀ ਲਾਵਾਂ, ਤੇ ਬਈ ਬਦਾਮ ਨਾ ਲਾਇਓ, ਪਿਸਤਾ ਨਾ ਲਾਇਓ, ਹੋਰ ਜੋ ਮਰਜ਼ੀ ਲਾ ਲਓ। ਕਈ ਵਾਰੀ ਨਾ ਗੱਲ ਚੰਗੀ ਨਹੀਂ ਲੱਗਦੀ ਕਿਸੇ ਨੂੰ ਸੁਣਨ ਨੂੰ, ਬਟ ਇਹ ਰਿਐਲਿਟੀ ਆ। ਇਹ ਨੰਬਰ ਝੂਠ ਨਹੀਂ ਬੋਲਦੇ। ਸੋ ਜੇ ਆਪਾਂ ਕਹਿ ਰਹੇ ਹਾਂ ਕਿ ਬਦਾਮਾਂ ਦਾ ਪ੍ਰਾਈਸ ਜਿੱਥੇ ਕਿ ਜੇ ਵੀ ਟਿਕਿਆ ਹੋਇਆ ਆ, ਕੋਈ 5-7 ਪੈਨੀਆਂ ਵੱਧ ਗਿਆ, 5-7 ਪੈਨੀਆਂ ਘਟ ਗਿਆ, ਇਹੋ ਜਿਹੀ ਫਲਕਚੁਏਸ਼ਨ ਆਉਣੀ ਹੈ। ਜੇ ਆਪਾਂ ਇਹ ਕਹੀਏ ਵੀ ਡਾਲਰ ਨੂੰ ਪਾਉਂਡ ਵੱਧ ਜਾਊਗਾ ਜਾਂ 2014-15 ਵਾਲੇ ਨਜ਼ਾਰੇ ਆ ਜਾਣਗੇ ਦੁਬਾਰਾ, ਉਹ ਕੰਮ ਨਹੀਂ ਬਣਨਾ। ਉਹ ਜੋ ਮਰਜ਼ੀ ਕਰ ਲਈਏ ਨਹੀਂ ਬਣਨਾ। ਅਨਲੈਸ ਜਿੰਨੇ ਦੇ ਫਿਰ ਦੁਬਾਰਾ 4.5 ਤੇ ਨਹੀਂ ਜਾਂਦੇ। ਨਹੀਂ 4.5 ਤੇ ਆਉਣ ਦੀ ਲੋੜ ਨਹੀਂ, ਪਰ ਘੱਟੋ ਘੱਟ 850 ਤੇ ਆ ਜਾਓ। ਕੁਛ ਹਿੱਸਾ ਤਾਂ ਘਟਾ ਲਈਏ। ਕੁਛ ਤੇ ਘਟਾਉਣਾ ਪੈਣਾ ਆ। ਜੋ ਪਾਣੀ ਦੀ ਸਿਚੁਏਸ਼ਨ ਆ ਤੇ ਜੋ ਮਾਰਕੀਟ ਦੀ ਸਿਚੁਏਸ਼ਨ ਆ। ਕੁਛ ਚਲੋ ਨੈਚੁਰਲ ਏਜਿੰਗ ਆਊਟ ਪ੍ਰੋਸੈਸ ਵੀ ਹੁੰਦਾ ਵੀ 25 ਸਾਲ ਦਾ ਬਦਾਮਾਂ ਦਾ ਲਾਈਫ ਸਪੈਨ ਹੁੰਦਾ ਆ। ਜਦੋਂ ਇਹ ਫਿਰ ਰਿਟਾਇਰ ਹੋਣੇ ਆ ਉਹ ਏਕੜਸ, ਉਦੋਂ ਫਿਰ ਹੌਲੀ ਕਰਕੇ ਇੰਨਾ ਅਬਰਪਟ ਚੇਂਜ ਨਹੀਂ ਆਉਣਾ। ਸੋ ਇਸ ਚੀਜ਼ ਨੂੰ 5 ਸਾਲ ਵੀ ਲੱਗ ਸਕਦੇ, 10 ਵੀ ਲੱਗ ਸਕਦੇ, 15 ਵੀ ਲੱਗ ਸਕਦੇ। ਵਧਣ ਨੂੰ 20 ਲੱਗਿਆ, ਹੁਣ ਘਟਣ ਨੂੰ ਦੇਖੋ ਕਿੰਨਾ ਲੱਗਦਾ। ਹਾਂਜੀ, ਪਰ ਇਹ ਅਕਸਰ ਡਾਕਟਰ ਰਿਆੜ ਕਈ ਵਾਰੀ ਕਹਿ ਦਿੱਤਾ ਜਾਂਦਾ ਵੀ ਆਪਣੇ ਪੰਜਾਬੀ ਜਦੋਂ ਇੱਕ ਪਾਸੇ ਨੂੰ ਲੱਗਦੇ ਤੇ ਉਹਦੇ ਦੁਆਲੇ ਹੀ ਇੱਕ ਰੀ ਜਿਹੜਾ ਉਹ ਹੋ ਜਾਂਦੇ। ਨਥਿੰਗ ਆਪਣੇ ਪੰਜਾਬੀਆਂ ਲਈ ਨਹੀਂ ਹੈ ਇਹ ਓਵਰਆਲ ਹੀ ਆਪਾਂ ਸਾਰੇ ਪਾਸੇ ਦੇਖ ਰਹੇ ਹਾਂ। ਬਿਲਕੁਲ, ਇਹ ਸਾਰੇ ਪਾਸੇ ਹੀ ਇਕੱਲੇ ਕੈਲੀਫੋਰਨੀਆ ਦੇ ਨੰਬਰ ਆਏ। ਹਾਂਜੀ, ਇਹ ਨੰਬਰ ਇਕੱਲੇ ਕੈਲੀਫੋਰਨੀਆ ਦੇ, ਬਟ ਤੁਸੀਂ ਗਲੋਬਲ ਕਮੋਡਿਟੀ ਟ੍ਰੇਡ ਦੇ ਵਿੱਚ ਕੋਈ ਵੀ ਦੇਖ ਲਓ, ਪੰਜਾਬ ਦੀ ਗੱਲ ਲੈ ਲਓ, ਇੰਡੀਆ ਦੀ ਗੱਲ ਲੈ ਲਓ, ਕਿਸੇ ਵੀ ਹੋਰ ਦੇਸ਼ ਦੀ ਗੱਲ ਲੈ ਲਓ, ਜਿੱਥੇ ਵੀ ਡਿਸਰਪਸ਼ਨ ਹੁੰਦੀ ਹੈ ਨਾ ਡਿਮਾਂਡ ਤੇ ਸਪਲਾਈ ਦੇ ਬੈਲੈਂਸ ਦੀ, ਉੱਥੇ ਪ੍ਰੋਬਲਮ। ਇਸ ਟਾਈਮ ਫਿਰ ਲੋਕ ਕੀ ਜ਼ਿਆਦਾ ਲਾ ਰਹੇ ਆ? ਇਸ ਟਾਈਮ ਪਿਸਤਾ ਬਹੁਤ ਲੱਗ ਰਿਹਾ ਆ।
ਪਰ ਤੁਸੀਂ ਉਹ ਨੰਬਰ ਜਿਹੜੇ ਦੱਸੇ ਉਹ ਤਾਂ ਉਤੋਂ ਵੀ ਖਤਰਨਾਕ। ਉਹ ਟ੍ਰੈਂਡ ਉਸ ਤੋਂ ਵੀ ਜ਼ਿਆਦਾ ਖਤਰਨਾਕ ਆ। ਸੋ ਜੋ ਬਦਾਮਾਂ 'ਚ ਹੁਣ ਹੋ ਰਿਹਾ, ਆਉਂਦੇ 2-3 ਸਾਲਾਂ ਨੂੰ ਪਿਸਤੇ ਵਾਲੇ ਤਿਆਰ ਰਹਿਣ। ਜਿਹੜਾ ਵਾਲਨਟ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਕਿਤੇ ਪਹਿਲਾਂ? ਵਾਲਨਟ ਦੇ ਵਿੱਚ ਕੀ ਤੁਹਾਡੇ ਕੋਲ ਉਹਦੇ ਕੋਈ ਨੰਬਰ ਹੈਗੇ ਆ? ਨੰਬਰ ਹੈਗੇ, ਪਰ ਉਹ ਏਕੜੇਜ ਉਹਦੇ ਵਿੱਚ ਵੀ ਵਧੀ ਆ। ਅੱਛਾ, ਕਿਉਂਕਿ ਉਹਦਾ ਆਪਾਂ ਨੂੰ ਪਤਾ ਉਹਦਾ ਵੀ ਪ੍ਰਾਈਸ ਬਹੁਤ ਹੀ ਜ਼ਿਆਦਾ ਘਟਿਆ ਪਿਆ ਆ। ਉਹਦੀ ਡਰਾਸਟਿਕ ਇੰਨੀ ਨਹੀਂ ਵਧੀ, ਪਰ ਵਧੀ ਉਹਦੀ ਵੀ ਆ। ਸੋ ਕਹਿ ਲਓ ਵੀ 60,000 ਏਕੜ ਸੀਗਾ 2000 ਦੇ ਵਿੱਚ, ਤੇ 1.5 ਤੋਂ 2 ਲੱਖ ਦੇ ਕਰੀਬ ਏਕੜੇਜ ਹੋਊਗੀ 2020 ਦੇ ਵਿੱਚ। ਇਹਦੇ ਨਾਲ ਡਾਕਟਰ ਰਿਆੜ ਇਹ ਵੀ ਆਪਾਂ ਦੇਖ ਰਹੇ ਹਾਂ ਵੀ ਇੱਥੇ ਤਾਂ ਜਿਹੜੀ ਏਕੜੇਜ ਵਧੀ, ਬਾਕੀ ਹੋਰ ਮੁਲਕਾਂ ਦੇ ਵਿੱਚ ਵੀ ਬਦਾਮ ਜਿਹੜੇ ਉਹ ਲਾਉਣੇ ਜਿਹੜੇ ਹੋਰ ਜ਼ਿਆਦਾ ਸ਼ੁਰੂ ਹੋ ਗਏ। ਆਸਟ੍ਰੇਲੀਆ ਦੇ ਵਿੱਚ, ਟਰਕੀ ਦੇ ਵਿੱਚ, ਹੋਰ ਕਈ ਥਾਵਾਂ ਦੇ ਉੱਤੇ ਨਵੀਆਂ ਥਾਵਾਂ ਤੇ ਐਕਸਪੈਰੀਮੈਂਟ ਹੋਏ ਆ। ਸੋ ਉਹ ਵੀ ਸਪਲਾਈ ਦੇ ਵਿੱਚ ਐਡ ਹੋ ਜਾਂਦੇ ਆ। ਜੇ ਆਪਾਂ ਇਦਾਂ ਦੇਖੀਏ ਵੀ ਗਲੋਬਲ ਲੈਵਲ ਤੇ ਉਹ ਜਿਹੜਾ ਏਕਰੇਜ ਐਡ ਹੋਈ ਆ, ਉਹ ਕੋਈ ਏਡਾ ਮੇਜਰ ਡੈਂਟ ਨਹੀਂ। ਠੀਕ ਆ। ਜਿਹੜਾ ਮੇਜਰ ਡੈਂਟ ਪਿਆ ਹੈ, ਆਪਣੇ ਪੈਰੀਂ ਘੁਆੜੀ ਆਪੇ ਵੱਜੀ ਆ। ਸਭ ਤੋਂ ਜ਼ਿਆਦਾ ਫੇਮਸ ਬਦਾਮ ਵੀ ਇੱਥੇ ਦੇ, ਤੇ ਸਭ ਤੋਂ ਜ਼ਿਆਦਾ ਵੀ ਲਾ ਆਪਾਂ ਇੱਥੇ ਲੱਗੇ ਵੀ ਇੱਥੇ, ਤੇ ਵੱਡੀ ਮਾਰਕੀਟ ਵੀ ਇੱਥੇ। ਸੋ ਜੋ ਵੀ ਨੁਕਸਾਨ ਹੋਇਆ ਉਹ ਸਿਰਫ ਇੱਥੇ ਦੀ ਏਕੜੇਜ ਇੰਨੀ ਜ਼ਿਆਦਾ ਵਧਣ ਕਰਕੇ ਹੋਇਆ। ਤੇ ਇਹ ਕੋਈ ਏਡੀ ਜਲਦੀ ਹੈ ਨਹੀਂ ਆ ਵੀ ਆਪਾਂ ਨੂੰ ਕੋਈ ਸਟੇਬਿਲਿਟੀ ਕਿਤੇ ਰਿਲੀਫ ਮਿਲਣ ਵਾਲਾ ਹੈ ਨਹੀਂ। ਸੋ ਉਹ ਹੀ ਆਪਾਂ 25-30 ਸਾਈਕਲ ਵਾਲਾ ਸਾਲ ਵਾਲਾ ਲਾਈਫ ਸਾਈਕਲ ਲਾ ਕੇ ਚੱਲਦੇ। ਸੋ ਹੁਣ ਡਾਕਟਰ ਰਿਆੜ ਫਿਰ ਉਹਨਾਂ ਨੂੰ ਕੀ ਸਲਾਹ? ਚਲੋ ਜਿਨ੍ਹਾਂ ਦੇ ਰਿਟਾਇਰ ਹੋ ਰਹੇ ਆ, ਚਲੋ ਹੁਣ ਜਿਨ੍ਹਾਂ ਦੇ ਲੱਗੇ ਆ ਉਹ ਤਾਂ ਲਾਏ ਹੋਏ ਆ, ਉਹ ਕੀ ਕਰ ਸਕਦੇ ਆ? ਤੇ ਜਾਂ ਜਿਹੜੇ ਰਿਟਾਇਰ ਹੋਣ ਵਾਲੇ ਆ ਉਹ ਕੀ ਕਰ ਸਕਦੇ ਆ? ਆਪਾਂ ਦੋਨਾਂ ਬਾਰੇ, ਇਸ ਸਿਚੁਏਸ਼ਨ ਬਾਰੇ ਆਪਾਂ ਕਰ ਸਕਦੇ ਆ ਵਿਚਾਰ ਚਰਚਾ। ਸੋ ਜਿਨ੍ਹਾਂ ਦੇ ਤਾਂ ਰਿਟਾਇਰ ਹੋ ਰਹੇ ਆ, ਉਹ ਜ਼ਮੀਨ ਨੂੰ ਥੋੜਾ ਸਾਹ ਦਿਵਾਉਣ। ਠੀਕ ਆ। ਪਹਿਲੀ ਗੱਲ ਵੀ ਜੇ ਗ੍ਰਾਂਟ ਮਿਲਦੀ ਆ ਹੋਲ ਆਰਚਰਡ ਰੀਸਾਈਕਲਿੰਗ ਦੀ, ਤੇ ਉਹ ਕਰਨ। ਠੀਕ ਹੈ ਜੀ। ਉਹ ਕਰਕੇ ਆਪਣੀ ਭਾਵੇਂ 5 ਸਾਲਾਂ ਨੂੰ ਫੇਰ ਬਦਾਮ ਲਾ ਲਿਓ, ਤਦ ਤੱਕ ਮਿੱਟੀ ਆਪਣੀ ਇੰਨੀ ਕੁ ਸੁਧਾਰ ਲਓ ਕਿ ਜਿਹੜੀਆਂ ਪ੍ਰੋਬਲਮਸ ਤੁਹਾਨੂੰ ਪਿਛਲੇ 20-25 ਸਾਲ ਆਈਆਂ ਮੁੜ ਕੇ ਨਾ ਆਉਣ। ਹੋਲ ਆਰਚਰਡ ਰੀਸਾਈਕਲਿੰਗ ਕਰੋਗੇ ਤੇ ਤੁਹਾਡਾ ਆਰਗੈਨਿਕ ਕਾਰਬਨ ਕੰਟੈਂਟ ਜਿਹੜਾ ਆ ਜ਼ਮੀਨ ਦਾ, ਉਹ ਵਧੂਗਾ। ਵੀ ਬਦਾਮ ਨੇ 25 ਸਾਲਾਂ 'ਚ ਜਿਹੜਾ ਬਾਇਓਮੈਸ ਇਕੱਠਾ ਕਰਕੇ ਪੈਦਾ ਕੀਤਾ ਆ, ਲੱਕੜ ਆ ਜਿਹੜੀ, ਜੇ ਤੁਸੀਂ ਉਹਨੂੰ ਖੇਤ ਚੋਂ ਕੱਢ ਕੇ ਕਿਤੇ ਵੇਚਤਾ, ਜਾਂ ਮਲਚ ਉਹਦਾ ਵੇਚਤਾ, ਤੇ ਜਾਂ ਉਹਨੂੰ ਅੱਗ ਲਾਤੀ, ਅੱਗ ਤੇ ਚਲੋ ਹੁਣ ਲਾ ਨਹੀਂ ਸਕਦੇ, ਲਾਉਣ ਨਹੀਂ ਦਿੰਦੇ ਕਾਰ ਵਾਲੇ, ਲਾਉਣੀ ਚਾਹੀਦੀ ਵੀ ਨਹੀਂ। ਤੇ ਉਹਨੂੰ ਹੋਲ ਆਰਚਰਡ ਰੀਸਾਈਕਲਿੰਗ ਕਰਕੇ ਉਹਨੂੰ ਜਿੰਨਾ ਕੁ ਬਰੀਕ ਕਰ ਸਕਦੇ ਜੇ, ਉਹਨੂੰ ਮਿੱਟੀ 'ਚ ਰਲਾ ਕੇ, ਤੇ ਕੋਈ ਵੀ ਆਪਣੀ ਐਨੂਅਲ ਕ੍ਰੌਪ ਆ ਵਿੰਟਰ ਦੇ ਵਿੱਚ, ਖਾਸ ਕਰਕੇ ਕਵਰ ਕ੍ਰੌਪ ਟਾਈਪ, ਜਾਂ ਕਵਰ ਕ੍ਰੌਪ ਜਾਂ ਐਨੂਅਲ ਕ੍ਰੌਪ। ਜੇ ਕਵਰ ਕ੍ਰੌਪ ਤਾਂ ਚਲੋ ਤੁਸੀਂ ਫਿਰ ਗ੍ਰਾਂਟ ਮਿਲਦੀ ਆ ਕੋਈ NRCS ਦੀ ਜਾਂ CDFA ਦੀ, ਤੇ ਤੁਸੀਂ ਉਸ ਪੈਸੇ ਦੇ ਨਾਲ ਕਵਰ ਕ੍ਰੌਪ ਲਾ ਸਕਦੇ ਜੇ। ਪਰ ਜੇ ਤੁਹਾਡੇ ਕੋਲ ਕੈਪੇਬਿਲਿਟੀ ਹੈਗੀ ਹੈ ਕਿ ਤੁਸੀਂ ਕੈਸ਼ ਕ੍ਰੌਪ ਕੋਈ ਕੱਢ ਸਕਦੇ, ਤਾਂ ਕਣਕ, ਬਾਰਲੇ, ਓਟ, ਕੁਛ ਮਹੀਨਿਆਂ ਦੀ ਜਿਹੜੀ ਕ੍ਰੌਪ ਹੁੰਦੀ ਆ, ਇਹੋ ਜਿਹੀ ਜਿਹੜੀ ਵਿੰਟਰ ਕ੍ਰੌਪ ਆ, ਉਹ ਤੁਸੀਂ ਸਹਿਜੇ ਹੀ ਲੈ ਸਕਦੇ ਜੋ। ਬਹੁਤ ਸੌਖਾ ਆ ਕੰਮ, ਉਹ 'ਚ ਕੋਈ ਏਡੀ ਅਖਿਆਈ ਵਾਲੀ ਗੱਲ ਨਹੀਂ ਹੈਗੀ। ਤੇ ਖਾਸ ਕਰਕੇ ਜੇ ਤੁਹਾਡੇ ਲਾਗੇ ਕੋਈ ਡੇਅਰੀ ਹੈਗੀ ਆ, ਅਲਫਾ ਨਹੀਂ, ਤੇ ਉਹ ਵਿੰਟਰ ਫੋਰੇਜ। ਵਿੰਟਰ ਫੋਰੇਜ ਇਹੋ ਕਣਕ ਹੀ, ਘਾਹ ਵਰਗੀਆਂ ਫਸਲਾਂ, ਕਣਕ, ਓਟ, ਨਹੀਂ ਸ਼ਟਾਲਾ ਦੀ ਥਾਂ ਤੇ ਚਲੋ ਬਰਸਨ ਦੀ ਥਾਂ ਤੇ ਇੱਥੇ ਅਲਫਾਲਫਾ ਚੱਲ ਜਾਂਦਾ ਨਾ, ਤੇ ਸ਼ਟਾਲੇ ਦੀ ਤੇ ਇੱਥੇ ਕੋਈ ਡਿਮਾਂਡ ਨਹੀਂ ਹੈਗੀ। ਵਿੰਟਰ ਫੋਰੇਜ ਦੀ ਹੈਗੀ, ਕਿਉਂਕਿ ਪੋਟੈਂਸ਼ੀਅਲ ਬਹੁਤ ਜ਼ਿਆਦਾ, ਉਹਦੇ ਟਨੇ ਬਹੁਤ, ਉਹਦਾ ਝਾੜ ਬਹੁਤ ਨਿਕਲਦਾ, ਤੇ ਉਹ ਕਣਕ ਹਰੀ ਵੱਢ ਲੈਂਦੇ ਆ ਤੇ ਸੁਕਾ ਕੇ ਉਹਨੂੰ ਬੇਲ ਕਰ ਲੈਂਦੇ ਆ। ਠੀਕ ਹੈ ਜੀ। ਤੇ ਜੇ ਕੰਬਾਈਨ ਹੈਗੀ ਆ, ਤੇ ਜੇ ਕੋਈ ਇੱਥੇ, ਕਿਉਂਕਿ ਫਰੈਜ਼ਨੋ 'ਚ ਵੀ ਮਿਲਾਂ ਹੈਗੀਆਂ ਜਿਹੜੀਆਂ ਕਣਕ ਖਰੀਦਦੀਆਂ ਨੇ, ਤੇ ਤੁਸੀਂ ਆਪਣੀ ਮਾਰਕੀਟ ਐਕਸਪਲੋਰ ਕਰਕੇ, ਤੇ ਵਿੰਟਰ ਦੇ ਵਿੱਚ ਜਿਹੜੀ ਵਿੰਟਰ ਵੀਟ ਆ, ਹੈ ਤਾਂ ਬੋਟੈਨੀਕਲੀ ਸਪ੍ਰਿੰਗ ਵੀਟ ਆ, ਜਿਹੜੀ ਸਿਆਲ ਦੇ ਵਿੱਚ ਕਣਕ ਦੀ ਜਿਹੜੀ ਫਸਲ ਆ, ਉਹ ਲਈ ਜਾ ਸਕਦੀ ਆ ਦਾਣਿਆਂ ਵਾਸਤੇ, ਤੇ ਨਾਲ ਹੇ ਵਾਸਤੇ, ਹੇ ਬੇਲਸ, ਤੂੜੀ ਜਿੱਦਾਂ ਪਸ਼ੂਆਂ ਵਾਸਤੇ। ਹਾਂਜੀ। ਸੋ ਜਾਂ ਹਰਾ ਸਾਰੇ ਦਾ ਸਾਰਾ ਹੀ ਵਿੰਟਰ ਫੋਰੇਜ ਡੇਅਰੀਜ਼ ਵਾਸਤੇ। ਪਾਣੀ ਦੀ ਉਦੋਂ ਘੱਟ ਸਮੱਸਿਆ ਹੋਊਗੀ ਕਿਉਂਕਿ ਮੀਂਹ ਪੈਂਦੇ ਆ। ਸੋ ਇੱਕ ਪਾਣੀ ਦੀ ਲੋੜ ਆ ਸ਼ੁਰੂਆਤ ਅਕਤੂਬਰ ਦੇ ਵਿੱਚ ਜਾਂ ਨਵੰਬਰ ਦੇ ਵਿੱਚ, ਜਦੋਂ ਉਹਨੂੰ ਬੀਜਣਾ। ਠੀਕ ਹੈ। ਤੇ ਜੇ ਤੁਸੀਂ ਥੋੜਾ ਜਿਹਾ ਨੂੰ ਟਾਈਮ ਇਦਾਂ ਦਾ ਕਰ ਲਓ ਵੀ ਮੀਂਹ ਬੀਜਣ ਤੋਂ ਮਹੀਨੇ ਤੱਕ ਮੀਂਹ ਪੈ ਜਾਏ, ਵੀ ਇੱਕ ਵਾਰੀ ਤੁਸੀਂ ਰਾਉਂਡਿੰਗ ਕਰਕੇ ਉਹਨੂੰ ਵੱਤਰ 'ਚ ਬੀਜ ਦਿਓ, ਤੇ ਜ਼ਮੀਨ 'ਚ ਇੰਨੀ ਕੁ ਸਿੱਲ ਰਹਿੰਦੀ ਆ, ਤੇ ਵੀ ਉਹਦਾ ਮਹੀਨਾ 1.5 ਮਹੀਨਾ ਫਸਲ ਦਾ ਨਿਕਲ ਜਾਂਦਾ, ਤਦ ਤੱਕ ਮੀਂਹ ਸ਼ੁਰੂ ਹੋ ਜਾਂਦੇ। ਪਿਛਲੇ ਸਾਲ ਸਾਡੇ ਇਦਾਂ ਹੀ ਹੋਇਆ ਸੀਗਾ, ਅਸੀਂ ਟ੍ਰਾਇਲ ਲਾਇਆ ਸੀਗਾ ਇੱਕ ਇਰੀਗੇਟਡ ਵਰਸਸ ਨਾਨ ਇਰੀਗੇਟਡ ਦਾ, ਬਿਲਕੁਲ ਇਸੇ ਚੀਜ਼ ਨੂੰ ਹੀ ਮੱਦੇ ਨਜ਼ਰ ਰੱਖ ਕੇ ਹੋਏ। ਕਿਹੜੇ ਮਹੀਨੇ ਲਾਏ ਸੀ? ਇਹੀ ਅਕਤੂਬਰ 'ਚ? ਅਕਤੂਬਰ ਦੇ ਅਖੀਰ 'ਚ। ਠੀਕ ਆ। ਪਾਣੀ ਲਾ ਕੇ ਕੀ ਰਿਜ਼ਲਟ ਨਿਕਲੇ ਉਹਦੇ? ਮੀਂਹ ਕਿਉਂਕਿ ਕਾਫੀ ਪਏ, ਤੇ ਜਿਹਨੂੰ ਪਾਣੀ ਲਾਉਣਾ ਸੀ ਉਹਨੂੰ ਇੱਕੋ ਪਾਣੀ ਦੀ ਲੋੜ ਪਈ। ਠੀਕ ਹੈ। ਤੇ ਜਿਹਨੂੰ ਨਹੀਂ ਵੀ ਲਾਇਆ, ਉਹ ਵੀ ਉਹਦੇ ਬਰਾਬਰ ਹੀ ਨਹੀਂ। ਅੱਛਾ, ਬਰਾਬਰ ਹੀ ਰਹੀ ਆ। ਸਿਰਫ ਇਹੋ ਆ ਵੀ ਤੁਸੀਂ ਪਾਣੀ ਲਾ ਕੇ ਐਸਟੈਬਲਿਸ਼ ਪੁੰਗਰ ਜਾਂਦੀ ਆ ਫਿਰ। ਹਾਂਜੀ, ਉਗਾਵੇ ਟਾਈਮ ਤੇ ਉਗਾਵੇ, ਅਕਤੂਬਰ ਅਰਲੀ ਨਵੰਬਰ ਦੇ ਵਿੱਚ ਤੁਸੀਂ ਬੀਜ ਦਿਓ, ਤੇ ਤੁਹਾਡੀ ਫਸਲ ਐਸਟੈਬਲਿਸ਼ ਹੋ ਜਾਵੇ। ਭਾਵੇਂ ਉਹਦੇ ਵਾਸਤੇ ਤੁਹਾਨੂੰ ਇੱਕ ਪਾਣੀ ਚਾਹੀਦਾ ਹੁਣ, ਭਾਵੇਂ 2, ਤੇ ਬਾਅਦ ਦੇ ਵਿੱਚ ਜੇ ਮੀਂਹ
ਰੈਗੂਲਰਲੀ ਪੈਂਦੇ ਰਹਿੰਦੇ ਆ, ਜਿੱਦਾਂ ਹੁਣ ਨਾਰਮਲ ਥੋੜਾ ਵੈਟ ਈਅਰ ਰਿਹਾ ਸੀਗਾ ਪਿਛਲਾ, ਤੇ ਬੜੀ ਸੋਹਣੀ ਫਸਲ ਹੋ ਜਾਂਦੀ ਆ। ਠੀਕ ਹੈ। ਤੇ ਉਹ ਜੇ ਦਾਣਿਆਂ ਵਾਸਤੇ ਵੀ ਤੁਸੀਂ ਵੱਢਣੀ ਆ ਤੇ ਭਾਵੇਂ ਹੁਣ ਤੱਕ ਲੈ ਜਾਓ, ਕਿਉਂਕਿ ਪਿਛਲੇ ਵੀਕਐਂਡ ਅਸੀਂ ਟਰੈਵਲ ਕਰਦੇ ਪਏ ਸੀ, ਕੰਬਾਈਨਾਂ ਚੱਲ ਰਹੀਆਂ ਸੀਗੀਆਂ ਇੱਧਰ ਹਾਈਵੇ 41 ਦੇ ਸਾਊਥ ਵਾਲੇ ਪਾਸੇ, ਕੈਟਲਮੈਨ ਸਿਟੀ ਵੱਲ। ਸੋ ਉੱਥੇ ਕੋਈ ਕਾਹਲੀ ਹੈ ਨਹੀਂ ਵੀ ਕਿਹੜਾ ਮੀਂਹ ਪੈਣਾ ਹੈ, ਝੋਨਾ ਲਾਉਣਾ ਵੀ ਛੇਤੀ ਕੱਲ ਪੈ ਗਿਆ। ਮੀਂਹ ਕਾਹਦਾ ਪਿਆ, ਐਵੇਂ ਅੱਗਾਂ ਹੀ ਲਾਈਆਂ ਤਾਂ ਸਹੀ ਗੱਲ ਆ, ਬਿਜਲੀ ਜ਼ਿਆਦਾ ਲਿਸ਼ਕੀ ਆ। ਹਾਂਜੀ, ਉਹਨੇ ਵੀ ਸਗੋਂ ਨੁਕਸਾਨ ਕੀਤਾ। ਪਰ ਮਤਲਬ ਜੇ ਐਜ਼ ਏ ਗਰੋਅਰ ਤੁਸੀਂ ਸਵਿਚ ਕਰ ਰਹੇ ਜੇ ਕਿ ਤੁਹਾਡੇ ਆਲਮੰਡਸ ਰਿਟਾਇਰ ਹੋ ਰਹੇ ਆ, ਤੇ ਤੁਸੀਂ ਇਸ ਚੀਜ਼ ਨੂੰ ਆਪਣਾ ਪਾਰਟ 4-5 ਸਾਲ ਕਰਕੇ ਫਿਰ ਦੁਬਾਰਾ 4 ਨਾ ਕਰੋ, 3 ਹੀ ਕਰ ਲਓ। 3 ਕਰ ਲਓ, ਇੰਨੇ ਨਹੀਂ ਕਰ ਸਕਦੇ, 2 ਕਰ ਲਓ, ਰਿਕਵਰ ਹੋ ਜਾਂਦੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਠੀਕ ਆ। ਦੂਜਾ ਇਹ ਆ ਵੀ ਜੇ ਕਣਕ ਨਹੀਂ ਬੀਜਣੀ ਤਾਂ ਕਵਰ ਕ੍ਰੌਪ ਲਾ ਦਿਓ, ਲੈਗਿਊਮ ਕਵਰ ਕ੍ਰੌਪ ਕੋਈ ਵੀ ਲਾ ਦਿਓ, ਜਿਹਦਾ ਵੀ ਤੁਹਾਨੂੰ ਸੀਡ ਸੌਖਾ ਤੇ ਸਸਤਾ ਮਿਲਦਾ ਆ। ਉਹਦੇ ਨਾਲ ਬਾਇਓਮੈਸ ਵੀ ਐਡ ਆਨ ਹੋਰ ਹੋਊਗਾ, ਥੋੜੀ ਜਿਹੀ ਨਾਈਟ੍ਰੋਜਨ ਵੀ ਖੇਤ ਦੇ ਵਿੱਚ ਵਧੂਗੀ। ਜੇ ਮੂਲੀਆਂ ਜਾਂ ਫਾਵਾ ਬੀਨ ਜਾਂ ਕੋਈ ਵੀ ਡੀਪ ਰੂਟਡ ਫਸਲ ਆ, ਉਹਦੇ ਨਾਲ ਜਿਹੜਾ ਹਾਰਡ ਪੈਨ ਆ ਥੋੜਾ ਜਿਹਾ ਉਹ ਵੀ ਘੁਲੂਗਾ, ਘਟੂਗਾ, ਤਾਂ ਕਿ ਬਾਅਦ ਦੇ ਵਿੱਚ ਪਾਣੀ ਤੇ ਨਿਊਟ੍ਰੀਐਂਟਸ ਜਿਹੜੇ ਥੱਲੇ ਜਾਣ ਦੀ ਜਾਂ ਡਰੇਨੇਜ ਦੀ ਪ੍ਰੋਬਲਮ ਆਉਂਦੀ ਆ, ਉਹ ਤੋਂ ਤੁਹਾਡਾ ਬਚਾਅ ਹੋ ਸਕਦਾ ਹੈ। ਠੀਕ ਹੈ। ਕਿਸੇ ਨੇ ਉਦਾਂ ਆਲੇ ਦੁਆਲੇ ਤੁਹਾਡੇ ਜਾਣਕਾਰੀ ਦੇ ਵਿੱਚ ਕਿਸੇ ਕਿਸਾਨ ਨੇ ਇਦਾਂ ਅਜੇ ਤੱਕ ਕੀਤਾ ਆ? ਜੇ ਉਹਨੇ ਕੀਤਾ ਇਦਾਂ ਦਾ ਰਨ ਕੀਤਾ, ਕਿਉਂਕਿ ਇਵੈਂਚੁਅਲੀ ਕਿਸਾਨ ਨੇ ਇਹ ਵੀ ਦੇਖਣਾ ਵੀ ਮੇਰੀ ਇਨਕਮ ਕਿੱਥੋਂ ਆ, ਵੀ ਉਹ ਇਵੈਂਚੁਅਲੀ ਉਹਨੂੰ ਉਹਨਾਂ ਮਿਲ ਸਕਦਾ ਹੈ ਉਸ ਚੀਜ਼ ਤੋਂ। ਦੇਖੋ ਹੁਣ ਜੇ ਆਪਾਂ ਬਦਾਮਾਂ ਦੀ ਗੱਲ ਕਰੀਏ, ਤੇ ਜੇ ਮੈਂ ਇਹ ਨਹੀਂ ਕਹੂੰਗਾ ਵੀ ਤੁਸੀਂ ਬਦਾਮ ਪੱਟ ਕੇ ਇਸ ਕੰਮ ਵਾਲੇ ਪਾਸੇ ਪਾਓ, ਪਰ ਜੇ ਤੁਸੀਂ ਤੁਹਾਡੇ ਬਦਾਮ ਉਸ ਏਜ ਤੇ ਹੋ ਗਏ ਆ ਵੀ ਰਿਟਾਇਰ, ਤੁਸੀਂ ਕਰਨਾ ਹੀ ਆ, ਵੀ ਪ੍ਰੋਡਕਸ਼ਨ ਘਟ ਗਈ ਆ ਜਾਂ ਪਾਣੀ ਹੈ ਨਹੀਂ ਤੁਹਾਡੇ ਕੋਲ, ਫਿਰ ਬਦਾਮ ਸੁਕਾਉਣ ਨਾਲੋਂ ਤਾਂ ਬੈਟਰ ਇਹੋ ਹੀ ਆ ਕਿ ਉਹਨਾਂ ਨੂੰ ਰਿਸਾਈਕਲ ਕਰਕੇ ਤੇ ਉਹਦੇ ਵਿੱਚ ਕੋਈ ਐਨੂਅਲ ਕ੍ਰੌਪ ਤੇ ਤੁਸੀਂ ਥੋੜੇ ਸਾਲ ਆ ਜਾਓ, ਕੁਛ ਏਕੜੇ ਦੇ ਵਿੱਚ, ਸਾਰੀ ਨਹੀਂ, ਜਿਹੜਾ ਪਾਣੀ ਉਧਰੋਂ ਬਚਣਾ ਉਹ ਬਾਕੀ ਖੇਤਾਂ ਵਾਸਤੇ ਲਾਓ, ਤਾਂ ਕਿ ਉਹਨਾਂ ਦੀ ਸੰਭਾਲ ਤੁਸੀਂ ਚੰਗੀ ਤਰੀਕੇ ਨਾਲ ਕਰ ਸਕੋ। ਸੋ ਇਹ 'ਚ ਵੇਖਣ ਵਾਲੀ ਗੱਲ ਇਹ ਆ ਕਿ ਐਜ਼ ਏ ਗਰੋਅਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਏਕੜੇਜ ਦੇ ਵਿੱਚ ਵੇਰੀਏਬਿਲਿਟੀ ਕਿੰਨੀ ਕੁ ਆ। ਠੀਕ ਹੈ। ਕਿਉਂਕਿ ਜੇ 40 ਕਿੱਲਿਆਂ ਦਾ ਬਲਾਕ ਹੈ ਜਾਂ 20 ਦਾ ਬਲਾਕ ਹੈ ਜਾਂ 80 ਦਾ, ਜਿਵੇਂ ਵੀ ਤੁਹਾਡੀ ਸੈਟਅਪ ਹੈਗੀ ਹੈ, ਸਾਰੇ ਤਾਂ ਬਰਾਬਰ ਹੋਣੇ ਨਹੀਂ। ਕਈ ਹੋਣਗੇ ਜਿਨ੍ਹਾਂ ਦਾ ਯੀਲਡ ਪੋਟੈਂਸ਼ੀਅਲ ਘੱਟ ਆ, ਕਈ ਹੋਣਗੇ ਜਿਨ੍ਹਾਂ ਦਾ ਵੱਧ ਆ। ਸੋ ਜਿਹੜੇ ਘੱਟ ਵਾਲੇ ਆ, ਤੁਸੀਂ ਉਹਨਾਂ 'ਚ ਸਿਰ ਖਪਾਈ ਤੇ ਆਪਣੀ ਐਫਰਟ ਜਿਹੜੀ ਉਹ ਘਟਾਓ, ਉਹਦੇ 'ਚ ਇਨਪੁਟਸ ਵੀ ਘਟਾ ਦਿਓ, ਕਿਉਂਕਿ ਜਿੰਨਾ ਕੁ ਇਹਨੇ, ਜੇ ਮੰਨ ਲਓ ਤੁਸੀਂ 3500 ਪਾਉਂਡ ਜਾਂ 3000 ਪਾਉਂਡ ਲੈਂਦੇ ਜੇ, ਤੁਸੀਂ ਨਹੀਂ ਉਹ 'ਚ ਐਫਰਟ ਉਹਨਾਂ ਪਾਉਂਦੇ, ਨਾ ਖਾਦ ਪਾਓ, ਪਾਣੀ ਵੀ ਹਿਸਾਬ ਤਾਂ 2000 ਤੋਂ 1500 ਪਾਉਂਡ ਕੱਢ ਲਓਗੇ। ਪਰ ਉਨੀ ਬਚਤ ਵੀ ਉਨੀ ਤੁਸੀਂ ਬਚਤ ਵੀ ਕਰ ਲਓਗੇ, ਪਾਣੀ ਦੀ ਵੀ ਕਰ ਲਓਗੇ, ਖਾਦ ਦੀ, ਦਵਾਈਆਂ ਦੀ, ਕਈ ਚੀਜ਼ਾਂ ਤੇ ਤੁਸੀਂ ਨਹੀਂ ਕਰ ਸਕਦੇ, ਪਰ ਕਈਆਂ ਚੀਜ਼ਾਂ ਦੇ ਉੱਤੇ ਖਾਸ ਕਰਕੇ ਜਦੋਂ ਤੁਸੀਂ ਆਪਣਾ ਯੀਲਡ ਲੈਵਲ ਐਕਸਪੈਕਟ ਕਰ ਸਕਦੇ ਹੋ ਵੀ ਤੁਸੀਂ ਰਿਡਿਊਸ ਘਟਾ ਲਓ ਥੋੜਾ ਉਹਨਾਂ ਏਕੜਸ ਦੇ ਵਿੱਚੋਂ ਜਿੱਥੇ ਉਦਾਂ ਹੀ ਘੱਟ ਹੈ, ਜਾਂ ਬੂਟੇ ਮਾੜੇ ਆ ਜਾਂ ਵਿਰਲੇ ਆ ਜਾਂ ਹੈਲਦੀ ਇੰਨੇ ਨਹੀਂ ਹੈਗੇ ਜਾਂ ਪ੍ਰੋਡਕਸ਼ਨ ਇੰਨੀ ਨਹੀਂ ਹੈਗੀ ਜਾਂ ਸੋਇਲ ਦੇ ਵਿੱਚ ਪ੍ਰੋਬਲਮ ਹੈ, ਵੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ 2500 ਤੇ ਨਹੀਂ ਟੱਪਦੇ, ਉੱਥੇ ਜ਼ੋਰ ਘੱਟ ਲਾ ਲਓ, ਤੇ ਜਿੱਥੇ 3500 4000 ਨੂੰ ਪਹੁੰਚਣ ਦਾ ਪੋਟੈਂਸ਼ੀਅਲ ਹੈ, ਉਹਨਾਂ ਏਕੜਸ ਤੇ ਆਪਣਾ ਫੋਕਸ ਕਰੋ। ਸਮਾਰਟ ਡਿਸੀਜਨਸ, ਇਹ ਬਿਲਕੁਲ ਮਾਈਕਰੋ ਲੈਵਲ ਤੇ ਆਣ ਕੇ ਹਰੇਕ ਗਰੋਅਰ ਨੂੰ ਇਹ ਸੋਚਣਾ ਪੈਣਾ ਆ ਕਿ ਮੇਰਾ ਐਫਰਟ ਲਾਏ ਦਾ ਫਾਇਦਾ ਕਿੱਥੇ ਹੈ, ਜਿੱਥੇ ਫਾਇਦਾ ਨਹੀਂ ਹੈਗਾ ਉੱਥੇ ਐਫਰਟ ਨਾ ਲਾਓ। ਹਾਂ, ਸਹੀ ਗੱਲ। ਉਹਦੇ ਤੁਹਾਡੇ ਆਪਣੀ ਵੀ ਤੁਸੀਂ ਟਾਈਮ ਵੀ ਸਪੈਂਡ ਕਰ ਰਹੇ ਆ, ਮਨੀ ਵੀ ਸਪੈਂਡ ਕਰ ਰਹੇ, ਸਭ ਕੁਝ ਉਹ ਫਿਰ ਵੇਸਟ ਵਾਲੇ ਪਾਸੇ ਨੂੰ ਜਾ ਰਿਹਾ। ਅੱਛਾ, ਇੱਥੇ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ, ਹੁਣ ਜਦੋਂ ਰੀਸਾਈਕਲ ਦੀ ਗੱਲ ਕਰਦੇ ਆ ਵੀ ਸਾਰੇ ਨੂੰ ਤੁਸੀਂ ਮਲਚ ਬਣਾ ਕੇ ਪਾ ਦਿਓ, ਕੀ ਵਾਹੁਣਾ ਚਾਹੀਦਾ ਹੈ ਬਾਅਦ ਦੇ ਵਿੱਚ? ਜੇ ਮਿਕਸ ਹੋ ਜੇ ਤਾਂ ਚੰਗਾ ਆ, ਕਿਉਂਕਿ ਜਿਹੜਾ ਉਹ ਮਲਚ ਆ, ਮੈਂ ਸਾਈਜ਼ ਦੀ ਵੀ ਇਸੇ ਕਰਕੇ ਪਹਿਲਾਂ ਗੱਲ ਕੀਤੀ ਵੀ ਜਿੰਨਾ ਬਰੀਕ ਹੋ ਸਕੇ ਪੋਸੀਬਲ, ਉਹਦਾ ਤੇ ਸੌਡਸਟ ਤਾਂ ਬਣਨਾ ਨਹੀਂ ਕਿਉਂਕਿ ਉਹਦੀਆਂ ਚਿਪਸ ਬਣ ਜਾਂਦੀਆਂ, ਪਰ ਚਿਪਸ ਵੀ ਜਿੰਨੀਆਂ ਬਰੀਕ ਹੋ ਜਾਣ ਫਿਰ ਉਹਨੂੰ ਵਾਹ ਕੇ ਮਿਕਸ ਕਰ ਦਿਓ ਤੇ ਪਾਣੀ ਲਾ ਕੇ, ਤੇ ਜੇ ਮੰਨ ਲਓ ਅਗਸਤ ਸਤੰਬਰ ਦੇ ਵਿੱਚ ਤੁਸੀਂ ਹਾਰਵੈਸਟ ਤੋਂ ਬਾਅਦ ਚ ਉਹਦੀ ਹੋਲ ਆਰਚਰਡ ਰਿਸਾਈਕਲਿੰਗ ਕਰਦੇ ਜੇ, ਉਹਨੂੰ ਮਿਕਸ ਕਰਕੇ ਪਾਣੀ ਲਾ ਕੇ ਕਵਰ ਕ੍ਰੌਪ ਬੀਜ ਦਿਓ ਜਾਂ ਕਣਕ ਬੀਜ ਦਿਓ, ਬਾਕੀ ਸਿਆਲ ਦੇ ਜਦੋਂ ਮੀਂਹ ਪੈਣੇ ਆ ਉਦੋਂ ਉਹਦੇ ਨਾਲ ਮਾਈਕਰੋਬੀਅਲ ਡੈਗਰੇਡੇਸ਼ਨ ਜਿਹੜੀ ਆ ਉਹ ਸ਼ੁਰੂ ਹੋ ਜਾਣੀ। ਹੁੰਦਾ ਕੀ ਆ, ਜਿਹੜੀ ਆਪਾਂ ਵੁੱਡ ਚਿਪ ਮਲਚ ਪਾਉਂਦੇ ਆ ਹੋਲ ਆਰਚਰਡ ਰਿਸਾਈਕਲਿੰਗ ਕਰਕੇ, ਉਹ ਚ ਕਾਰਬਨ ਬਹੁਤ ਜ਼ਿਆਦਾ ਹੁੰਦਾ ਤੇ ਉਹ ਸਾਰੀ ਨਾਈਟ੍ਰੋਜਨ ਨੂੰ ਟਾਈ ਅਪ ਕਰ ਲੈਂਦਾ ਆ। ਇਸ ਕਰਕੇ ਜੇ ਤੁਸੀਂ ਕੋਈ ਵੀ ਫਸਲ ਅੱਗੇ ਬੀਜੀ, ਉਹ ਚ ਨਾਈਟ੍ਰੋਜਨ ਦੀ ਡਿਮਾਂਡ ਬਹੁਤ ਜ਼ਿਆਦਾ ਹੋਣੀ ਹੈ, ਕਿਉਂਕਿ ਉਹ ਚ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਆਉਣੀ ਕਿਉਂਕਿ ਉਹਨੇ ਬੰਨ ਲੈਣੀ ਹੈ, ਨਾਈਟ੍ਰੋਜਨ ਉਹਨੇ ਮੰਨ ਲੈਣੀ ਹੈ। ਸੋ ਉਹਦਾ ਸਭ ਤੋਂ ਵਧੀਆ ਹੱਲ ਇਹ ਆ ਕਵਰ ਕ੍ਰੌਪ ਬੀਜ ਦਿਓ ਲੈਗਿਊਮ ਵਾਲੀ, ਜਿਹੜੀ ਕਿ ਉਹਨੂੰ ਨਾਈਟ੍ਰੋਜਨ ਸਪਲਾਈ ਕਰੇ ਬਿਨਾਂ ਕਿਸੇ ਖਰਚੇ ਤੇ। ਸੋ ਜਦੋਂ ਡੀਕੰਪੋਜ਼ ਹੋ ਜਾਂਦਾ 2-3 ਸਾਲ ਦੇ ਵਿੱਚ, ਸਟੇਬਲ ਹੋ ਜਾਂਦਾ ਆ, ਉਦੋਂ ਬਾਅਦ ਚ ਫਿਰ ਉਹਨੇ ਆਪਣੀ ਨਾਈਟ੍ਰੋਜਨ ਛੱਡਣ ਲੱਗ ਜਾਣਾ, ਉਹ ਫਿਰ ਤੁਹਾਨੂੰ ਉਦੋਂ ਘੱਟ ਪਾਉਣੀ, ਉਦੋਂ ਫਿਰ ਅਗਲੀ ਉਹ ਫਸਲ ਲਾਓ ਜਿਹਨੇ ਉਹ ਨਾਈਟ੍ਰੋਜਨ ਯੂਜ਼ ਕਰ ਲੈਣੀ। ਸੋ ਤੁਹਾਨੂੰ ਨਾ ਪਹਿਲਾਂ ਖਾਦ ਪਾਉਣ ਦੀ ਲੋੜ ਪਈ ਉਹਨੂੰ ਡੀਕੰਪੋਜ਼ ਕਰਨ ਵਾਸਤੇ, ਨਾ ਤੁਹਾਨੂੰ ਅਗਲੀ ਫਸਲ ਵਾਸਤੇ ਖਾਦ ਨਹੀਂ ਪਾਉਣ ਦੀ ਲੋੜ ਪਈ, ਕਿਉਂਕਿ ਤੁਹਾਡਾ ਨਾਈਟ੍ਰੋਜਨ ਬਜਟ ਜਿਹੜਾ ਆ ਉਹ ਤੁਸੀਂ ਇਸ ਸੀਕੁਐਂਸ ਨਾਲ ਥੋੜਾ ਜਿਹਾ ਫੇਵਰੇਬਲੀ ਬੈਲੈਂਸ ਕਰ ਸਕਦੇ। ਠੀਕ ਹੈ। ਤੇ ਹੁਣ ਡਾਕਟਰ ਰਿਆੜ ਆਪਾਂ ਉਹਨਾਂ ਤੇ ਆਈਏ ਜਿਨ੍ਹਾਂ ਦੇ ਲੱਗੇ ਹੋਏ ਆ,
ਸਥਿਤੀ ਆਪਾਂ ਨੂੰ ਪਤਾ ਹੀ ਆ ਵੀ ਜੋ ਆਪਾਂ ਗੱਲ ਕੀਤੀ ਆ ਹਾਂਜੀ ਉਹ ਕੀ ਕਰ ਸਕਦੇ ਆ ਆਪਣੇ ਖਰਚੇ ਵਗੈਰਾ ਘਟਾਉਣ ਨੂੰ, ਇਨਪੁਟ ਘਟਾਉਣ ਨੂੰ ਤੇ ਜਿਹੜੀ ਪ੍ਰੋਡਕਸ਼ਨ ਉਹ ਵਧਾਉਣ ਨੂੰ। ਹਾਂਜੀ ਸੋ ਇੱਕ ਕਨਸੈਪਟ ਉਹਨੂੰ ਕਹਿੰਦੇ ਆ ਇੰਟੈਗ੍ਰੇਟਿਡ ਕ੍ਰੌਪ ਮੈਨੇਜਮੈਂਟ। ਠੀਕ ਹੈ ਜੀ। ਵੀ ਤੁਸੀਂ ਇੱਕ ਫਰੰਟ ਤੇ ਨਹੀਂ ਕ੍ਰੌਪ ਨੂੰ ਮੈਨੇਜ ਕਰ ਰਹੇ, ਸਾਰੀਆਂ ਚੀਜ਼ਾਂ ਨੂੰ ਮੈਨੇਜ ਇਸ ਹਿਸਾਬ ਨਾਲ ਕਰ ਰਹੇ ਜੇ ਕਿ ਸਿਚੁਏਸ਼ਨ ਤੁਹਾਡੇ ਆਪਣੇ ਕੰਟਰੋਲ 'ਚ ਰਵੇ, ਕੰਟਰੋਲ 'ਚੋਂ ਬਾਹਰ ਨਾ ਜਾਵੇ। ਉਹਦੇ ਵਿੱਚ ਸਾਲ ਦੇ ਵਿੱਚ ਤੁਸੀਂ ਆਪਣਾ ਸਕੈਜੂਲ ਬਣਾ ਸਕਦੇ ਜੇ ਬਦਾਮਾਂ ਨੂੰ ਲੈ ਕੇ। ਜਿੱਦਾਂ ਆਪਾਂ ਪਹਿਲੇ ਟਾਕਸ ਤੇ ਗੱਲ ਕੀਤੀ ਆ ਨੇਵਲ ਔਰੇਂਜ ਵਰਮ ਨਾਲ ਰਿਲੇਟਡ ਸੈਨੀਟੇਸ਼ਨ ਹੈ, ਉਹ ਇੱਕ ਸਟੈਪ ਆ ਵੀ ਭਾਵੇਂ ਘੱਟ ਪ੍ਰੋਡਕਟਿਵਿਟੀ ਆ ਭਾਵੇਂ ਵੱਧ ਆ, ਉਹ ਸਕਿਪ ਨਹੀਂ ਕਰਨੀ, ਉਹ ਕਰਨੀ ਆ। ਉਹ ਤੁਸੀਂ ਸੈਨੀਟੇਸ਼ਨ ਕਰਨੀ ਹੈ। ਜੇ ਸ਼ੇਕ ਨਹੀਂ ਕਰ ਸਕਦੇ ਤੇ ਪੋਲਿੰਗ ਕਰੋ, ਡੰਡਿਆਂ ਨਾਲ ਝਾੜ ਕੇ ਤੇ ਉਹਨੂੰ ਸ਼ਰੈਡ ਕਰ ਦਿਓ। ਜੇ ਕਵਰ ਕ੍ਰੌਪ ਬੀਜੀ ਹੋਈ ਆ ਤੇ ਉਹਦੇ ਨਾਲ ਸਗੋਂ ਸੌਖਾ ਸ਼ਰੈਡ ਹੋ ਜਾਂਦਾ, ਸਪੈਸ਼ਲੀ ਉਹਨੂੰ ਸ਼ਰੈਡ ਕਰਨ ਦੀ ਲੋੜ ਨਹੀਂ। ਉਹ 'ਚ ਕਵਰ ਕ੍ਰੌਪ 'ਚ ਪ੍ਰੈਡੇਟਰ ਹੀ ਇੰਨੇ ਕੁ ਹੁੰਦੇ ਆ ਕਿ ਉਹ ਉਸ ਚੀਜ਼ ਨੂੰ ਸ਼ੈਲ ਜਿਹੜਾ ਆ ਉਹਨੂੰ ਡਿਸਟਰੋਏ ਕਰ ਦਿੰਦੇ ਤੇ ਨੇਵਲ ਔਰੇਂਜ ਵਰਮ ਉਹ 'ਚੋਂ ਪਾਪੂਲੇਸ਼ਨ ਉਹਦੀ ਘਟ ਜਾਂਦੀ ਆ, ਉਹ ਫਿਰ ਬਾਅਦ 'ਚ ਤੁਹਾਨੂੰ ਤੰਗ ਨਹੀਂ ਕਰਦੀ। ਪੈਸਟ ਮੈਨੇਜਮੈਂਟ ਜਿਹੜੀ ਆ, ਜਿੱਦਾਂ ਗੋਫਰ ਹੋ ਗਏ, ਸਕੁਅਰਲਸ ਹੋ ਗਈਆਂ, ਕੀੜੀਆਂ ਹੋ ਗਈਆਂ, ਜਿਹੜੀਆਂ ਲੇਟਰ ਔਨ ਸਾਰਾ ਸੀਜ਼ਨ ਤੁਹਾਨੂੰ ਤੰਗ ਕਰ ਸਕਦੀਆਂ, ਉਹ ਜਦੋਂ ਉਹਨਾਂ ਦਾ ਬਰੀਡਿੰਗ ਸੀਜ਼ਨ ਸ਼ੁਰੂ ਹੁੰਦਾ, ਜਦੋਂ ਉਹਨਾਂ ਦੀ ਪਾਪੂਲੇਸ਼ਨ ਵਧਣ ਲੱਗਦੀ ਆ, ਉਦੋਂ ਉਹਨਾਂ ਨੂੰ ਮੋਨੀਟਰ ਕਰਕੇ ਕੰਟਰੋਲ ਡਿਸਰਪਟ ਕਰੋ ਉਹਨਾਂ ਨੂੰ। ਆਪਣਾ ਫਰਟੀਲਾਈਜ਼ਰ ਮੈਨੇਜਮੈਂਟ ਪਲਾਨ ਆ ਤੇ ਜਿਹੜਾ ਇਰੀਗੇਸ਼ਨ ਮੈਨੇਜਮੈਂਟ ਪਲਾਨ ਆ, ਉਹ ਇਸ ਹਿਸਾਬ ਨਾਲ ਬਣਿਆ ਹੋਇਆ ਵੀ ਤੁਹਾਨੂੰ ਮੈਕਸਿਮਮ ਵਾਟਰ ਤੇ ਫਰਟੀਲਾਈਜ਼ਰ ਯੂਜ਼ ਐਫੀਸ਼ੀਐਂਸੀ ਮਿਲੇ। ਬਈ ਜਿੰਨਾ ਘੱਟ ਤੋਂ ਘੱਟ ਤੁਸੀਂ ਪਾ ਸਕਦੇ ਜੇ ਓਨਾ ਪਾਓ, ਤੇ ਓਨਾ ਹੀ ਪਾਓ ਜਿੰਨੇ ਨਾਲ ਜਿੰਨਾ ਤੁਹਾਡੀ ਫਸਲ ਨੂੰ ਲੱਗ ਰਿਹਾ, ਜਿੰਨੇ ਨੂੰ ਤੁਹਾਡੀ ਫਸਲ ਰਿਸਪੌਂਡ ਕਰ ਰਹੀ ਹੈ। ਜੇ ਮੰਨ ਲਓ ਤੁਸੀਂ ਹਾਈਪੋਥੈਟਿਕਲੀ 350 ਪਾਉਂਡ ਪਾ ਰਹੇ ਜੇ, ਪਰ ਕ੍ਰੌਪ 300 ਤੋਂ ਅੱਗੇ ਕੋਈ ਰਿਸਪੌਂਡ ਨਹੀਂ ਕਰ ਰਹੀ, ਵੀ 300 ਵੀ ਪਾਇਆ ਤਾਂ ਵੀ ਉਹਨਾਂ, 350 ਪਾਇਆ ਤਾਂ ਵੀ ਉਹਨਾਂ, ਤੁਸੀਂ ਆਪਣਾ ਉੱਪਰ ਲੈੜਾ 50 ਪਾਉਂਡ ਆ ਉਹ ਬਚਾਓ, ਸਗੋਂ ਉਹਨੂੰ ਘਟਾਓ, ਉਹਨੂੰ 350 ਤੇ ਕਰੋ, ਉਹਨੂੰ 250 ਤੇ ਕਰੋ। ਦੇਖੋ ਵੀ ਵਾਕਿਆ ਹੀ ਤੁਹਾਨੂੰ ਇੰਨਾ ਪਾਉਣ ਦੀ ਲੋੜ ਹੈ ਵੀ ਹੈ ਜਾਂ ਨਹੀਂ। ਕਿਉਂਕਿ ਜੇ ਮੰਨ ਲਓ ਤੁਹਾਡਾ ਬੈਲੈਂਸ ਨਹੀਂ ਹੈਗਾ ਨਿਊਟ੍ਰੀਸ਼ਨ ਦਾ, ਤੁਸੀਂ ਇੱਕ ਨਿਊਟ੍ਰੀਐਂਟ ਵੱਧ ਪਾ ਵੀ ਦਿੱਤਾ, ਕਿਸੇ ਹੋਰ ਚੀਜ਼ ਦੀ ਅੰਦਰ ਘਾਟ ਆ, ਜਾਂ ਮੰਨ ਲਓ ਪਾਣੀ ਦੀ ਹੀ ਕਮੀ ਆ ਗਈ ਵੀ ਜਿਹਦੇ ਕਰਕੇ ਪ੍ਰੋਡਕਟਿਵਿਟੀ ਪੋਟੈਂਸ਼ੀਅਲ ਇਹਨਾਂ ਨਹੀਂ ਰਹਿ ਸਕਿਆ, ਫਿਰ ਉਹ ਤੁਹਾਨੂੰ ਵੱਧ ਨਾਈਟ੍ਰੋਜਨ ਪਾਈ ਦਾ ਵੀ ਕੋਈ ਫਾਇਦਾ ਨਹੀਂ। ਸੋ ਰਿਸੋਰਸ ਯੂਟਿਲਾਈਜੇਸ਼ਨ ਜਿਹੜੀ ਆ ਉਹਦੀ ਐਫੀਸ਼ੀਐਂਸੀ ਵਧਾਉਣੀ ਪੈਂਦੀ। ਡਾਕਟਰ ਰਿਆਨ, ਇੱਥੇ ਕਈ ਵਾਰੀ ਇਹ ਚੀਜ਼ਾਂ ਕਹਿ ਦੇਣੀਆਂ ਸੌਖੀਆਂ, ਵੇਖਣ ਨੂੰ ਜਾਂ ਕਰਨ ਨੂੰ ਓਵਰਵੈਲਮਿੰਗ ਜਿਹੜੀਆਂ ਲੱਗਦੀਆਂ, ਇਹ ਚੀਜ਼ਾਂ ਦੇ ਲਈ ਸਲਾਹ ਵੀ ਕਿਸੇ ਨਾਲ ਹੋ ਸਕਦੀ ਆ, PCA ਹੋਰ ਜਾਂ ਇਹਨਾਂ ਦੇ ਨਾਲ, ਜਾਂ ਕੋਈ ਜਿੱਦਾਂ ਪੱਗ ਵੱਲੋਂ ਵੀ ਕੋਈ ਇਦਾਂ ਦੇ ਰਿਸੋਰਸਿਸ ਅਵੇਲੇਬਲ ਹੈਗੇ? ਦੇਖੋ ਪੱਗ ਵੱਲੋਂ ਵੀ ਜਿੰਨਾ ਕੁ ਰਿਸੋਰਸਿਸ ਅਵੇਲੇਬਲ ਹੋ ਰਿਹਾ, ਸਾਰਾ ਨਹੀਂ ਹੈਗਾ ਪਰ ਹੋ ਰਿਹਾ। ਤੇ ਬਾਕੀ ਤੁਸੀਂ ਪੱਗ ਵਰਗੇ ਪਲੇਟਫਾਰਮ ਤੇ ਜੇ ਆਉਂਦੇ ਜੇ, ਤੁਸੀਂ ਨਾਲ ਦੇ ਗਰੋਅਰਸ ਨਾਲ ਡਿਸਕਸ ਕਰ ਸਕਦੇ ਜੇ ਵੀ ਜਿਹਨੇ ਕਿਸੇ ਨੇ ਟਰਾਈ ਕੀਤਾ ਹੈ, ਬਿਲਕੁਲ ਤੁਸੀਂ ਉਹਨਾਂ ਤੋਂ ਇੰਸਪੀਰੇਸ਼ਨ ਲੈ ਸਕਦੇ ਜੇ, ਜਾਂ ਸਾਡੇ ਨਾਲ ਡਿਸਕਸ ਕਰਕੇ ਤੁਹਾਨੂੰ ਹੋਰ ਨਹੀਂ ਤੇ ਸਿੱਧੇ ਰਾਹ ਪਾਇਆ ਜਾ ਸਕਦਾ ਕਿ ਇਦਾਂ ਦਾ ਕੰਮ ਹੋਇਆ ਆ, ਤੁਸੀਂ 1-2 ਕਿੱਲਿਆਂ 'ਚ ਆਪ ਟਰਾਈ ਕਰਕੇ ਦੇਖੋ ਵੀ ਕਿਵੇਂ ਦਾ ਤੁਹਾਨੂੰ ਰਿਜ਼ਲਟ ਮਿਲਦਾ ਹੈ। ਨਹੀਂ ਤੇ UC ਕੋਆਪਰੇਟਿਵ ਐਕਸਟੈਂਸ਼ਨ ਦੇ ਸਭ ਤੋਂ ਵਧੀਆ ਸੋਰਸ ਜਿਹੜੇ ਆ ਉਹ ਤੁਹਾਡੇ ਫਾਰਮ ਐਡਵਾਈਜ਼ਰ ਨੇ। ਹਰ ਇੱਕ ਫਾਰਮ ਐਡਵਾਈਜ਼ਰ ਕੋਲ ਇੱਕ ਸਪੈਸ਼ਲ ਸਕਿੱਲ ਸੈੱਟ ਹੈਗਾ ਆ, ਸਿਰਫ ਤੁਹਾਨੂੰ ਉਹਨਾਂ ਨਾਲ ਮਿਲ ਕੇ ਟਾਈਮ ਕੱਢ ਕੇ ਉਹਨਾਂ ਨਾਲ ਬਹਿ ਕੇ ਉਹਨਾਂ ਤੋਂ ਸਿੱਖਣਾ ਪੈਣਾ। ਪਰ ਇਹ ਵੇਖਣ ਵਾਲੀ ਗੱਲ ਆ ਕਿ ਤੁਹਾਨੂੰ ਸਿੱਖਣ ਵਾਸਤੇ, ਉਹਨਾਂ ਕੋਲੋਂ ਸਿੱਖਣ ਵਾਸਤੇ ਤੁਹਾਨੂੰ ਪਹਿਲਾਂ ਆਪ ਆਪਣੀ ਫਸਲ ਬਾਰੇ, ਆਪਣੇ ਖੇਤਾਂ ਬਾਰੇ ਕਿੰਨਾ ਕੁ ਪਤਾ ਹੋ ਸਕਦਾ, ਜਿੰਨਾ ਉਹਨਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਮਿੱਟੀ ਕਿੱਦਾਂ ਦੀ ਆ, ਮੈਨੇਜਮੈਂਟ ਕਿੱਦਾਂ ਦੀ ਆ, ਹਿਸਟਰੀ ਕਿਵੇਂ ਦੀ ਆ, ਸੋ ਇਹ ਸਾਰੀ ਡਿਟੇਲ ਤੁਹਾਨੂੰ ਆਪ ਪਤਾ ਹੋਣੀ ਚਾਹੀਦੀ ਹੈ। ਸੋ ਥੋੜਾ ਜਿਹਾ ਮੈਂ ਇੱਥੇ ਐਡ ਕਰਦਾ ਵੀ ਜਿਹੜਾ ਆਪਾਂ ਇਸ ਸਿਚੁਏਸ਼ਨ 'ਚ ਆਏ ਕਿਉਂ ਆ, ਇੱਕ ਨਾਲ ਇਹ ਏਕੜੇਜ ਨਹੀਂ ਵਧਣ ਦਾ ਇੱਕ ਜਿਹੜਾ ਹਿਡਨ ਰੀਜ਼ਨ ਆ, ਉਹ ਇਹ ਵੀ ਆ ਕਿ ਕੁਛ ਟਾਈਮ ਹੁੰਦਾ ਸੀ ਜਦੋਂ ਐਗਰੀਕਲਚਰ ਹੁੰਦੀ ਸੀ, ਖੇਤੀਬਾੜੀ ਹੁੰਦੀ ਸੀ, ਪ੍ਰੋਫੈਸ਼ਨ ਖੇਤੀਬਾੜੀ ਕਰਨ ਵਾਲਿਆਂ ਦਾ, ਪਰ ਇਨਵੈਸਟਮੈਂਟ ਪਰਪਸਿਸ ਦੇ ਨਾਲ ਤੇ ਜਾਂ ਕਹਿ ਲਓ ਆਪਣਾ ਖੂਨ ਹੀ ਇਦਾਂ ਦਾ ਵੀ ਸਾਨੂੰ ਸਾਰਿਆਂ ਨੂੰ, ਅਸੀਂ ਜੋ ਮਰਜ਼ੀ ਜੌਬ ਕਰਦੇ ਹੋਈਏ, ਸਾਨੂੰ ਇਹ ਹੁੰਦਾ ਵੀ ਅਸੀਂ ਖੇਤ ਲੈਣੇ ਆ, ਵੀ ਖੇਤੀ ਕਰਨੀ ਆ। ਪਰ ਇਹ ਬਦਾਮਾਂ ਦੀ ਖੇਤੀ ਇਦਾਂ ਦਾ ਤੇ ਸਿਸਟਮ ਹੈ ਨਹੀਂ ਕਿ ਤੁਸੀਂ ਇੱਕ ਵਾਰੀ ਲਾਤੇ ਤੇ ਆਟੋ ਪਾਇਲਟ ਤੇ ਚੱਲੀ ਜਾਣੇ। ਇਹ ਸਭ ਤੋਂ ਵੱਡੀ ਜਿਹੜਾ ਇਹਦਾ ਰੀਜ਼ਨ ਹੈ, ਉਹ ਸਾਡੀ ਇਹ ਗਲਤੀ ਹੋਈ ਹੈ ਐਜ਼ ਅ ਪੰਜਾਬੀ ਗਰੋਅਰ, ਐਜ਼ ਅ ਪੰਜਾਬੀ ਕਮਿਊਨਿਟੀ, ਵੀ ਅਸੀਂ ਇਹ ਸੋਚਿਆ ਵੀ ਲਾ ਕੇ ਤੇ ਛੱਡ ਦੋ ਤੇ ਸਾਲ 'ਚ ਇੱਕ ਵਾਰੀ ਜਾ ਕੇ ਝਾੜਨੇ ਆ ਤੇ ਪੈਸੇ ਆ ਜਾਣੇ ਆ। ਇਹ ਸਟ੍ਰੈਟਜੀ ਜਿਹੜੀ ਆ ਜਾਂ ਇਹ ਸੋਚ ਸਾਡੀ ਉਹ ਗਲਤ ਸੀਗੀ। ਇਹ 100% ਐਫਰਟ ਮੰਗਣ ਵਾਲਾ ਸਿਸਟਮ ਆ, ਸੈਟਅਪ ਆ। ਤੁਸੀਂ ਪਾਰਟ ਟਾਈਮ ਜਾਂ ਇਹਨੂੰ ਇਨ ਐਬਸਟੈਂਸ਼ੀਆ ਨਹੀਂ ਕਰ ਸਕਦੇ, ਵੀ ਤੁਸੀਂ ਆਪ ਕੋਈ ਹੋਰ ਜੌਬ ਕਰ ਰਹੇ, ਸ਼ਹਿਰ 'ਚ ਬੈਠੇ ਜਾਂ ਤੁਸੀਂ ਫਾਰਮ ਤੇ ਹੈ ਹੀ ਨਹੀਂ, ਹਫ਼ਤੇ 'ਚ ਘੱਟੋ ਘੱਟ 2-3 ਦਿਨ ਤੁਹਾਨੂੰ ਪਤਾ ਨਹੀਂ ਵੀ ਫਾਰਮ ਤੇ ਕੀ ਹੋ ਰਿਹਾ, ਤੁਸੀਂ ਠੇਕੇ ਤੇ ਵੀ ਮੈਨੇਜ ਕਰਵਾ ਰਹੇ ਜੇ ਤਾਂ ਵੀ, ਜਾਂ ਤੁਸੀਂ ਆਪ ਕਿਸੇ ਹੋਰ ਨੂੰ ਡੈਲੀਗੇਟ ਕੀਤਾ, ਜਦ ਤੱਕ ਤੁਸੀਂ ਇਸ ਚੀਜ਼ ਦੇ ਵਿੱਚ ਇਨਵੋਲਵ ਨਹੀਂ ਹੁੰਦੇ, ਤਦ ਤੱਕ ਤੁਸੀਂ ਆਪਣੀ ਪ੍ਰੋਫਿਟੇਬਿਲਿਟੀ ਜਿਹੜੀ ਹੈਗੀ ਨਹੀਂ ਉਹ ਨਹੀਂ ਬਣਾ ਸਕਦੇ।
ਖੇਤੀ ਖਸਮਾਂ ਸੇਤੀ, ਬਿਲਕੁਲ ਐਗਜ਼ੈਕਟਲੀ। ਨੇ ਉਹ ਤੋਂ ਬਗੈਰ ਗੱਲ ਨਹੀਂ ਬਣਨੀ। ਪਰ ਹੱਥੀਂ ਵਣਜਸ ਨਹੀਂ ਖੇਤੀ, ਕਦੇ ਨਾ ਹੁੰਦੇ ਬੱਤੀਆਂ ਤੇਤੀ, ਖੇਤੀ ਖਸਮਾਂ ਸੇਤੀ। ਬਿਲਕੁਲ ਇਹ ਆਪ ਕਰਨ ਵਾਲਾ ਕੰਮ, ਆਪ ਕੰਮ ਕਰਨ ਵਾਲਾ, ਤੇ ਮਿੱਟੀ ਜੇ ਨਾਲ ਆਪ ਮਿੱਟੀ ਕਰਨਾ ਤੇ ਤੁਹਾਨੂੰ ਆਪ ਪਤਾ ਵੀ ਹੋਣਾ ਚਾਹੀਦਾ। ਪਤਾ ਹੋਣਾ ਚਾਹੀਦਾ, ਤੇ ਜੇ ਆਪ ਤੁਹਾਨੂੰ ਪਤਾ ਨਹੀਂ ਤੇ ਮੇਰੇ ਦੱਸਿਆ ਤੁਹਾਨੂੰ ਸਮਝ ਨਹੀਂ ਲੱਗੀ। ਉਹ ਕਰਨਾ ਹੀ ਕਰਕੇ ਹੀ ਜਿਹੜਾ ਉਹ ਨਾਲ ਦੇ ਨਾਲ ਐਕਸਪੀਰੀਅੰਸ ਜਿਹੜਾ ਉਹ ਲੈਣਾ ਪੈਣਾ ਆ। ਤੇ ਕੰਨ ਖੋਲ ਕੇ ਰੱਖੋ, ਤੋਂ ਭਾਵ ਇਹ ਵੀ ਸਾਰਿਆਂ ਦੀਆਂ ਸੁਣੋ, ਦੇਖੋ ਤੁਹਾਡੇ ਖੇਤ ਦੇ ਲਈ ਕਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਸਭ ਤੋਂ ਵਧੀਆ ਬੈਨੀਫੀਸ਼ੀਅਲ ਆ, ਕਿਉਂਕਿ ਤੁਹਾਡੇ ਖੇਤਾਂ ਨੂੰ ਤੁਹਾਡੇ ਤੋਂ ਵਧੀਆ ਹੋਰ ਕੋਈ ਨਹੀਂ ਜਾਣਦਾ, ਤੇ ਤੁਹਾਨੂੰ ਇਹ ਪਤਾ ਵੀ ਕਿਹੜਾ ਉਹਦਾ ਹਿੱਸਾ ਚੰਗਾ ਆ, ਕਿਹੜਾ ਮਾੜਾ ਆ, ਕਿੱਥੇ ਕਿਵੇਂ ਆ, ਕਿੱਥੇ ਕਿੱਦਾਂ ਕਿਤੇ ਆ, ਤੁਹਾਨੂੰ ਉਹਦਾ ਫਰਕ ਲੱਗਦਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਅਪਣਾ ਕੇ ਤੇ ਇਹਨੂੰ ਹੋਰ ਜ਼ਿਆਦਾ ਉੱਤਮ, ਉਹਨੂੰ ਹੋਰ ਜ਼ਿਆਦਾ ਬੈਨੀਫੀਸ਼ੀਅਲ, ਪ੍ਰੋਫਿਟੇਬਲ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਚਾਹੀਦੀ ਆ। ਤੇ ਬਾਕੀ ਨਵੀਆਂ ਤੋਂ ਨਵੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ, ਚਾਹੇ ਸਟੱਡੀਜ਼ ਆ ਰਹੀਆਂ, ਰਿਸਰਚ ਆ ਰਹੀਆਂ, ਜਾਂ ਇਹਦਾ ਕੋਈ ਵਿਕਲਪ ਆ ਰਿਹਾ ਆ, ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਰੱਖਣੀ ਚਾਹੀਦੀ ਆ। ਉਹ ਇੱਕ ਗੱਲ ਆ ਡਾਕਟਰ ਯਾਰ, ਵੀ ਆਪਾਂ ਇੱਥੋਂ ਬੈਠੇ ਕਿਸਾਨ ਵੀ ਜਿਹੜੇ ਆ ਉਹ ਪੰਜਾਬ ਵਾਲਿਆਂ ਨੂੰ ਤਾਂ ਕਹਿ ਦਿੰਦੇ ਆ ਵੀ ਭਾਈ ਤੁਸੀਂ ਝੋਨਾ ਛੱਡ ਦਿਓ, ਤੁਸੀਂ ਆ ਦੋਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਜਾਓ, ਪਰ ਆਪ ਕਈ ਵਾਰੀ ਇੱਥੇ ਕਰਨ ਨੂੰ ਆਪਾਂ ਪਿੱਛੇ ਰਹਿ ਜਾਂਦੇ ਆ। ਇੱਥੇ ਮੈਂ ਥੋੜੀ ਜੀ ਛੋਟੀ ਜਿਹੀ ਹੋਰ ਗੱਲ ਐਡ ਕਰਦੇ ਆ ਕਿ ਜਿਹੜਾ ਮੈਂ ਕਿਹਾ ਨਾ ਵੀ ਤੁਸੀਂ ਖਰਚਾ ਆਪਣਾ ਘਟਾਉਣਾ ਆ, ਸੋ ਉਹਦੇ ਨਾਲ ਲੱਗਦੀ ਗੱਲ ਇਹ ਆ ਕਿ ਜੇ ਤੁਸੀਂ ਖਰਚਾ ਘਟਾ ਕੇ ਆਪਣੇ ਜਾਣ ਕੇ ਆਪਣਾ ਖਰਚਾ ਘਟਾ ਕੇ ਆਪਣੇ ਬਦਾਮਾਂ ਨੂੰ 2500 ਪਾਉਂਡ ਕਿੱਲੇ ਤੋਂ ਮੰਨ ਲਓ 1500 ਪਾਉਂਡ ਕਿੱਲੇ ਤੇ ਲੈ ਆਉਂਦੇ ਜੇ, ਪ੍ਰੋਡਕਟਿਵਿਟੀ ਘਟਾ ਲਈ, ਨਾਲ ਹੀ ਖਰਚਾ ਘਟਾ ਲਿਆ, ਤੇ ਉਹਦੇ ਨਾਲ ਇਹ ਕੀ ਹੋਣਾ, ਜੇ ਮੰਨ ਲਓ 15-20% ਏਕਰੇਜ ਦੇ ਉੱਤੇ ਇਦਾਂ ਹੋਣ ਲੱਗ ਜਾਂਦਾ ਆ, ਤੇ ਉਹ ਏਕੜੇਜ ਤੇ ਨਹੀਂ ਘਟੀ, ਪਰ ਉਹ ਸਪਲਾਈ ਘਟ ਜਾਣੀ। ਸੋ ਉਹਦੇ ਨਾਲ ਏਕੜੇਜ ਘਟਾਏ ਤੋਂ ਬਿਨਾਂ ਤੁਸੀਂ ਆਪਣੀ ਜਿਹੜੀ ਡਿਮਾਂਡ ਐਂਡ ਸਪਲਾਈ ਸਿਚੁਏਸ਼ਨ ਨੂੰ ਥੋੜਾ ਜਿਹਾ ਫੇਵਰੇਬਲ ਕਰ ਸਕਦੇ ਹੋ। ਹੁਣ ਇੱਥੇ ਨਾ ਇਹ ਟ੍ਰਿਕ ਆਈ ਥਿੰਕ ਸਮਝਣ ਦੀ ਲੋੜ ਆ ਵੀ ਤੁਸੀਂ ਝਾੜ ਦੇ ਵਿੱਚ 1000 ਪਾਉਂਡ ਘਟਾ ਲਿਆ, ਉਹਦਾ ਓਵਰਆਲ ਕੁਛ ਐਕਸ ਵੈਲਿਊ ਜਿਹੜੀ ਉਹ ਬਣ ਜਾਂਦੀ ਆ ਵੀ ਉਹ ਇੰਨੇ ਕੁ ਮਿਲ ਜਾਣੇ ਉਹਦੇ ਆਪਾਂ ਨੂੰ, ਹਨਾ। ਉਹੀ ਜੇ ਤੁਹਾਡੀ ਇਨਪੁਟ ਵੀ ਉਨੀ ਬਰਾਬਰ ਆ, ਫਿਰ ਤਾਂ ਮੈਨੂੰ ਲੱਗਦਾ ਫਾਇਦੇਮੰਦ ਹੀ ਆ, ਬਰਾਬਰ। ਇਹੋ ਤੇ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ $1.5 ਨੂੰ ਪਾਉਂਡ ਤੁਹਾਡੇ ਬਦਾਮ ਵਿਕਦੇ ਆ, ਤੇ ਤੁਸੀਂ ਉਸ ਪਾਉਂਡ ਨੂੰ ਜਾਂ 1 ਪਾਉਂਡ ਨੂੰ ਪ੍ਰੋਡਿਊਸ ਕਰਨ ਨੂੰ ਤੁਹਾਡਾ ਖਰਚਾ ਕਿੰਨਾ ਉਨਾ ਹੀ ਲੱਗ ਰਿਹਾ, ਤੇ ਫਿਰ ਜੇ 2500 ਪਾਉਂਡ ਤੇ ਤੁਹਾਡਾ ਵੱਧ ਨੁਕਸਾਨ ਹੋ ਰਿਹਾ, ਤੇ 1500 ਪਾਉਂਡ ਤੇ ਤੁਸੀਂ ਹੋਰ ਨਹੀਂ ਕੁਝ, ਤਾਂ ਆਪਣਾ ਨੁਕਸਾਨ ਹੀ ਘਟਾ ਸਕਦੇ। ਜੇ ਫਾਇਦਾ ਨਹੀਂ ਵਧਾਉਣਾ ਤੇ ਆਪਣਾ ਨੁਕਸਾਨ ਹੀ ਘਟਾਓ। ਬਿਲਕੁਲ, ਉਹ ਵੀ ਫਾਇਦਾ ਹੀ ਆ, ਉਹ ਵੀ ਫਾਇਦਾ ਹੀ ਆ। ਬਿਲਕੁਲ। ਤੇ 2-3 ਸਾਲ ਇਦਾਂ ਕਰੋ, ਮਾਰਕੀਟ ਥੋੜੀ ਜਿਹੀ ਸਟੇਬਲਾਈਜ਼ ਹੋ ਜੂਗੀ, ਤੇ ਪ੍ਰਾਈਸਿਸ ਆਪੇ ਵੱਧ ਜਾਣਗੇ। ਜਿਵੇਂ ਜਿਵੇਂ ਫਿਰ ਇਕਨੋਮਿਕਸ ਨੂੰ ਸਟੱਡੀ ਕਰੋ ਵੀ ਹਾਂ ਵੀ ਹੁਣ ਮੈਂ 2500 ਪਾਉਂਡ ਤੱਕ ਜਾ ਸਕਦਾ, ਉਹਦੇ ਵਾਸਤੇ ਮੈਨੂੰ ਕਿੰਨਾ ਇਨਪੁਟ ਹੋਰ ਪਾਉਣਾ ਪੈਣਾ, ਕਿਉਂਕਿ ਜਦੋਂ ਦੇਖੋ ਤੁਸੀਂ ਇਨਪੁਟ ਘੱਟ ਯੂਜ਼ ਕੀਤੀਆਂ, ਤੁਹਾਡੀਆਂ ਇਨਪੁਟ ਦੀਆਂ ਪ੍ਰਾਈਸਿਸ ਵੀ ਡਾਊਨ ਆ ਜਾਣੀਆਂ। ਉਹ ਤੇ ਹੈ ਹੀ, ਉੱਥੇ ਤੁਸੀਂ ਉਹ ਬਚਤ ਕਰਨੀ। ਦੂਜੇ ਪਾਸੇ ਜਦੋਂ ਤੁਹਾਡੇ ਬਦਾਮ ਝੜਨਗੇ ਘੱਟ, 1-2-4 ਡਿਮਾਂਡ ਸਪਲਾਈ ਥੋੜੀ ਬੈਲੈਂਸ ਹੋ, 1-2-4 ਮਿਲੀਅਨ ਪਾਉਂਡ ਮਾਰਕੀਟ ਦੇ ਵਿੱਚ ਹਰ ਸਾਲ ਬਦਾਮ ਘੱਟ ਆਉਣ ਲੱਗ ਗਿਆ, ਏਕੜੇ ਜੋਨੀ ਵੀ ਰਹਿੰਦੀ ਆ ਜਾਂ ਵੱਧਦੀ ਵੀ ਆ, ਜੇ ਮੰਨ ਲਓ, ਤੇ ਉਨੀ ਉਹਦੀ ਡਿਮਾਂਡ ਤੇ ਉਨੀ ਆ, ਉਨੀ ਉਹਦੀ ਪ੍ਰਾਈਸ ਦੇ ਵਿੱਚ ਫਰਕ ਪੈਣ ਲੱਗ ਜੂਗਾ। ਡਿਮਾਂਡ ਸਪਲਾਈ ਬੈਲੈਂਸ ਹੋ, ਥੋੜਾ ਜਿਹਾ ਬੈਲੈਂਸ ਉਸ ਹਿਸਾਬ ਨਾਲ ਫੇਵਰੇਬਲ ਹੋ ਜਾਊਗਾ। ਸੋ ਇੱਕ ਦੇ ਕੀਤਾ ਨਹੀਂ ਹੈ ਹੋਣਾ, ਪਰ ਮੰਨ ਲਓ, ਹਾਂਜੀ ਇਹ ਤੇ ਹੈ, ਪਰ ਇਹ ਵੀ ਇੱਕ ਦੇ ਨਾਲ ਕਿਤੇ ਉਹਨੂੰ ਆਪ ਨੂੰ ਤੇ ਇੰਨਾ ਫਰਕ ਪਤਾ ਲੱਗਣ ਲੱਗ ਜੂਗਾ ਵੀ ਉਹਦੇ ਲਾਸਿਸ ਘਟੇ ਆ। ਇੰਡੀਵਿਜੂਅਲ ਲੈਵਲ ਤੇ ਤੁਸੀਂ ਆਪਣਾ ਲਾਸ ਜਿਹੜਾ ਉਹ ਘਟਾ ਸਕਦੇ ਆ, ਬਾਕੀ ਆਪਣਾ ਥੋੜਾ ਐਫਰਟ ਮੈਨੇਜ ਕਰ ਸਕਦੇ। ਹਾਂਜੀ ਬਿਲਕੁਲ, ਘੁੰਮ ਫਿਰ ਲਿਓ ਫਿਰ ਕਿਤੇ, ਨਹੀਂ ਘੁੰਮ ਫਿਰ ਨਾਲੋਂ ਚੰਗਾ ਜੌਬ ਕਰ ਲਓ ਹੋਰ, ਜਾਂ ਲਰਨ ਕਰ ਲਓ ਉਸ ਕਮੋਡਿਟੀ ਬਾਰੇ, ਉਹਦੇ ਬਾਰੇ ਜਿਹੜਾ ਬਿਲਕੁਲ ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਆ। ਕਿਉਂਕਿ ਜ਼ੋਰ ਲੱਗਾ ਰਹਿੰਦਾ ਡਾਕਟਰ ਯਾਰ ਵੀ ਯੀਲਡ ਕਿੱਦਾਂ ਵਧਾਉਣੀ ਆ, ਯੂਨੀਵਰਸਿਟੀਜ਼ ਦਾ ਵੀ ਇੱਥੇ ਜ਼ੋਰ ਲੱਗਾ ਆ, ਈਵਨ ਜਿਹੜਾ ਕਿਸਾਨ ਆ, ਫਾਰਮਰ ਆ, ਉਹਦਾ ਵੀ ਇਸੇ ਤੇ ਜ਼ੋਰ ਲੱਗਾ ਆ। ਜੇ ਪਿਛਲੇ ਸਾਲ 2000 ਸੀ ਤੇ ਇਸ ਵਾਰ 2500 ਕਿੰਨਾ, ਜੇ 2500 ਵਾਲੇ ਨੇ 3000 ਤੇ 3000 ਨੇ 3500 ਨੂੰ ਜਾਣਾ, ਤੇ 3500 ਵਾਲੇ ਨੇ 4000 ਨੂੰ ਜਾਣਾ। ਟਿਕਾ ਕਿਸੇ ਨੂੰ ਵੀ ਨਹੀਂ ਆ, ਤੇ ਪਰ ਉਹ ਓਵਰਆਲ ਆਪਾਂ ਡਿਮਾਂਡ ਐਂਡ ਸਪਲਾਈ ਨੂੰ ਉਹਦੇ ਨਾਲ ਜਿਹੜਾ ਖਰਾਬ ਹੋ ਜਾਂਦਾ, ਆਪ ਨੂੰ ਹੀ ਹੋਰ ਡੂੰਘੇ ਖੂਹ ਪੁੱਟਣ ਵਾਲੀ ਗੱਲ ਹੈ ਆਪਣੇ ਵਾਸਤੇ। ਸੋ ਇਹ ਕਾਰਪੋਰੇਟ ਵਰਲਡ ਦੇ ਵਿੱਚ, ਮਾਡਰਨ ਐਗਰੀਕਲਚਰ ਦੇ ਵਿੱਚ ਬੜਾ ਇੱਕ ਡਰਾਬੈਕ ਹੈ ਕਿ ਅਸੀਂ ਸਸਟੇਨੇਬਿਲਿਟੀ ਨਹੀਂ ਦੇਖ ਰਹੇ। ਅਸੀਂ ਸਿਰਫ ਯੀਲਡ ਦੇ ਮਗਰ ਪੈ ਗਏ, ਅਸੀਂ ਪ੍ਰੋਫਿਟੇਬਿਲਿਟੀ ਦੇ ਮਗਰ ਨਹੀਂ ਪਏ। ਗਰੋਅਰ ਨੂੰ ਇਹ ਸੋਚਣਾ ਪੈਣਾ ਆ। ਹੁਣ ਫੋਰਡ ਮੋਟਰ ਕੰਪਨੀ ਵਾਲੇ ਆ, ਉਹ ਕਹਿੰਦੇ ਵੀ ਸਾਨੂੰ ਇਲੈਕਟ੍ਰਿਕ ਕਾਰ ਬਣਾਉਣ ਦੇ ਵਿੱਚ ਇੰਨਾ ਨੁਕਸਾਨ ਹੋ ਰਿਹਾ, ਇੱਕ ਕਾਰ ਦੇ ਵਿੱਚ ਅਸੀਂ ਕਾਰਾਂ ਬਣਾਉਣੀਆਂ ਨਹੀਂ। ਤੁਸੀਂ 3500 ਪਾਉਂਡ ਬਣਾਉਣ ਵਾਸਤੇ ਇੰਨਾ ਨੁਕਸਾਨ ਕਿਉਂ ਝੱਲਦੇ? ਤੁਸੀਂ 1500 ਪਾਉਂਡ ਤੇ ਆ ਜਾਓ ਹਾਂ 2 ਸਾਲ, ਉਹਨਾਂ ਖਰਚਾ ਘਟਾ ਲਓ। ਸੋ ਇਹ ਜਿਹੜਾ ਬਿਜ਼ਨਸ ਆ ਉਹਨੂੰ ਬਿਜ਼ਨਸ ਦੇ ਵਾਂਗੂ ਰਨ ਕਰੋ। ਜਿਹੜੀਆਂ ਬਿਜ਼ਨਸ ਵਾਲੀਆਂ ਕੰਪਨੀਆਂ ਉਹ ਡਿਸੀਜਨਸ ਇਸ ਹਿਸਾਬ ਨਾਲ ਹੀ ਜਿਹੜੀਆਂ ਉਹ ਲੈਂਦੀਆਂ। ਆਪਾਂ ਕਈ ਵਾਰੀ ਸੁਣਦੇ ਹਾਂ ਕਿੰਨੇ ਲੇ ਆਫ ਦੀਆਂ ਖਬਰਾਂ ਆਉਂਦੀਆਂ, ਪੂਰੇ ਦਾ ਪੂਰਾ ਜਿਹੜਾ ਗਰੁੱਪ ਆ ਉਹ ਝਾੜ ਦਿੱਤਾ ਜਾਂਦਾ ਆ। ਉਹ ਪਿੰਕ ਸਲਿੱਪ ਜਿਹੜੀ ਓਵਰਨਾਈਟ ਜਿਹੜਾ ਰਾਤੋਂ ਰਾਤ ਜਿਹੜੇ ਉਹ ਕਰ ਦਿੱਤੇ ਜਾਂਦੇ ਆ। ਉਹਦੇ 'ਚ ਕਾਰਨ ਇਹੀ ਆ ਵੀ ਘਾਟਾ ਨਹੀਂ ਅਸੀਂ ਝੱਲਣਾ,
ਇਵੈਂਚੁਅਲੀ ਉਹਨਾਂ ਨੂੰ ਬਾਟਮ ਲਾਈਨ ਦੇ ਨਾਲ ਮਤਲਬ ਆ ਬੈਨੀਫਿਟ ਜਿਹੜਾ ਉਹ ਕਿੱਦਾਂ ਜਿਹੜਾ ਉਹ ਹੋਵੇ। ਸੋ ਆਪਾਂ ਨੂੰ ਵੀ ਉਸ ਹਿਸਾਬ ਦੇ ਨਾਲ ਸਮਝ ਕੇ ਇਸ ਨੂੰ ਐਜ਼ ਅ ਬਿਜ਼ਨਸ ਦੇ ਤੌਰ ਦੇ ਉੱਤੇ ਰਨ ਕਰੀਏ। ਨੰਬਰਸ ਦੀ ਗੇਮ ਹੈ ਇਹਦੇ ਵਿੱਚ, ਮਿਹਨਤ ਤੁਹਾਡੀ ਉਹ ਨਾਲ ਆ। ਕਈ ਦੀ ਆਪਾਂ ਮਿਹਨਤ ਆਪਣੀ ਗਿਣਦੇ ਹੋਈ ਨਹੀਂ, ਆਪਣੇ ਲੇਬਰ ਆਵਰ ਤਾਂ ਜਿਹੜੇ ਉਹ ਆਪਾਂ ਪਾਉਂਦੇ ਹੀ ਉਹ ਨਹੀਂ ਵੀ ਆ। ਪਾਉਣੇ ਬਹੁਤ ਜ਼ਰੂਰੀ ਹੈ। ਉਹ ਉਤੋਂ ਹੀ ਪਤਾ ਲੱਗਦਾ ਵੀ ਅਸਲ 'ਚ ਆਪਾਂ ਕਿੱਥੇ ਖੜੇ ਆ, ਕਿੱਦਾਂ ਜਿਹੜਾ ਉਹ ਚੱਲ ਰਿਹਾ ਹੈਗਾ। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਡਾਕਟਰ ਰਿਆੜ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਨੂੰ ਆਪਾਂ ਜਿਹੜਾ ਉਹ ਜਾਰੀ ਰੱਖਾਂਗੇ। ਜ਼ਰੂਰ। ਜੁੜੇ ਰਹੋ ਇਦਾਂ ਹੀ ਸਰੋਤਿਓ ਪੰਜਾਬੀ ਰੇਡੀਓ USA ਨਾਲ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਆਪਣੇ ਨਾਲ ਜੁੜੇ ਹੋਏ ਨੇ ਡਾਕਟਰ ਰਣਜੀਤ ਰਿਆੜ ਜੀ। ਡਾਕਟਰ ਰਿਆੜ ਜੀ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਰਿਆੜ, ਆਪਾਂ ਪ੍ਰੋਗਰਾਮ ਤੋਂ ਪਹਿਲਾਂ ਜਿਹੜੀ ਆ ਬਦਾਮਾਂ ਨੂੰ ਲਾਹੇਵੰਦ ਬਣਾਉਣ ਦੀ ਗੱਲਬਾਤ ਕੀਤੀ, ਸਿਚੁਏਸ਼ਨ ਕਿੱਦਾਂ 'ਚ ਪਹੁੰਚੇ ਆਪਾਂ ਇੱਥੇ, ਉਹਦੇ ਬਾਰੇ ਚਰਚਾ ਕੀਤੀ ਤੇ ਥੋੜ੍ਹੇ ਤੁਸੀਂ ਵਿਕਲਪਾਂ ਦੀ ਜਿਹੜੀ ਗੱਲ ਕੀਤੀ ਵੀ ਕੀ ਕੁਛ ਜਿਹੜਾ ਉਹ ਕੀਤਾ ਜਾ ਸਕਦਾ। ਤੇ ਹੁਣ ਆਪਾਂ ਥੋੜ੍ਹਾ ਕਰੀਏ ਵੀ ਜਿਹੜੀ ਫਾਰਮ ਮੈਨੇਜਮੈਂਟ ਨੂੰ ਲੈ ਕੇ ਵੀ ਆਹ ਦਿਨ ਜੂਨ ਮਹੀਨੇ ਦੇ ਜਿਹੜੇ ਕੁਛ ਕੰਮ ਰਹਿ ਗਏ ਆ ਜਾਂ ਜੁਲਾਈ 'ਚ ਆਉਂਦੇ ਦਿਨਾਂ 'ਚ ਕੀ ਕੁਛ ਕਰਨ ਵਾਲਾ ਆ। ਹਾਂਜੀ, ਗਰੋਅਰਸ ਵਾਸਤੇ ਇੱਕ ਚੀਜ਼ ਕਾਫੀ ਫਾਇਦੇਮੰਦ ਹੋ ਸਕਦੀ ਆ ਕਿ ਤੁਸੀਂ ਆਪਣਾ ਕੈਲੰਡਰ ਜਾਂ ਕਹਿ ਲਓ ਸਕੈਜੂਲ ਬਣਾਇਆ ਹੋਵੇ ਬਈ ਕ੍ਰੌਪ ਦੇ ਨਾਲ ਕਿਸ ਹਿਸਾਬ ਨਾਲ ਚੱਲਣਾ ਆ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਤਾਂ ਕਿ ਤੁਸੀਂ ਉਹਨਾਂ ਚੀਜ਼ਾਂ ਵਾਸਤੇ ਪਹਿਲਾਂ ਤਿਆਰ ਰਹੋ, ਪਹਿਲਾਂ ਤੋਂ ਪ੍ਰੀਪੇਅਰਡ ਹੋ, ਤਾਂ ਕਿ ਬਾਅਦ ਦੇ ਵਿੱਚ ਤੁਹਾਨੂੰ ਕੈਚ ਅਪ ਨਾ ਕਰਨਾ ਪਵੇ। ਵੀ ਐ ਨਾ ਹੋਵੇ ਵੀ ਉਹਨੂੰ ਇੱਕ ਵਾਰੀ ਹੱਥੋਂ ਖੁੰਝਿਆ ਕੰਮ ਮੁੜ ਕੇ ਉਹ ਕਾਬੂ ਨਹੀਂ ਆਉਂਦਾ। ਸਹੀ ਗੱਲ। ਤੇ ਫਸਲ ਜਿਹੜੀ ਆ ਹਰ ਸਾਲ ਡਿਫਰੈਂਟ ਬਿਹੇਵ ਕਰਦੀ ਆ। ਮਤਲਬ ਜਿੱਦਾਂ ਬਲੂਮ ਹੀ ਆ, ਬਲੂਮ ਟਾਈਮ ਆਪਾਂ ਦੇਖਦੇ ਹਾਂ ਕਈ ਵਾਰੀ ਅਰਲੀ ਆ ਜਾਂਦਾ, ਕਈ ਵਾਰੀ ਟਾਈਮ ਤੇ ਹੁੰਦਾ, ਕਈ ਵਾਰੀ ਠੰਡ ਪੈਂਦੀ ਰਹਿੰਦੀ ਤੇ ਲੇਟ ਹੁੰਦਾ। ਉੱਦਾਂ ਹੀ ਫਸਲ ਦਾ ਜਿਹੜਾ ਪ੍ਰੋਗਰੈਸ਼ਨ ਆ ਕਿ ਨਹੀਂ, ਉਹ ਮੌਸਮ ਨਾਲ, ਟੈਂਪਰੇਚਰ ਨਾਲ, ਲਾਈਟ ਨਾਲ, ਹੀਟ ਯੂਨਿਟਸ ਨਾਲ ਬੇਸਿਕਲੀ ਉਹ ਰੈਗੂਲੇਟ ਹੋ ਜਾਂਦਾ ਹੈ। ਕਈ ਵਾਰੀ ਟਾਈਮ ਤੇ ਆਉਂਦਾ ਆ, ਹਰ ਸਾਲ ਹਮੇਸ਼ਾ ਉਹਨਾਂ ਦਿਨਾਂ 'ਚ ਨਹੀਂ ਆਊਗਾ। ਕਈ ਵਾਰੀ ਹਫ਼ਤਾ ਅੱਗੋਂ ਹੋ ਗਿਆ, ਕਈ ਵਾਰੀ ਹਫ਼ਤਾ ਲੇਟ ਹੋ ਗਿਆ, ਕਈ ਵਾਰੀ ਉਸ ਤੋਂ ਵੀ ਥੋੜ੍ਹਾ ਜਿਹਾ ਪਛੇਤ ਹੋ ਜਾਂਦੀ ਆ। ਸੋ ਉਸ ਹਿਸਾਬ ਨਾਲ ਜੂਨ ਮਹੀਨੇ ਦੇ ਵਿੱਚ ਆਪਾਂ ਹੁਣ ਇਸ ਸਟੇਜ ਤੇ ਹੈਗੇ ਆ ਕਿ ਫਾਰਮਰਸ ਨੂੰ ਨੈਵਲ ਔਰੇਂਜ ਵਰਮ ਬਾਰੇ ਪੂਰਾ ਧਿਆਨ ਰੱਖਣ ਦੀ ਲੋੜ ਆ। ਜਿਹੜੇ ਟ੍ਰੈਪਸ ਆ ਉਹ ਤੁਹਾਡੇ ਲੱਗੇ ਹੋਣੇ ਚਾਹੀਦੇ, ਚੈੱਕ ਕਰਦੇ ਰਹੋ, ਮੇਲ ਵੀ ਤੇ ਫੀਮੇਲ ਵੀ, ਤੇ ਉਹਨਾਂ ਦੇ ਆਂਡਿਆਂ ਦਾ ਵੀ ਕਿੰਨੀ ਉਹਨਾਂ ਦੀ ਫਲਾਈਟ ਹੋ ਰਹੀ ਆ। ਉਹਦੇ ਵਿੱਚ ਵੀ ਇੱਕ ਮਾਡਲ ਆ ਵੀ ਜਿਹੜਾ ਗਰੋਇੰਗ ਡਿਗਰੀ ਡੇਜ਼ ਨਾਲ ਦੱਸ ਸਕਦਾ ਵੀ ਹਾਂ ਵੀ ਹੁਣ ਅਗਲੀ ਜਨਰੇਸ਼ਨ ਆਉਣ ਵਾਲੀ ਆ। ਉਸ ਹਿਸਾਬ ਨਾਲ ਆਪਣੀ ਸਕਾਊਟਿੰਗ ਕਰੋ, ਮੋਨੀਟਰਿੰਗ ਕਰੋ, ਸੈਂਪਲਿੰਗ ਕਰੋ ਕਿ ਕਿੰਨੇ ਨਟਸ ਜਿਹੜੇ ਆ ਜਾਂ ਕਿੰਨੇ ਐਗਸ ਆ ਜਿਹੜੇ ਉਹ ਤੁਹਾਨੂੰ ਲੱਭ ਰਹੇ ਆ। ਉਸ ਹਿਸਾਬ ਨਾਲ ਸਪਰੇਅ ਕਰਨ ਦੀ ਤਿਆਰੀ ਕਰੋ। ਇਸੇ ਤਰ੍ਹਾਂ ਹੀ ਕੀੜੀਆਂ ਦਾ ਵੀ ਤੁਸੀਂ ਪ੍ਰਬੰਧ ਪਹਿਲਾਂ ਕਰ ਸਕਦੇ। 2 ਸਪੀਸ਼ੀਜ਼ ਆ ਕੀੜੀਆਂ ਦੀਆਂ ਜਿਹੜੀਆਂ ਨੁਕਸਾਨ ਕਰਦੀਆਂ ਆ ਜੀ ਹਾਰਵੈਸਟ ਤੋਂ ਬਾਅਦ 'ਚ। ਪਰ ਉਹਦੀ ਤਿਆਰੀ ਜਿਹੜੀ ਆ ਤੁਹਾਨੂੰ ਹਾਰਵੈਸਟ ਤੋਂ ਪਹਿਲਾਂ ਕਰਨੀ ਪੈਣੀ। ਉਹ ਤਾਂ ਹੈ ਵੀ ਮਾਊਂਡਸ ਜਿਹੜੀਆਂ ਉਹ ਪਛਾਣ ਕੇ ਵੀ ਕਿਹੜੀਆਂ 2 ਤਰ੍ਹਾਂ ਦੀਆਂ ਮਾਊਂਡਸ ਆ। ਕਈ ਵਾਰੀ ਉਹਨਾਂ ਦੇ ਭਾਉਣਾ ਤੋਂ ਪਤਾ ਲੱਗ ਜਾਂਦਾ ਵੀ ਇਹ ਨੁਕਸਾਨ ਕਰਨ ਵਾਲੀਆਂ, ਤੇ ਉੱਥੇ ਉਸ ਹਿਸਾਬ ਨਾਲ ਬੇਟ ਪਾਓ। ਜਿੰਨਾ ਤੁਸੀਂ ਇਸ ਚੀਜ਼ ਨੂੰ ਵਧਣ ਦਿਓਗੇ ਓਨਾ ਹੀ ਇਹਨੇ ਵਧੀ ਜਾਣਾ, ਓਨਾ ਹੀ ਔਖਾ ਕੰਟਰੋਲ ਕਰਨਾ। ਤੇ ਬਾਅਦ ਦੇ ਵਿੱਚ ਇਹ ਦੇਖੋ ਐਨੂਅਲ ਕ੍ਰੌਪਸ ਆਪਾਂ ਕਹਿੰਦੇ ਆ ਕਿ ਕੰਬਾਈਨ ਦੀ ਜਿਹੜੀ ਕੈਲੀਬ੍ਰੇਸ਼ਨ ਆ ਵੀ ਜਦੋਂ ਕਣਕ ਆ ਜਾਂ ਝੋਨਾ ਆ, ਮੰਨ ਲਓ ਜਦੋਂ ਵੱਢਣਾ ਕਿ ਨਹੀਂ, ਉਸ ਤੋਂ ਪਹਿਲਾਂ ਜੇ ਤੁਸੀਂ ਕੰਬਾਈਨ ਸਹੀ ਤਰੀਕੇ ਨਾਲ ਕੈਲੀਬ੍ਰੇਟ ਨਹੀਂ ਕੀਤੀ ਤੇ ਤੁਸੀਂ ਪਲੀ ਪਲਾਈ ਫਸਲ ਜਿਹੜੀ ਆ ਖੇਤ ਛੱਡਣ ਵਾਲੀ ਗੱਲ ਆ। ਜਿਹੜੀ ਟੈਂਕੀ 'ਚ ਨਹੀਂ ਗਈ ਜਾਂ ਪਿੱਛੋਂ ਨਿਕਲ ਗਈ ਉਹ ਤੁਹਾਡੇ ਬੈਂਕ 'ਚ ਨਹੀਂ ਗਈ। ਬਦਾਮਾਂ ਦੇ ਵਿੱਚ ਇਹ ਐਨਾਲੋਜੀ ਕੀੜੀਆਂ ਨਾਲ ਢੁੱਕਦੀ ਆ। ਤੁਸੀਂ ਫਸਲ ਪਾਲੀ ਆ, ਝਾੜ ਵੀ ਦਿੱਤੀ ਆ, ਝਾੜਨ ਤੋਂ ਬਾਅਦ 'ਚ ਜਦੋਂ ਔਰਚਰਡ ਫਲੋਰ ਤੇ ਪਿਆ ਨੂੰ ਖਾ ਗਈ ਕੀੜੀ, ਉਹ ਤਾਂ ਫਿਰ ਉਹਨਾਂ ਦੀ ਹੋ ਗਈ, ਆਪਣੀ ਨਾ ਰਹੀ, ਉਹ ਫਿਰ ਤੁਹਾਡੇ ਖਾਤੇ 'ਚ ਤੇ ਨਾ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਕੀੜੀਆਂ ਦੀ ਜਿਹੜੀ ਮੋਨੀਟਰਿੰਗ ਆ ਉਹ ਕਰੋ। ਇੱਕ ਸਬ ਸੈਂਪਲ ਏਰੀਆ ਜਿਹੜਾ ਔਰਚਰਡ ਦਾ ਸੈਂਪਲ ਕਰੋ, ਦੇਖੋ ਉੱਥੇ ਕਿੰਨੇ ਕੁ ਪਾਉਣੇ ਆ ਜਾਂ ਹੌਟ ਸਪੌਟਸ ਆ ਉਹ ਦੇਖੋ, ਤੇ ਉਸ ਹਿਸਾਬ ਨਾਲ ਬੇਟਿੰਗ ਜਿਹੜੀ ਆ ਉਹ ਕਰਕੇ ਤੇ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਆ ਕੰਟਰੋਲ ਕਰੋ। ਜਿੱਦਾਂ ਹੀ ਸਪਾਈਡਰ ਮਾਈਟ ਮੋਨੀਟਰਿੰਗ ਤੇ ਹਲ ਰੌਟ ਦੀਆਂ ਸਪਰੇਜ਼ ਵੀ ਇਹਨਾਂ ਦਿਨਾਂ 'ਚ ਹੁੰਦੀਆਂ ਆ। ਗਰਾਊਂਡ ਸਕੁਇਰਲਸ ਜਿਹੜੇ ਗਾਲੜ ਆ ਉਹਨਾਂ ਦਾ ਵੀ ਇਸ ਸਟੇਜ ਤੇ ਟਾਈਮ ਇਹ ਆ ਕਿ ਉਹ ਬੇਟ ਨੂੰ ਰਿਸਪੌਂਡ ਕਰਨ ਲੱਗ ਜਾਂਦੀਆਂ ਆ। ਠੀਕ ਹੈ। ਸੋ ਜੇ ਬੇਟਿੰਗ ਕਰਨੀ ਆ ਤਾਂ ਆਹ ਸਹੀ ਟਾਈਮ ਹੈ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਆ ਉਹ ਵੀ ਕੰਟਰੋਲ 'ਚ ਰੱਖੋ। ਠੀਕ ਹੈ। ਤੇ ਆਪਣੇ ਨਾਲ ਆਈ ਥਿੰਕ ਡਾਕਟਰ ਰਿਆੜ ਕਾਲਰ ਵੀ ਆ, ਤੇ ਆਪਾਂ ਉਹਨਾਂ ਦੀ ਵੀ ਗੱਲ ਸੁਣ ਲੈਂਦੇ। ਜੇ ਉਹਨਾਂ ਦਾ ਕੋਈ ਕੁਐਸਚਨ ਵੀ ਆ ਤਾਂ ਉਹ ਕਾਲ ਕਰਕੇ ਸਰੋਤਿਓ ਜੇ ਤੁਹਾਡਾ ਵੀ ਕੋਈ ਕੁਐਸਚਨ ਆ ਤੁਸੀਂ ਵੀ ਪੁੱਛ ਸਕਦੇ ਆ ਡਾਕਟਰ ਰਣਜੀਤ ਰਿਆੜ ਉਹਨਾਂ ਨੂੰ। 4082725200 408 272 5200 ਦੇ ਉੱਤੇ ਕਾਲ ਕਰਕੇ। ਮੇਜਰ ਸਿੰਘ ਜੀ ਜੁੜੇ ਨੇ। ਹਾਂਜੀ ਮੇਜਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਸਾਡੇ ਨਾ ਚੈਰੀ ਦਾ ਪਲਾਂਟ ਆਇਆ ਆ ਬੂਟਾ, ਤੇ ਉਹ ਚੈਰੀਆਂ ਤਾਂ ਬਹੁਤ ਲੱਗਦੀਆਂ ਪਰ ਬੂਟੀਆਂ ਨਹੀਂ, ਫਰੂਟ ਛੋਟਾ ਰਹਿੰਦਾ ਆ। ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ? ਚੈਰੀ ਦਾ ਬੂਟਾ ਕਹਿੰਦੇ? ਹਾਂਜੀ ਚੈਰੀ। ਠੀਕ ਹੈ ਜੀ। ਤੇ ਇੱਕੋ ਬੂਟਾ ਹੀ ਆ ਤੇ ਫਲ ਕਾਫੀ ਲੱਗਿਆ? ਹਾਂਜੀ ਫਲ ਬਹੁਤ ਜ਼ਿਆਦਾ ਆ, ਪਰ ਉਹ ਮਸਲਾ ਇਹ ਆ ਤੇ ਨਾ ਤਾਂ ਮਿੱਠਾ ਹੁੰਦਾ ਨਾ ਉਹ ਇੰਨਾ ਸਵਾਦ ਹੀ ਖਾਣ ਨੂੰ। ਉਹ ਬੂਟਾ ਲਾਇਆ ਕਿੱਥੋਂ, ਲਿਆਂਦਾ ਕਿੱਥੋਂ ਸੀ? ਸੀਡ ਤੋਂ ਲਾਇਆ ਸੀ ਜਾਂ ਸਟੋਰ ਤੋਂ ਲਿਆ ਕੇ ਲਾਇਆ? ਇੱਥੇ ਨਰਸਰੀ ਚੋਂ ਲਿਆ ਕੇ ਲਾਇਆ ਸੀ। ਨਰਸਰੀ ਚੋਂ ਲਿਆ ਕੇ ਲਾਇਆ ਸੀ। ਤੇ ਤੁਸੀਂ ਦੱਸਿਆ ਵੀ ਸਵਾਦ ਨਹੀਂ ਗਾ, ਉਹਦੀ ਕੁਆਲਿਟੀ ਏਡੀ ਵਧੀਆ ਨਹੀਂ। ਨਹੀਂ ਮਤਲਬ ਚਲੋ ਹੋ ਸਕਦਾ, ਮੇਰਾ ਮਤਲਬ ਜੇ ਮੋਟਾ ਹੋਵੇ ਤੇ ਜਲਾ ਤੇ ਉਹ ਟੇਸਟੀ ਵੀ ਹੋਵੇ, ਉਹ ਛੋਟਾ ਰਹਿੰਦਾ, ਮਤਲਬ ਛੋਟਾ ਹੋ ਕੇ ਝੜ ਜਾਂਦਾ। ਅੱਛਾ, ਫਲ ਛੋਟਾ ਹੋ ਕੇ ਝੜ ਜਾਂਦਾ।
ਤੇ ਹਾਂਜੀ ਬੂਟੇ ਬਹੁਤ ਲੱਗਾ ਬੂਟੇ ਦਾ ਸਾਈਜ਼ ਕਿੰਨਾ ਗਿਆ ਤੇ ਉਮਰ ਕਿੰਨੀ ਗਿਆ? ਉਮਰ 5 ਸਾਲ ਹੈ ਜੀ। 5 ਸਾਲ। ਅੱਛਾ, ਤੇ ਉਹ ਵੱਡਾ ਕਿੰਨਾ ਗਿਆ? 5-7 ਫੁੱਟ ਕਿ ਉਸ ਤੋਂ ਜ਼ਿਆਦਾ ਉੱਚਾ ਆ? ਹਾਂਜੀ ਇਹ ਬਸ 10 ਫੁੱਟ ਹੋਊਗਾ, 10-12 ਫੁੱਟ ਬਾਅਦ। 10 ਫੁੱਟ ਠੀਕ ਹੈ ਜੀ। ਹਾਂਜੀ, ਤੇ ਧੁੱਪ ਆਉਂਦੀ ਉਹਨੂੰ ਪੂਰੀ? ਹਾਂ ਧੁੱਪ ਤਾਂ ਹੁੰਦੀ ਉੱਥੇ। ਠੀਕ ਹੈ, ਕਿਉਂਕਿ ਇਹਦੇ ਵਿੱਚ ਇਦਾਂ ਆ ਕਿ ਬਲੂਮ ਤੇ ਟਾਈਮ ਤੇ ਜੇ ਕੰਡੀਸ਼ਨਸ ਸਹੀ ਹੁੰਦੀਆਂ ਆ ਤੇ ਫਿਰ ਤਾਂ ਫਲ ਲੱਗੂਗਾ, ਤੇ ਜੇ ਬਲੂਮ ਤੋਂ ਬਾਅਦ ਚ ਕੋਈ ਵੀ ਪੋਲੀਨੇਸ਼ਨ ਚ ਪ੍ਰੋਬਲਮ ਰਹਿ ਜਾਂਦੀ ਹੈ ਨਾ, ਤੇ ਉਦੋਂ ਫਿਰ ਜਿਹੜਾ ਇਮੈਚੁਰ ਫਰੂਟ ਆ ਉਹ ਝੜ ਜਾਂਦਾ ਆ। ਕੁਛ ਇਹਦੇ ਵਿੱਚ ਪਾਣੀ ਦਾ ਵਾਧਾ ਘਾਟਾ ਜਿਹੜਾ ਆ ਉਹ ਵੀ ਕੰਟਰੀਬਿਊਟਿੰਗ ਫੈਕਟਰ ਆ। ਵੱਧ ਦੇ ਨਾਲ ਜ਼ਿਆਦਾ ਹੁੰਦਾ, ਵੱਧ ਨਾਲ ਵੀ ਘੱਟ ਨਾਲ ਵੀ। ਕਿਤੇ ਇਦਾਂ ਵੀ ਹੁੰਦਾ ਵੀ ਜਿੱਦਾਂ ਕਹਿੰਦੇ ਵੀ ਲੱਗਦਾ ਬਹੁਤ ਆ ਵੀ ਥੋੜਾ ਥਿਨਿੰਗ ਵੀ ਕਰਨੀ ਚਾਹੀਦੀ ਹੈ? ਨਹੀਂ, ਇਦਾਂ ਦਾ ਨਹੀਂਗਾ, ਉਹ ਬੂਟਾ ਆਪ ਵੀ ਥਿਨ ਕਰਦਾ ਹੈ ਨਾ, ਜਿੱਦਾਂ ਠੀਕ ਹੈ। ਬਦਾਮ ਵਾਲਾ ਕਨਸੈਪਟ ਇਹਦੇ ਵਿੱਚ ਵੀ ਹੈ। ਜੇ ਬੂਟੇ ਨੇ ਰਿਅਲਾਈਜ਼ ਕੀਤਾ ਕਿ ਜ਼ਿਆਦਾ ਲੋਡ ਹੋ ਗਿਆ ਤੇ ਫਿਰ ਉਹਨੇ ਝਾੜ ਦੇਣਾ ਆ। ਸੋ ਜੇ ਬੂਟੇ ਦੀ ਸੇਵਾ ਪਾਣੀ ਘੱਟ ਰਹੀ ਆ ਤੇ ਜਾਂ ਬੂਟੇ ਦੇ ਉੱਤੇ ਫਰੂਟ ਹੈ ਬਹੁਤ ਜ਼ਿਆਦਾ ਕਿ ਜਿਹੜਾ ਬੂਟਾ ਸਸਟੇਨ ਨਹੀਂ ਸਹਾਰ ਨਹੀਂ ਸਕਦਾ, ਫਿਰ ਬੂਟਾ ਆਪ ਵੀ ਝਾੜ ਦਿੰਦਾ। ਤੇ ਮੇਜਰ ਸਿੰਘ ਜੀ, ਕੋਈ ਵੀ ਫਲ ਨਹੀਂ ਪੱਕਦਾ ਕਿ ਥੋੜੇ ਬਹੁਤੇ ਪੱਕਦੇ ਆ, ਪਹੁੰਚਦੇ ਪੱਕਣ ਤੱਕ? ਪੱਕਦੇ ਆ, ਥੋੜੇ ਪੱਕਦੇ ਆ, ਥੋੜੇ ਜਿਹੇ ਪੱਕਦੇ ਆ ਥੋੜੇ। ਥੋੜੇ ਪੱਕਦੇ ਆ। ਤੇ ਕੋਈ ਪੰਛੀ, ਕੋਈ ਕੀੜੀ, ਕੋਈ ਚਿੜੀ ਚੁੜੀ ਆਉਂਦੀ ਹੋਵੇ ਵੇਲੇ ਕੁ ਵੇਲੇ? ਉਹ ਤਾਂ ਖਾਂਦੇ ਆ, ਪੰਛੀ ਤੇ ਖਾਂਦੇ ਹੀ ਆ। ਹਾਂ, ਫਿਰ ਉਹ ਵੀ ਇੱਕ ਫੈਕਟਰ ਹੈਗਾ, ਉਹ ਵੀ ਚੁੰਝ ਲਾ ਦਿੰਦੇ। ਜਿਹੜੇ ਬੂਟੇ ਨੂੰ ਪੰਛੀ ਕਿਸੇ ਨੇ ਚੁੰਝ ਲਾਤੀ ਤੇ ਫਿਰ ਉਹ ਤੁਰਦਾ ਨਹੀਂ। ਨਹੀਂ, ਉਹ ਝੜ ਜਾਂਦਾ। ਹਾਂ ਚੱਲ ਜਾ। ਅੱਛਾ, ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਪਾਣੀ ਪੂਣੀ ਵਧਾ ਘਟਾ ਕੇ ਦੇਖੋ, ਨਹੀਂ, ਜੇ ਜ਼ਿਆਦਾ ਲਾਉਂਦੇ ਫਿਰ ਥੋੜਾ ਨਹੀਂ ਸਟੇਬਲ ਰੱਖੋ। ਲਾਉਂਦੇ ਨਹੀਂ ਪਾਣੀ? ਨਾ ਬਿਲਕੁਲ ਠੀਕ ਆ। ਕੋਈ ਸਪ੍ਰਿੰਕਲਰ ਵਗੈਰਾ ਨਹੀਂ ਹੈਗਾ ਲਾਗੇ? ਲੱਗੇ ਹੈਗਾ, ਪੈਪ ਰੱਖਿਆ ਸੀ ਪਾਣੀ ਵਾਸਤੇ, ਹੈਗਾ ਸਪ੍ਰਿੰਕਲਰ। ਠੀਕ ਨਹੀਂ, ਫਿਰ ਇਦਾਂ ਨਾ ਕੋਈ ਪਾਣੀ ਨਹੀਂ ਲਾਉਂਦੇ। ਜੇ ਸਪ੍ਰਿੰਕਲਰ ਚੱਲਦੇ ਆ ਤਾਂ ਫਿਰ ਤੇ ਪਾਣੀ ਮਿਲਣਾ ਚਾਹੀਦਾ ਨਾ ਥੋੜਾ ਜਿਹਾ। ਹਿਸਾਬ ਦਾ ਲਾਉਂਦੇ ਰਿਹਾ ਕਰੋ। ਅੱਛਾ ਠੀਕ ਆ ਜੀ, ਮਿਹਰਬਾਨੀ। ਚਲੋ, ਮੇਰਾ ਮਤਲਬ ਇਹ ਕਹਿੰਦਾ ਸੀਗਾ ਕਿ ਉਹਨੂੰ ਫਰਟੀਲਾਈਜ਼ਰ ਵਗੈਰਾ ਜਾਂ ਕੋਈ ਉਹਦੀ ਕੋਈ ਫਰਟੀਲਾਈਜ਼ਰ ਕੋਈ ਪਾ ਸਕਦੇ? ਜੇ ਤੇ ਕੱਲਾ ਬੂਟਾ ਆ ਤੇ ਪੱਤਿਆਂ ਦਾ ਰੰਗ ਹਰਾ ਆ ਤੇ ਫਿਰ ਤੇ ਠੀਕ ਆ, ਫਿਰ ਤੇ ਕੋਈ ਗੱਲ ਨੀ ਗੀ। ਜੇ ਪੱਤਿਆਂ ਦੇ ਰੰਗ ਪੀਲਾ ਪੈਂਦਾ ਆ ਜਾਂ ਕੋਈ ਪੱਤਿਆਂ ਦੀ ਸ਼ੇਪ ਵਿਗੜਦੀ ਆ, ਫਿਰ ਇੱਕ ਜਨਰਲ ਫਰਟੀਲਾਈਜ਼ਰ ਕੋਈ ਜਿਹਦੇ ਵਿੱਚ ਗਾਰਡਨ ਸਟੋਰ ਤੋਂ ਲੈ ਕੇ ਸਾਰੇ ਤੱਤ ਹੁੰਦੇ ਆ, ਉਹ ਲੇਬਲ ਦੇ ਹਿਸਾਬ ਨਾਲ ਪਾ ਦਿਓ ਤੁਸੀਂ। ਠੀਕ ਹੈ ਜੀ, ਚਲੋ ਥੈਂਕ ਯੂ ਮੇਜਰ ਸਿੰਘ ਜੀ, ਮਿਹਰਬਾਨੀ। ਆਪਾਂ ਡਾਕਟਰ ਰਿਆੜ ਫਿਰ ਆਪਾਂ ਕਰ ਲਈਏ ਕੰਟੀਨਿਊ? ਮੈਨੂੰ ਪਤਾ ਕੁਝ ਹੋਰ ਕਾਲਸ ਆ, ਪਹਿਲਾਂ ਆਪਾਂ ਕੰਟੀਨਿਊ ਕਰਕੇ ਫਿਰ ਆਪਾਂ ਕਾਲਸ ਵੱਲ ਨੂੰ। ਹਾਂਜੀ ਚਲੋ, ਮੈਂ ਮੋਟਾ ਦੱਸ ਦਿੰਦਾ ਆ। ਜੂਨ ਤੇ ਜੁਲਾਈ ਦੇ ਵਿੱਚ, ਜੂਨ ਮਹੀਨੇ ਦੇ ਵਿੱਚ ਬਦਾਮਾਂ ਦੀ ਨਾਈਟ੍ਰੋਜਨ ਜਿਹੜੀ ਐਪਲੀਕੇਸ਼ਨ ਪੂਰੀ ਖਤਮ ਹੋ ਜਾਣੀ ਚਾਹੀਦੀ ਆ। ਹਾਂਜੀ, ਠੀਕ ਹੈ। ਜੇ ਇਹ ਡਿਲੇ ਨਹੀਂ ਕਰਨੀ, ਜੇ ਡਿਲੇ ਹੋ ਜਾਂਦੀ ਆ, ਲੇਟ ਜਾਂਦੀ ਆ, ਤੇ ਉਹਦੇ ਨਾਲ ਮੈਚੁਰਿਟੀ ਨੂੰ ਵੀ ਅਸਰ ਪੈਂਦਾ। ਝਾੜ ਤੇ ਫਿਰ ਲੇਟ ਹੋਊਗਾ, ਝੜਨਗੇ ਲੇਟ ਫਿਰ। ਠੀਕ ਹੈ। ਤੇ ਪੋਟਾਸੀਅਮ ਆਪਣੀ ਜਿਹੜੀ ਆ ਉਹ ਮੋਨੀਟਰ ਕਰਕੇ ਤੇ ਲੀਫ ਟਿਸ਼ੂ ਸੈਂਪਲ ਦੇ ਹਿਸਾਬ ਨਾਲ ਪਾਓ ਜੇ ਲੋੜ ਜਾਪਦੀ ਆ। ਤੇ ਜੁਲਾਈ ਦੇ ਵਿੱਚ ਵੀ ਨੈਵਲ ਔਰੇਂਜ ਵਰਮ ਤੇ ਪੀਚ ਟਵਿਗ ਬੋਰਰ ਤੇ ਹੋਰ ਜਿਹੜੇ ਕੀੜੇ ਆ ਤੇ ਈਵਨ ਮਾਈਟਸ ਆ, ਇਹਨਾਂ ਨੂੰ ਮੋਨੀਟਰ ਕਰਦੇ ਰਹੋ। ਇਦਾਂ ਹੀ ਕੀੜੀਆਂ ਦਾ ਵੀ ਆ, ਉਹਨਾਂ ਨੂੰ ਵੀ ਮੋਨੀਟਰ ਕਰਦੇ ਰਹੋ। ਤੇ ਜਿਹੜਾ ਉਹਨਾਂ ਦੀ ਬੇਟਿੰਗ ਆ ਜੇ ਕਰਨ ਦੀ ਲੋੜ ਆ, ਤਾਂ ਕਿ ਹਾਰਵੈਸਟ ਤੋਂ ਪਹਿਲਾਂ ਤੁਹਾਡਾ ਆਰਚਰਡ ਫਲੋਰ ਕਲੀਅਰ ਹੋਵੇ, ਤਾਂ ਕਿ ਜਦੋਂ ਸੁੱਕਣ ਵਾਸਤੇ ਬਦਾਮ ਥੱਲੇ ਜ਼ਮੀਨ ਤੇ ਪਏ ਹੁੰਦੇ ਆ, ਉਦੋਂ ਕੀੜੀਆਂ, ਸਕੁਇਰਲਸ, ਗਾਲੜ ਵਗੈਰਾ ਉਹ ਨਾ ਖਾਣ, ਤਾਂ ਕਿ ਤੁਹਾਡੀ ਪੱਕੀ ਹੋਈ ਫਸਲ ਜਿਹੜੀ ਆ ਉਹਨੂੰ ਚੋਰਾਂ ਤੋਂ ਬਚਾਇਆ ਜਾ ਸਕੇ। ਠੀਕ ਹੈ। ਇੱਕ ਸਭ ਤੋਂ ਜ਼ਰੂਰੀ ਗੱਲ ਇੱਥੇ ਇਸ ਸਟੇਜ ਤੇ ਹੈਗੀ ਆ ਰੈਗੂਲੇਟਡ ਡੈਫਿਸਿਟ ਇਰੀਗੇਸ਼ਨ ਦੀ। ਹੁਣ ਜਿੱਦਾਂ ਪਿਛਲਾ ਵਿੰਟਰ ਆਪਾਂ ਅੱਗੇ ਵੀ ਗੱਲ ਕੀਤੀ, ਕਾਫੀ ਮੀਂਹ ਪਿਆ, ਪਾਣੀ ਸੀਗਾ ਸੋਇਲ ਪ੍ਰੋਫਾਈਲ ਦੇ ਵਿੱਚ, ਤੇ ਜਿਹੜੇ ਵੀ ਬਦਾਮ ਔਰਚਰਡਸ ਨੂੰ ਹੁਣ ਤੱਕ ਪਾਣੀ ਪੂਰਾ ਮਿਲਦਾ ਰਿਹਾ ਆ, ਤਾਂ ਇਹ ਇੱਕ ਹੁਣ ਹਲ ਸਪਲਿਟ ਦੀ ਸਟੇਜ ਤੇ ਆਣ ਕੇ ਨਾ, ਜਦੋਂ ਹਲ ਸਪਲਿਟ ਹੋਣ ਲੱਗ ਜਾਂਦਾ, ਜਦੋਂ ਜਿਹੜਾ ਉੱਪਰਲਾ ਫਰੂਟ ਜਿਹੜਾ ਬਣਿਆ ਹੁੰਦਾ ਉਹਦੇ ਦੋ ਪਾਸੇ ਅਲੱਗ ਹੋਣੇ ਸ਼ੁਰੂ ਹੋ ਜਾਂਦੇ, ਬਦਾਮ ਜਿੱਦਾਂ ਉਹ ਦਿਖਣ ਲੱਗ ਜਾਂਦਾ, ਕੁਝ ਦਿਸਣ ਲੱਗ ਜਾਂਦਾ। ਬਦਾਮ ਦਾ ਜਿਹੜਾ ਛਿਲਕਾ ਹੁੰਦਾ ਉਹ ਦਿਸਣ ਲੱਗ ਜਾਂਦਾ, ਜਿਹੜਾ ਸ਼ੈਲ ਹੁੰਦਾ ਉਤਲਾ ਹਰੇ ਦੇ ਵਿੱਚ। ਉਸ ਸਟੇਜ ਤੋਂ ਪਹਿਲਾਂ ਨਹੀਂ ਪਾਣੀ ਦੀ ਘਾਟ ਆਉਣ ਦੇਣੀ, ਉਦੋਂ ਤੱਕ ਆਪਣਾ ਇਰੀਗੇਸ਼ਨ ਵਾਟਰ ਮੈਨੇਜਮੈਂਟ ਪ੍ਰੋਪਰ ਰੱਖੋ। ਪਰ ਜਦੋਂ ਕਰਨਲ ਫਿਲ ਪੂਰਾ ਹੋ ਗਿਆ, ਜਦੋਂ ਬਦਾਮ ਦਾ ਸਾਈਜ਼ ਪੂਰਾ ਬਣ ਗਿਆ, ਹਲ ਸਪਲਿਟ ਹੋਣ ਲੱਗ ਗਈ, ਉਸ ਤੋਂ ਬਾਅਦ 'ਚ ਤੁਸੀਂ 2 ਤੋਂ 3 ਹਫ਼ਤੇ ਜਿਹੜਾ ਆ ਕੇ ਨਹੀਂ, ਉਹ ਨਾਰਮਲ ਡੈਫਿਸਿਟ ਨਾਲੋਂ 4 ਤੋਂ 8 ਬਾਰ ਜਿਹੜਾ ਨਾ ਹੋਰ ਥੋੜਾ ਉਹਨੂੰ ਸਕਾ ਕੇ ਪਾਣੀ ਲਾ ਸਕਦੇ ਜੇ। ਸੋ ਇਹ 2-3 ਹਫ਼ਤੇ ਬੂਟੇ ਨੂੰ ਜਿਹੜਾ ਪਾਣੀ ਲਾਉਣਾ ਘੱਟ ਲਾਉਣਾ, ਉਹ ਥੋੜਾ ਜਿਹਾ ਸੋਕਾ ਨੂੰ ਦੇਣਾ, ਸਕਾ ਕੇ ਪਾਣੀ ਲਾਉਣਾ। ਉਹਦੇ ਨਾਲ ਇਹ ਹੋਊਗਾ ਕਿ ਜਿਹੜੀ ਮੈਚੋਰਿਟੀ ਆ ਨਾ ਬਦਾਮਾਂ ਦੀ, ਉਹ ਯੂਨੀਫਾਰਮ ਹੋਊਗੀ, ਤੇ ਜਦੋਂ ਬਦਾਮ ਸ਼ੇਕ ਕਰਨੇ ਸੌਖੇ ਹੋ ਜਾਂਦੇ ਆ।
ਉਹ ਫਿਰ ਝਾੜ ਸੌਖੇ ਜਾਂਦੇ ਆ। ਸੌਖੇ ਉਹਦੇ ਲੈ ਨਾਲ ਫਿਰ ਜਾਂਦੇ ਬਾਅਦ ਨੇ। ਚ ਨੈਵਲ ਔਰੇਂਜ ਵਰਮ ਦੀ ਪ੍ਰੋਬਲਮ ਜਾਂ ਦੂਜੀਆਂ ਮਮੀ ਤੀਜੀਆਂ ਜਿਹੜੀ ਆ ਮਮੀਆਂ ਉਹ ਘੱਟ ਘੱਟ ਰਹਿਣਗੀਆਂ। ਰਹਿੰਦੀਆਂ ਆ। ਤੇ ਇਹ 2 ਤੋਂ 3 ਹਫ਼ਤੇ ਆ, ਇਹ ਜੂਨ ਚ ਵੀ ਹੋ ਸਕਦਾ ਹੈ, ਜੁਲਾਈ ਚ ਵੀ ਹੋ ਸਕਦਾ, ਇਹ ਡਿਪੈਂਡ ਕਰਦਾ ਤੁਹਾਡੀ ਕ੍ਰੌਪ ਦੀ ਪ੍ਰੋਗਰੈਸ਼ਨ ਤੇ। ਕਿੱਥੇ ਵੀ ਜਦੋਂ ਚੱਲ ਰਿਹਾ। ਕਰਨਲ ਫਿਲ ਕੰਪਲੀਟ ਹੋ ਗਿਆ ਉਸ ਤੋਂ ਹੂੰ। ਬਾਅਦ ਚ 2 ਤੋਂ 3 ਹਫ਼ਤੇ ਰਿਡਿਊਸਡ ਡੈਫਿਸਿਟ ਤੇ ਕਰੋ। ਉਸ ਤੋਂ ਬਾਅਦ 'ਚ ਫਿਰ ਮੁੜ ਕੇ 100% ਈਟੀ ਰਿਕੁਆਇਰਮੈਂਟ ਜਿਹੜੀ ਆ ਕਿ ਨਹੀਂ ਉੱਤੇ ਲੈ ਆਵੋ, ਤੇ ਝਾੜਨ ਤੋਂ ਬਾਅਦ ਚ ਚੁੱਕਣ ਤੋਂ ਬਾਅਦ ਚ ਮੁੜ ਕੇ ਇੱਕ ਪਾਣੀ ਫਿਰ ਲਾਉਣਾ ਅਗਲੇ ਸਾਲ ਦੇ ਬਡਸ ਨੂੰ ਬਣਾਉਣ ਵਾਸਤੇ। ਠੀਕ ਹੈ ਜੀ। ਜੀ ਜੀ ਤੇ ਠੀਕ ਹੈ ਜੀ। ਤੇ ਆਪਾਂ ਹੁਣ ਕੁਝ ਜਿਹੜੀਆਂ ਕਾਲਸ ਆ ਡਾਕਟਰ ਰਿਆੜ ਉਹ ਆਪਾਂ ਲੈ ਲੈਂਦੇ ਆ। ਤੇ ਸਰੋਤਿਓ ਕਾਲ ਕਰਨ ਦੇ ਲਈ ਨੰਬਰ 408 272 5200 ਜੁੜੇ ਨੇ ਆਪਣੇ ਨਾਲ ਰਾਜ। ਹਾਂਜੀ ਸਤਿ ਸ਼੍ਰੀ ਅਕਾਲ ਰਾਜ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਭਾਜੀ ਜੀ ਕੀ ਸਵਾਲ ਹੈ ਜੀ? ਹਾਂਜੀ ਇੱਕ ਗਾਵਾ ਟਰੀ ਬਾਰੇ ਪਤਾ ਕਰਨਾ ਸੀਗਾ, ਜਿੱਦਾਂ ਹਰੇਕ ਸਾਲ ਅਸੀਂ ਟਰਾਈ ਕਰੀਏ ਲਗਾਉਣ ਦੀ, ਜਿੱਦਾਂ ਸੀਡਸ ਪਰ ਉਹ ਲੱਗਦੇ ਨਹੀਂ। ਐਕਚੁਅਲੀ ਸੀਜ਼ਨ ਐਗਜ਼ੈਕਟ ਸੀਜ਼ਨ ਕਿਹੜਾ ਹੈ ਉਹਨਾਂ ਦਾ ਲਗਾਉਣ ਦਾ, ਕਿਹੜੇ ਮਹੀਨੇ ਲਾਉਣੇ ਚਾਹੀਦੇ ਜਦੋਂ ਮੈਂ ਬੀਜ ਲਿਆ ਕੇ ਜਿੱਦਾਂ ਲਗਾਵਾਂ? ਹਰੇਕ ਵਾਰ ਖਰਾਬ ਹੋ ਜਾਂਦਾ। ਗਾਵਾ ਦੀ ਗੱਲ ਕਰ ਰਹੇ ਜੇ? ਅਮਰੂਦ ਦੀ? ਅਮਰੂਦ ਦੀ ਗਾਵਾ ਜੀ। ਠੀਕ ਆ, ਅਮਰੂਦ ਦੀ ਗੱਲ ਕਰਦੇ ਨਾ? ਅਮਰੂਦ, ਹਾਂਜੀ 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 ਜੀ। ਦੇਖੋ ਜੀ, ਸੀਡ ਤੋਂ ਨਾ ਲਾਇਓ, ਇਹ ਮੈਂ ਕਦੇ ਵੀ ਕਿਸੇ ਨੂੰ ਸਲਾਹ ਨਹੀਂ ਦਊਂਗਾ ਵੀ ਸੀਡ ਤੋਂ ਬੂਟਾ ਤਿਆਰ ਕਰੋ। ਅੱਛਾ ਜੀ। ਮੇਰੇ ਕੋਲ ਘਰੇ ਅਮਰੂਦਾਂ ਦੇ 2 ਬੂਟੇ ਲੱਗੇ ਹੋਏ ਆ। ਹੂੰ। ਲੋਜ਼ ਜਾਂ ਜਿਹੜਾ ਵੀ ਕੋਈ ਨਰਸਰੀ ਤੁਹਾਡੇ ਹੈਗੀ ਆ, ਉੱਥੋਂ ਸਾਲ ਦਾ ਬੂਟਾ ਚੰਗਾ ਲੇਬਲਡ, ਜਿਹਦੇ ਉੱਤੇ ਨਾਲ ਲੇਬਲ ਲੱਗਾ ਹੋਵੇ ਵੀ ਕਿਹੜੀ ਵੈਰਾਈਟੀ ਆ, ਇਹਨੂੰ ਕਿੰਨਾ ਪਾਣੀ ਚਾਹੀਦਾ, ਕਿੰਨੀ ਧੁੱਪ ਚਾਹੀਦੀ, ਉਹ ਸਾਰੀ ਇਨਫੋਰਮੇਸ਼ਨ ਉਹ ਲੇਬਲ ਤੇ ਹੁੰਦੀ ਆ। ਸੀਡ ਤੋਂ ਬੂਟਾ ਨਾ ਤਿਆਰ ਕਰਿਓ, ਨਰਸਰੀ ਤੋਂ ਲੈ ਕੇ ਆਇਓ, ਲੇਬਲਡ ਲੈ ਕੇ ਆਇਓ, ਤੇ ਉਹਨੂੰ ਫੁੱਲ ਤਾਂ ਸਾਲ ਚ 2 ਵਾਰੀ ਪੈਂਦੇ ਆ। ਪਰ ਜਿਹੜੇ ਆ ਸਪ੍ਰਿੰਗ ਚ ਪਏ ਆ ਤੇ ਇਹ ਹੁਣ ਗਰਮੀਆਂ ਚ ਉਹਨਾਂ ਨੂੰ ਹੁਣ ਫਲ ਬਣਨਾ ਸ਼ੁਰੂ ਹੋ ਰਿਹਾ ਆ। ਠੀਕ ਹੈ ਜੀ। ਤੇ ਇਹ ਗਾਂ ਅਗਸਤ ਚ ਜਾ ਕੇ ਪੱਕਣੇ, ਅਗਸਤ ਸਤੰਬਰ ਅਕਤੂਬਰ ਤੱਕ ਪੱਕਦੇ ਆ। ਠੀਕ ਹੈ ਜੀ। ਸੋ ਤੁਸੀਂ ਆਪ ਉਹਦੇ ਤੋਂ ਨਾ ਲਾਓ, ਆਪਣੇ ਸੀਡ ਤੋਂ ਨਾ ਤਿਆਰ। ਸੀਡ ਤੋਂ ਮਹੀਨੇ ਜਿੱਦਾਂ ਲੈਣਾ ਚਾਹੀਦਾ ਆਪਾਂ ਨੂੰ, ਕਿਹੜੇ ਮਹੀਨੇ ਜਿੱਦਾਂ ਆਪਾਂ ਸਹੀ ਸੀਜ਼ਨ ਕਿਹੜਾ ਇਹਨਾਂ ਦਾ, ਜਿੱਦਾਂ ਕਿਹੜੇ ਮਹੀਨੇ ਆਪਾਂ ਇਹ ਲਿਆ ਕੇ ਬੀਜੀਏ ਇਹਨਾਂ ਨੂੰ? ਸਪ੍ਰਿੰਗ ਬੂਟਾ ਵੀ ਲੈ ਕੇ ਸਪ੍ਰਿੰਗ ਮਾਰਚ ਚ ਲਾ ਲਓ, ਫਰਵਰੀ ਚ ਲਾ ਲਓ, ਫਰਵਰੀ ਮਾਰਚ ਚ। ਜਦੋਂ ਕੋਰਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਚ ਲਾ ਲਓ। ਤੁਸੀਂ ਹੈ ਕਿਹੜੀ ਜਗ੍ਹਾ ਜੇ ਕੋਰੇ ਦਾ? ਟਾਈਮ ਲੈ ਕੇ ਸੀਜ਼ਨ ਨਿਕਲ ਗਿਆ, ਕਹਿੰਦਾ ਮਤਲਬ ਹੁਣ ਤਾਂ ਫਾਇਦਾ ਨਹੀਂ। ਫਿਰ ਜੇ ਤੁਸੀਂ ਹੁਣ ਤੁਹਾਨੂੰ ਬੂਟਾ ਪਹਿਲੀ ਗੱਲ ਮਿਲਣਾ ਬੜਾ ਮੁਸ਼ਕਲ ਹੈ, ਜੇ ਮਿਲਿਆ ਵੀ ਤੇ ਫਿਰ ਉਹਨੂੰ ਇਸ ਹਿਸਾਬ ਨਾਲ ਪਾਲਿਓ ਵੀ ਉਹ ਕੋਰੇ ਤੋਂ ਬਚਣ ਜੋਗਾ ਹੋ ਜੇ। ਪਹਿਲੇ ਕੋਰੇ ਦੇ ਵਿੱਚ ਜ਼ਿਆਦਾ ਨੁਕਸਾਨ ਹੋ ਜਾਂਦਾ। ਹਾਂਜੀ, ਛੋਟਿਆਂ ਨੂੰ ਜ਼ਿਆਦਾ ਨੁਕਸਾਨ ਹੋ ਜਾਂਦਾ। ਤਾਂ ਹੀ ਮੈਂ ਸਪ੍ਰਿੰਗ ਕਿਹਾ ਵੀ ਜਦੋਂ ਕੋਰਾ ਖਤਮ ਹੋ ਜੇ ਲਿਆ ਕੇ ਰੱਖਿਆ ਤਾਂ ਤੇ ਉਹ ਗਮਲੇ 'ਚ ਹੀ ਲਾਈ ਰੱਖਿਓ, ਤਾਂ ਜੋ ਇਸ ਸਾਲ ਸਿਆਲ ਉਹਦੇ ਕਢਾ ਕੇ ਤੇ ਅਗਲੇ ਫਿਰ ਹੁਣ ਮਾਰਚ ਦੇ ਵਿੱਚ ਫਿਰ ਲਾ ਲਿਓ, ਫਰਵਰੀ ਜਾਂ ਮਾਰਚ ਦੇ ਵਿੱਚ। ਸੈਕਰਾਮੈਂਟੋ ਵਾਲੇ ਪਾਸਿਓਂ ਆ ਮੈਨੂੰ ਲੱਗਦਾ ਇਹਨਾਂ ਦੀ ਗੱਲ 916 ਏਰੀਆ। ਠੀਕ ਹੈ, ਫਿਰ ਇਹਨਾਂ ਨੂੰ ਥੋੜਾ ਧਿਆਨ ਹੋਰ ਵੱਧ ਰੱਖਣਾ ਪੈਣਾ। ਉੱਥੇ ਫਰੋਸਟ ਕਈ ਵਾਰੀ ਲੇਟ ਵੀ ਆ ਜਾਂਦੀ ਹੈ ਜੀ। ਤੇ ਆਪਣੇ ਅਗਲੇ ਕਾਲਰ ਨੇ ਰੁਪਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਦੋਨਾਂ ਵੀਰਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੇ ਪ੍ਰੋਗਰਾਮ ਜਾਣਕਾਰੀ ਭਰਪੂਰ ਹੁੰਦੇ ਆ। ਸੌਰੀ ਮੈਂ ਅੱਜ ਦਾ ਪ੍ਰੋਗਰਾਮ ਪੂਰਾ ਤਾਂ ਨਹੀਂ ਸੁਣ ਸਕਿਆ, ਪਰ ਡਾਕਟਰ ਰਿਆੜ ਗੱਲ ਕਰ ਰਹੇ ਸੀ ਜਿਸ ਤਰ੍ਹਾਂ ਹਾੜੀ ਸੌਣੀ ਦੀਆਂ ਫਸਲਾਂ ਨੇ, ਜਮੀ, ਜੌਂ ਜਾਂ ਕਣਕ ਵਗੈਰਾ ਹੋ ਗਈ। ਬਈ ਫਰਿਜ਼ਨੋ ਕਾਉਂਟੀ ਦੇ ਵਿੱਚ ਇਹ ਹਾੜੀ ਸੌਣੀ ਦੀਆਂ ਫਸਲਾਂ ਦੇ ਕੀ ਸਕੋਪ ਆ, ਤੇ ਇਹਦੇ ਲਈ ਘੱਟ ਤੋਂ ਘੱਟ ਛੋਟੇ ਤੋਂ ਛੋਟਾ ਫਾਰਮ ਦਾ ਸਾਈਜ਼ ਕੀ ਹੋ ਸਕਦਾ ਹੈ? ਤੁਸੀਂ ਹਾੜੀ ਦੀ ਗੱਲ ਕਰ ਰਹੇ ਜੇ, ਜਿਹੜੀਆਂ ਸਿਆਲ ਦੋਨਾਂ ਹੀ ਹਾੜੀ ਸੌਣੀ, ਜੇ ਪਾਣੀ ਦਾ ਹੋਵੇ ਤਾਂ ਫਿਰ ਦੋਨਾਂ ਨੂੰ ਕੀਤਾ ਜਾ ਸਕਦਾ ਜੀ। ਹਾਂਜੀ, ਦੇਖੋ ਪਾਣੀ ਤੇ ਇਦਾਂ ਆ ਕਿ ਝੋਨਾ ਦਾ ਇੱਥੇ ਹੋਣਾ ਨਹੀਂ। ਜੇ ਆਪਾਂ ਯੂਬਾ ਸਿਟੀ ਵਾਲੇ ਪਾਸੇ ਹੁੰਦਾ, ਉਹ ਡੈਲਟਾ ਏਰੀਆ ਚ ਹੋਊਗਾ। ਸੋ ਦਾਲਾਂ ਵਗੈਰਾ ਹੋ ਸਕਦੀਆਂ ਜੀ, ਹਾਂਜੀ ਦਾਲਾਂ ਹੋ ਸਕਦੀਆਂ। ਉਹਦੇ ਵਿੱਚ ਵੀ ਡਰਾਈ ਬੀਨਸ ਜਿਹੜੇ ਰਾਜਮਾ ਨੇ ਉਹ ਸਭ ਤੋਂ ਵਧੀਆ ਬੈਸਟ ਕੰਬੀਨੇਸ਼ਨ ਬਣ ਸਕਦਾ ਆ। ਪਰ ਉਹਦੇ ਵਾਸਤੇ ਤੁਹਾਨੂੰ ਇਹਨਾਂ ਦਾ ਸੀਕੁਐਂਸ ਇਦਾਂ ਦਾ ਬਣਾਉਣਾ ਪੈਣਾ ਕਿ ਤੁਹਾਡੀ ਕਣਕ ਵਾਲੀ ਫਸਲ ਜਿਹੜੀ ਆ ਉਹ ਜੇ ਤੁਸੀਂ ਅਰਲੀ ਵੇਲੀ ਕਰ ਸਕਦੇ ਜੇ ਅਪ੍ਰੈਲ ਦੇ ਵਿੱਚ, ਤੇ ਫਿਰ ਤੁਸੀਂ ਗਰਮੀਆਂ ਦੇ ਵਿੱਚ ਰਾਜਮਾ ਬੀਜ ਸਕਦੇ ਜੇ। ਨਹੀਂ ਤੇ ਜੇ ਦਾਣਿਆਂ ਤੱਕ ਖੜਨੀ ਆ ਫਿਰ ਉਧਰੋਂ ਉਹਦੀ ਬਿਜਾਈ ਲੇਟ ਹੋ ਜਾਂਦੀ ਆ। ਇਦਾਂ ਹੀ ਮੱਕੀ ਜ਼ਰੂਰ ਹੋ ਸਕਦੀ ਆ, ਜਾਂ ਸਵੀਟ ਕਾਰਨ ਹੋ ਸਕਦੀ ਆ। ਜਿਹੜਾ ਚਾਰਾ ਜਿਹਨੂੰ ਸਾਈਲੇਜ ਕਹਿੰਦੇ ਆ, ਇੱਥੇ ਇੱਕ ਪ੍ਰੋਮੀਨੈਂਟ ਜਿਹੜਾ ਆਮ ਹੀ ਡੇਅਰੀਆਂ ਦੇ ਲਾਗੇ ਇਹ ਸਿਸਟਮ ਫੋਲੋ ਕਰਦੇ ਆ ਵੀ ਸਿਆਲ ਦੇ ਵਿੱਚ ਕਣਕ ਬੀਜਦੇ ਆ ਤੇ ਕਣਕ ਵੱਢ ਕੇ ਤੇ ਬਾਅਦ ਚ ਫਿਰ ਮੱਕੀ ਬੀਜਦੇ ਆ, ਤੇ ਇਹੋ ਇਹਨਾਂ ਦਾ ਰੋਟੇਸ਼ਨ ਚੱਲਦੀ ਹੈ। ਜੇ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਪੁੱਛਦੇ ਆ ਤੇ ਆਲੇ ਦੁਆਲੇ ਕਾਫੀ ਡੇਅਰੀਆਂ। ਹਾਂਜੀ, ਇੱਥੇ ਇਹ ਸਿਸਟਮ ਐਨੂਅਲ ਕ੍ਰੌਪਸ ਦਾ ਹਾੜੀ ਸੌਣੀ, ਮੱਕੀ ਤੇ ਕਣਕ, ਇਹ ਬਹੁਤ ਕਾਮਯਾਬ ਹੋ ਸਕਦਾ। ਠੀਕ ਹੈ ਜੀ। ਠੀਕ ਹੈ ਜੀ। ਮੇਰਾ ਨਾਲ ਦਾ ਕੁਐਸਚਨ ਸੀ ਵੀ ਕਿਉਂਕਿ ਫਿਰ ਮਸ਼ੀਨਰੀ ਵੀ ਮੈਨੇਜ ਕਰਨੀ ਹੁੰਦੀ, ਫਾਰਮ ਦਾ ਛੋਟੇ ਤੋਂ ਛੋਟਾ ਸਾਈਜ਼ ਆਪਾਂ ਕਿੱਦਾਂ ਕਰ ਜ਼ਰੂਰੀ ਆ ਵੀ ਇਦੋਂ ਘੱਟ ਤਾਂ ਇਹ ਹੋਣਾ ਨਹੀਂ ਚਾਹੀਦਾ? ਦੇਖੋ ਜੀ, ਇਹ ਤਾਂ 400 500 1000 ਤੱਕ ਵੀ ਚੱਲ ਜਾਂਦਾ ਹੈ, ਨਾਲ ਫਿਰ ਜੇ ਡੇਅਰੀ ਵੀ ਹੋਵੇ। ਸੋ ਜੇ ਤੁਹਾਡੇ ਕੋਲ ਏਕੜੇਜ ਥੋੜੀ ਆ ਪਰ ਲਾਗੇ ਕੋਈ ਡੇਅਰੀ ਹੈਗੀ ਆ, ਤਾਂ ਉਹ ਭਾਈਬੰਦ ਨਾਲ ਸਲਾਹ ਕਰਕੇ ਕਿ ਬੀਜ ਅਸੀਂ ਦਿੰਨੇ ਆ, ਵੱਢ ਤੁਸੀਂ ਲਿਆ ਕਰੋ,
ਇਕੁਇਪਮੈਂਟ ਉਹਨਾਂ ਦਾ ਯੂਜ਼ ਕਰਕੇ, ਤਾਂ ਕਿ ਤੁਹਾਨੂੰ ਇਕੁਇਪਮੈਂਟ ਦਾ ਖਰਚਾ ਜਿਹੜਾ ਆ ਉਹ ਨਾ ਪਵੇ। ਉਹਨਾਂ ਨੂੰ ਥੋੜ੍ਹਾ ਜਿਹਾ ਆ ਵੀ ਸਸਟੇਨਡ ਸਪਲਾਈ ਜਿਹੜੀ ਆ ਉਹ ਮਿਲ ਜਾਂਦੀ ਆ। ਸੋ ਇਹ ਗਿਵ ਐਂਡ ਟੇਕ ਐਸੋਸੀਏਸ਼ਨ ਦੇ ਵਿੱਚ ਤੁਹਾਡਾ ਸੌਖਾ ਸਰ ਸਕਦਾ। ਠੀਕ ਥੈਂਕ ਯੂ ਜੀ, ਥੈਂਕ ਯੂ। ਓਕੇ, ਥੈਂਕ ਯੂ। ਤੇ ਪਲੀਜ਼ ਨੰਬਰ ਅਨਾਉਂਸ ਕਰ ਦਿਓ ਲਾਸਟ ਤੇ, ਮੈਂ ਨੰਬਰ ਨੋਟ ਕਰਨਾ ਚਾਹੂੰ ਜੀ ਕੋਈ ਨਹੀਂ, ਤੁਹਾਨੂੰ ਦੱਸਦੇ ਹਾਂ। ਬਾਕੀ ਤੁਹਾਨੂੰ ਇਹੀ ਸਗੋਂ ਦੱਸਣਾ ਜੀ ਰੁਪਿੰਦਰ ਜੀ, ਜਦੋਂ ਕਿਤੇ ਪੱਗ ਦੀ ਵਰਕਸ਼ਾਪ ਹੁੰਦੀ ਹੈ ਇੱਥੇ ਫਰੈਜ਼ਨੋ ਵਾਲੇ ਪਾਸੇ ਜਾਂ ਕਿਸੇ ਹੋਰ ਪਾਸੇ, ਤਾਂ ਟਰਾਈ ਕਰਿਓ ਵੀ ਉਹ ਤੁਸੀਂ ਆ ਕੇ ਜ਼ਰੂਰ ਅਟੈਂਡ ਕਰੋ, ਤਾਂ ਜੋ ਤੁਸੀਂ ਫੇਸ ਟੂ ਫੇਸ ਸਿੱਧੀ ਜਿਹੜੀ ਆ 1-on-1 ਜਿਹੜੀ ਗੱਲਬਾਤ ਆ ਇਸ ਬਾਬਤ ਤੁਸੀਂ ਕਰ ਸਕੋ। ਰੇਡੀਓ ਨੂੰ ਸੁਣਦੇ ਰਹੋ, ਜਦੋਂ ਵੀ ਕਿਤੇ ਇੱਦਾਂ ਦੀ ਵਰਕਸ਼ਾਪ ਹੁੰਦੀ ਉਹ ਆਪਾਂ ਜ਼ਰੂਰ ਅਨਾਊਂਸ ਕਰ ਦਿੱਤੀ ਆ। ਆਪਣੇ ਅਗਲੇ ਕਾਲਰ ਨੇ ਪ੍ਰਤਾਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਆਪਣਾ ਕੁਐਸਚਨ ਹੈ ਜੀ, ਜੇ ਸਾਡੇ 4-5 ਬੂਟੇ ਸਿਟਰਸ ਟਰੀ ਦੇ ਲੱਗੇ ਹੋਏ ਨੇ, ਜਿੱਦਾਂ 5 ਸਾਲ ਪੁਰਾਣੇ ਨੇ ਉਹ, ਜੀ ਤੇ 2 ਬੂਟੇ ਤਾਂ ਥੋੜੇ ਜਿਹੇ ਵੱਡੇ ਨੇ, ਜਿਹੜੇ 3 ਬੂਟੇ ਨੇ ਉੱਥੇ ਗਵਾਂਢੀਆਂ ਦੇ ਦਰਖਤਾਂ ਦੀ ਥੋੜੀ ਜਿਹੀ ਛਾਂ ਆਉਂਦੀ ਆ, ਉਹ ਜ਼ਿਆਦਾ ਨਹੀਂ ਮਤਲਬ ਫੈਲ ਰਹੇ। ਔਰ ਪਹਿਲਾਂ ਤਾਂ ਹੁਣ ਤੱਕ ਸਾਡੇ ਹਰ ਸਾਲ ਜਿਵੇਂ ਫੁੱਲ ਲੱਗ ਕੇ ਝੜ ਜਾਂਦੇ ਸੀਗੇ, 1 ਜਾਂ 2 ਫਲ ਮਸਾਂ ਹੀ ਲੱਗਦੇ ਸੀਗੇ ਇੱਕ ਬੂਟੇ ਨੂੰ। ਐਤਕੀ ਹੁਣ ਥੋੜਾ ਫਲ ਲੱਗਿਆ ਸੀ, ਪਰ ਫਲ ਪੀਲਾ ਹੋ ਕੇ ਟੁੱਟ ਕੇ ਡਿੱਗੀ ਜਾਂਦੇ ਆ। ਛਾਂ ਕਿੰਨੀ ਕੁ ਦੇਰ ਰਹਿੰਦੀ ਆ? ਛਾਂ ਤਾਂ ਥੋੜੀ ਵੀ ਰਹਿੰਦੀ ਹੈ, ਮਤਲਬ ਉਹ ਬਿਰਲੇ ਜਿਹੀ ਆ ਦਰਖਤ, ਉਹਨਾਂ ਦੇ ਗਵਾਂਢੀਆਂ ਦੇ 2-4 ਟਾਹਣੀਆਂ ਆਉਂਦੀਆਂ ਆਪਣੇ ਵਾਲੇ ਪਾਸੇ। ਉਹ ਤਾਂ 2 ਬੂਟੇ ਨੇ, ਜਿਨ੍ਹਾਂ ਨੂੰ ਨਹੀਂ ਵੀ ਛਾਂ ਰਹਿੰਦੀ, ਮਤਲਬ ਧੁੱਪ ਰਹਿੰਦੀ, ਉਹਨਾਂ ਦੇ ਵੀ ਫਲ ਪੀਲੇ ਹੋਈ ਜਾਂਦੇ ਨੇ। ਹੁਣ ਐਤਕੀ ਵੱਡੇ ਤਾਂ ਹੋ ਗਏ ਸੀ ਫਲ ਕਾਫੀ, ਪਰ ਪੀਲਾ ਹੋ ਕੇ 1 2 2 3 3 ਡਿੱਗੀ ਜਾਂਦੇ ਆ। ਥੱਲੇ ਜ਼ਮੀਨ 'ਚ ਪਾਣੀ ਤੇ ਨਹੀਂ ਖਲੋਂਦਾ ਜ਼ਿਆਦਾ? ਨਹੀਂ, ਉਹ ਆਪਣੇ ਰਿਟੇਨਿੰਗ ਵਾਲ ਕਰਕੇ ਉੱਚੇ ਆ ਜੀ ਲਾਏ ਹੋਏ। ਮਤਲਬ ਪਾਣੀ ਖਲੋਂਦਾ ਤੇ ਨਹੀਂ? ਪਾਣੀ ਜਦੋਂ ਨਹੀਂ ਖਲੋਂਦਾ ਨਹੀਂ ਜੀ, ਉਹ ਤਾਂ ਪਾਣੀ ਮਸਾਂ ਹੀ ਥੱਲੇ ਵੀ ਮਸਾਂ ਹੀ ਜਾਂਦਾ, ਜਿਵੇਂ ਉੱਪਰੋਂ ਕਿਤੇ ਘੱਟ ਹੀ ਨਾ ਹੋਵੇ। ਨਹੀਂ, ਮੈਂ ਇਹੋ ਪੁੱਛ ਰਿਹਾ ਵੀ ਜੇ ਮੰਨ ਲਓ ਤੁਸੀਂ 1 ਗੈਲਨ ਪਾਣੀ ਦਾ ਪਾਓ ਉੱਥੇ ਬੂਟੇ ਦੀਆਂ ਜੜ੍ਹਾਂ ਦੇ ਲਾਗੇ ਛਾਗੇ, ਤੇ ਉਹ 3-4 ਮਿੰਟਾਂ 'ਚ ਜੀਰ ਜਾਂਦਾ ਕਿ ਖਲੋ ਜਾਂਦਾ? ਨਹੀਂ ਖਲੋਂਦਾ ਨਹੀਂ, ਉਹ ਤਾਂ ਉਦੋਂ ਹੀ 1 ਮਿੰਟ 'ਚ ਹੀ ਸਾਰਾ ਪਾਣੀ ਪੀ ਜਾਂਦੀ ਆ ਧਰਤੀ ਨਾਲ ਦੀ ਨਾਲ ਹੀ। ਤੇ ਜਿਹੜੀ ਰਿਟੇਨਿੰਗ ਵਾਲ ਦੇ ਵਿੱਚ ਫਿਰ ਮੈਂ ਇਹ ਅਸਿਊਮ ਕਰੂੰਗਾ ਵੀ ਤੁਸੀਂ ਮਿੱਟੀ ਕੋਈ ਲਿਆ ਕੇ ਬਾਹਰੋਂ ਹੋਰ ਪਾਈ ਸੀਗੀ? ਜਦੋਂ ਅਸੀਂ ਘਰ ਲਿਆ ਸੀ 5 ਸਾਲ ਪਹਿਲਾਂ, ਉਦੋਂ ਮੈਨੂੰ ਬੰਦੇ ਨੇ ਲਾਏ ਹੋਏ ਸੀਗੇ ਉੱਪਰ, ਉਹਨੇ ਕਾਲੀ ਜੀ ਐਸ਼ ਜੀ ਵਰਗੀ ਮਿੱਟੀ ਸੀਗੀ, ਉਹ ਅਸੀਂ ਥੋੜੀ ਜਿਹੀ ਚੱਕ ਕੇ 2-3 ਵਾਰੀ ਮੁੱਲੀ ਮਿੱਟੀ ਲਿਆ ਕੇ ਪਾਈ ਸੀਗੀ। 1 ਵਾਰੀ ਪੱਟ ਕੇ ਵੀ ਦੇਖਿਆ ਸੀਗਾ, ਉਹ 2-3 ਫੁੱਟ ਸੀਗੀ ਉੱਪਰ ਮਿੱਟੀ ਜਿਹੜੀ ਮੁੱਲ ਦੀ ਪਾਈ ਹੋਈ ਸੀ, ਥੱਲੇ ਮਿੱਟੀ ਦੂਸਰੀ ਹੋਈ ਸੀਗੀ ਜਿਹੜੀ ਆਮ ਆਪਣੀ ਹੁੰਦੀ ਆ 1-1.5 ਫੁੱਟ। ਠੀਕ ਹੈ, ਚਲੋ ਇਸ ਗੱਲੋਂ ਫਿਰ ਤੁਹਾਨੂੰ ਡਰੇਨੇਜ ਦਾ ਤਾਂ ਕੋਈ ਇਸ਼ੂ ਨਹੀਂ ਹੈਗਾ। ਨਹੀਂ ਜੀ। ਖਾਦ ਵਗੈਰਾ ਪਾਉਂਦੇ ਜੇ ਬੂਟਿਆਂ ਨੂੰ? ਖਾਦ ਐਤਕੀ ਤਾਂ ਮੈਂ 3-4 ਪਾਈਆਂ, ਕਿਉਂਕਿ ਮੈਨੂੰ ਐ ਸੀਗਾ ਵੀ ਐਤਕੀ ਜ਼ਰੂਰ ਵੀ ਫਲ ਲਈਏ। ਮੁੱਲ ਲਿਆ ਕੇ ਵੀ ਪਾਈਆਂ, 2-3 ਫਾਰਮ ਦੇ ਵਿੱਚੋਂ ਮੁਰਗੀਆਂ ਦਾ ਇਹ ਵੀ ਲਿਆ ਕੇ ਪਾਇਆ। ਸ਼ਿਕੰਜਵੀ ਪੀਤੀ ਕਿ ਨਹੀਂ ਅਜੇ? ਮਾੜਾ ਮੋਟਾ ਵੀ ਨਹੀਂ ਅਜੇ? ਹੈ ਕੱਚਾ? ਨਹੀਂ ਜੀ, ਸ਼ਿਕੰਜਵੀ ਹਜੇ ਹੋਇਆ ਨਹੀਂ ਕੰਮ, ਦੂਸਰੇ ਨੇ ਸੰਤਰੇ ਹੁੰਦੇ ਹੀ ਨੇ। ਅੱਛਾ, ਮੈਨੂੰ ਲੱਗਦਾ ਹੁਣ ਤੱਕ ਲੱਗੇ ਨੇ। ਹਰ ਸਾਲ ਪਾਣੀ ਪੂਣੀ ਪਾਈਦਾ, ਫਿਰ ਕਈ ਵਾਰ ਸੋਚੀਦਾ ਵੀ ਪਾਟੀ ਦਈਏ, ਲੱਗਦਾ ਤਾਂ ਹੈ ਨਹੀਂ, ਪਾਣੀ ਨਹੀਂ ਪਾਈ ਜਾਂਦੇ ਆ। ਅੱਛਾ, ਏਦਾਂ ਦੱਸੋ ਵੀ ਜਿਹੜੀ ਹੁਣ ਖਾਦ ਪਾਈ ਉਹਦੇ ਨਾਲ ਥੋੜਾ ਬਹੁਤਾ ਬਚਾਅ ਹੋਇਆ, ਕੋਈ ਫਰਕ ਪਿਆ? ਹਾਂਜੀ, ਉਹਦੇ ਮਤਲਬ ਬੂਟੇ ਵਧੀਆ ਹਰੇ ਭਰੇ ਹੋ ਗਏ ਖਾਦ ਖੂਦ ਪਾਉਣ ਨਾਲ, ਫਲ ਵੀ ਵੱਡੇ ਹੋ ਗਏ, ਪਰ ਫਲ ਹਲੇ ਡਿੱਗਣੋਂ ਨਹੀਂ ਹਟੇ। ਕੋਈ ਗੱਲ ਨਹੀਂ, ਜਦੋਂ ਵੀ ਮਾੜੀ ਮੋਟੀ ਹਵਾ ਚੱਲਦੀ ਹੈ ਥੱਲੇ 2-4 ਡਿੱਗੇ ਪਏ ਹੁੰਦੇ ਨੇ। ਹਾਂਜੀ, ਨਹੀਂ ਉਹ ਬੂਟੇ ਨੇ ਆਪਣਾ ਨਾ ਬੈਲੈਂਸ ਕਰਨ ਵਾਸਤੇ, ਜਾਂ ਕਈ ਵਾਰੀ ਕੋਈ ਕੀੜਾ ਵੀ ਮਾੜਾ ਜਾਂ ਉਹ ਮੈਂ ਐਤਕੀ ਸਪਰੇਅ ਵੀ ਕੀਤੀ ਸੀਗੀ, ਜਿਹੜੀ ਅੰਦਰ ਆਪਣੇ ਬਗਜ਼ ਵਗੈਰਾ ਤੇ ਸਪਰੇਅ ਕਰਨ ਵਾਲੀ ਹੁੰਦੀ ਆ, ਉਹ ਵੀ ਮੈਂ ਮਾੜੀ ਜੀ ਕਰਤੀ ਸੀਗੀ। ਉਹਦੇ ਉੱਤੇ ਤਾਂ ਨਹੀਂ ਪਾਤੀ ਪਹਿਲਾਂ ਥੋੜੀਆਂ ਜਿਹੀ? ਹਾਂਜੀ, ਉੱਪਰ ਵੀ ਜੜਾਂ ਚ ਜ਼ਿਆਦਾ ਕੀਤੀ ਸੀ, ਕੀੜੀਆਂ ਕੁੜੀਆਂ ਤੋਂ, ਮੈਂ ਕਿਹਾ ਕੀੜੀਆਂ ਨਾ ਵੀ ਉੱਪਰ ਚੜਨ ਜ਼ਿਆਦੇ। ਠੀਕ ਹੈ, ਠੀਕ ਹੈ। ਹਾਂਜੀ, ਨਹੀਂ ਤੁਸੀਂ ਥੋੜਾ ਜਿਹਾ ਨਾ ਖਾਦ ਦਾ ਇਹਦੇ ਬਾਰੇ ਦੇਖੋ, ਕਿਉਂਕਿ ਮਿੱਟੀ ਜਦੋਂ ਬਾਹਰੋਂ ਲਿਆ ਕੇ ਪਾਉਂਦੇ ਆ ਨਾ, ਸਾਨੂੰ ਪਤਾ ਨਹੀਂਗਾ ਵੀ ਕਿੱਦਾਂ ਦੀ ਹੁੰਦੀ, ਤੇ ਉਹਦੀ pH ਵਗੈਰਾ ਕਿਵੇਂ ਆ, ਤੇ ਜਾਂ ਉਹ 'ਚ ਨਿਊਟਰੀਐਂਟਸ ਜਿਹੜੇ ਆ ਉਹ ਕਿੰਨੇ ਕੁ ਹੈਗੇ ਆ। ਸੋ ਜਨਰਲ ਪਰਪਸ ਕੋਈ ਵੀ ਤਿੰਨਾਂ ਦਾ ਮਿਕਸਚਰ ਜਿਹੜਾ ਆ NPK ਜਿਹਦੇ 'ਚ ਹੋਵੇ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਜਾਂ ਉਹ ਮਿਲ ਜਾਏ, ਜਿਹੜੀ ਸੌਖੀ ਮਿਲ ਜਾਂਦੀ ਹੈ। ਜੇ ਤੇ ਪਾਣੀ 'ਚ ਘੋਲ ਕੇ ਪਾਉਣ ਵਾਲੀ ਮਿਲਦੀ ਆ ਤੇ ਉਹ ਬੈਟਰ ਆ, ਤੇ ਉਹ ਗਰਮੀਆਂ 'ਚ ਉਹਨੂੰ ਹੁਣ ਥੋੜਾ ਹਫ਼ਤੇ ਬਾਅਦ 'ਚ 2-2 4-4 ਚਮਚੇ ਪਾਣੀ 'ਚ ਭਿਉਂ ਕੇ, ਪਾਣੀ ਦੇ ਨਾਲ ਹੀ, ਪਾਣੀ 'ਚ ਘੋਲ ਕੇ ਪਾਣੀ ਦੇ ਨਾਲ ਹੀ, ਮਤਲਬ ਪਾਣੀ ਨਹੀਂ ਦੇਣਾ ਉਹਨੂੰ, ਖਾਦ ਵਾਲਾ ਪਾਣੀ ਹੀ ਦੇਣਾ ਆ। ਤੇ ਅਸਰ ਇਸ ਸਾਲ ਇੰਨਾ ਨਹੀਂਗਾ ਹੋਊਗਾ, ਅਗਲੇ ਸਾਲ ਤੱਕ ਹੌਲੀ ਪੈਣਾ ਜੀ ਫਰਕ, ਜੇ ਉਹਨੂੰ ਕੁਛ ਹੋਊਗੀ ਦਿੱਕਤ ਤਾਂ ਉਹਦੇ ਨਾਲ। ਇੱਕ ਲਾਸਟ ਕਾਲਰ ਲੈਣੇ, ਫਿਰ ਆਪਾਂ ਸਮਾਪਤੀ ਕਰਦੇ ਹਾਂ ਜੀ। ਪੂਰਨ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਕਾਫੀ ਦੇਰ ਤੋਂ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ, ਤੇ ਮੇਰਾ ਦਿਲ ਕੀਤਾ ਚਲੋ ਮੈਂ ਵੀ ਕੁਛ ਪੁੱਛਦਾ। ਜ਼ਰੂਰ। ਮੈਂ ਘਰੇ ਇੱਥੇ ਬੇਕਰਫੀਲਡ ਤੋਂ ਬੋਲ ਰਿਹਾ। ਮੈਂ ਮੇਰੇ ਘਰੇ ਬਦਾਮ ਨਾਲ ਬੂਟੇ ਲੱਗੇ ਹੋਏ, ਤੇ 3 ਸਾਲ ਤੋਂ ਉਹਨਾਂ ਨੂੰ ਬੜਾ ਅੱਛਾ ਫਲ ਲੱਗਦਾ। ਪਰ ਗੂੰਦਾਂ ਜੀਆਂ ਬਣ ਕੇ ਫਲ ਜਿਹੜਾ ਉਹ ਝੜ ਜਾਂਦਾ, ਤੇ ਬਾਕੀ ਸੁੱਕ ਸੱਕ ਕੇ ਫਲ ਝੜ ਜਾਂਦਾ, ਰਹਿੰਦਾ ਹੀ ਨਹੀਂ ਹੈਗਾ। ਹਾਂਜੀ, ਉਹ ਜਿਹੜੀ ਗੂੰਦ ਵਾਲੀ ਆ ਉਹ ਬੈਕਟੀਰੀਅਲ ਡਿਜ਼ੀਜ਼ ਹੈ ਜੀ। ਅੱਛਾ, ਬੂਟੇ ਨੂੰ ਛਾਂਗਿਆ ਮਾੜਾ ਮੋਟਾ, ਬਹੁਤਾ ਜ਼ਿਆਦਾ ਸੰਘਣਾ ਤੇ ਨਹੀਂਗਾ? ਨਹੀਂ ਜ਼ਿਆਦਾ, ਠੀਕ ਹੀ ਆ ਵੈਸੇ, ਜ਼ਿਆਦਾ ਨਹੀਂ ਸੰਘਣਾ।
ਠੀਕ ਹੈ। ਜਾਂ ਛਾਂਗ ਦੇਵਾਂ ਤਾਂ ਠੀਕ ਆ, ਨਹੀਂ ਅਜੇ ਕਿਉਂਕਿ ਨਹੀਂ। ਦੋਨੋਂ ਬੂਟੇ ਲਾਗੇ ਹੀ ਨੇ, ਬੂਟੇ ਕਾਫੀ ਪਲੇ ਹੋਏ, ਕਾਫੀ ਨੇ ਅੱਛੇ। ਠੀਕ ਹੈ। ਤੇ ਕੋਈ ਸੈੱਲ ਸੋਲ ਤੇ ਨਹੀਂ ਲਾਗੇ, ਕੋਈ ਸੋਰਸ ਵੀ ਪਾਣੀ ਖਲੋਤਾ ਨਾ ਜੀ, ਰਹਿੰਦਾ ਨਹੀਂ ਕੋਈ ਸੈੱਲ ਨਹੀਂ ਜੀ, ਉੱਚੇ ਥਾਂ ਨੇ, ਠੀਕ ਹੈ। ਮਤਲਬ ਜ਼ਮੀਨ ਤੋਂ ਘੱਟੋ ਘੱਟ 5 ਫੁੱਟ ਉੱਚੇ ਨੇ। ਠੀਕ ਹੈ। ਬੈਕਟੀਰੀਅਲ ਡਿਜ਼ੀਜ਼ ਇਹ ਜਿਹੜੀ ਆ ਉਹਦੇ ਨਾਲ ਗੂੰਦ ਬਣਦੀ ਆ, ਤੇ ਉਹਦਾ ਹੱਲ ਸਲਫਰ ਪਾਊਡਰ ਤੁਹਾਨੂੰ ਮਿਲ ਜਾਣਾ ਆ। ਉਦਾਂ ਹੋਰ ਜਿਹੜੀ ਕੋਈ ਐਂਟੀਬਾਇਓਟਿਕ ਆ ਉਹ ਤੁਹਾਡੇ ਵਾਸਤੇ ਹੋਮ ਯੂਜ਼ ਵਾਸਤੇ ਅਪਰੂਵਡ ਤੁਹਾਨੂੰ ਮਿਲਣੀ ਨਹੀਂਗੀ। ਅੱਛਾ, ਜਿਹੜੇ ਮੇਰਾ ਇੱਥੇ ਐਕਚੁਅਲੀ ਸ਼ੈਫਟਰ ਸਾਡੇ ਰਿਸ਼ਤੇਦਾਰ, ਉਹਨਾਂ ਦੇ ਵੀ ਬਦਾਮਾਂ ਦੇ ਖੇਤ ਨੇ, ਉਹਨਾਂ ਨੂੰ ਨਹੀਂ ਡਾਉਣ ਨੂੰ ਦਿੱਤੇ ਸੀ, ਤੇ ਉਹਨਾਂ ਦੇ ਖੇਤ ਹੈਗੇ ਆ, ਉਹ ਜਦੋਂ ਉਹਨਾਂ ਤੋਂ ਮਿਲ ਜਾਣੀ ਤੁਹਾਨੂੰ ਦਵਾਈ। ਨਹੀਂ, ਮੈਂ ਨਹੀਂ ਇਹਦੇ ਬਾਰੇ ਕੁਝ ਵੀ ਦੱਸਣਾ, ਉਹ ਵੀ ਘੱਟੋ ਘੱਟ ਰੇਡੀਓ ਤੇ। ਮੈਂ ਸਲਫਰ ਵੱਲੋਂ ਦੱਸ ਸਕਦਾ ਆ, ਉਹ ਸਲਫਰ ਘੋਲ ਕੇ ਲੇਬਲ ਦੇ ਮੁਤਾਬਕ ਪਾ ਦਿਓ। ਅੱਛਾ, ਠੀਕ ਹੈ ਜੀ। ਬਾਕੀ ਫਿਰ ਉਹਨਾਂ ਨੂੰ ਪੁੱਛ ਲਿਓ ਵੀ ਉਹ ਕੀ ਪਾਉਂਦੇ। ਜਿਹੜੀ ਦਵਾਈ ਉਹ ਪਾਉਂਦੇ ਨੇ ਉਹ ਮੈਨੂੰ ਜ਼ਰੂਰ ਦਿੰਦੇ ਨੇ, ਇਹ ਕੋਈ ਪ੍ਰੋਬਲਮ ਨਹੀਂ ਵੈਸੇ ਉਹਨਾਂ ਨਾਲ। ਦੇਖੋ ਜੀ, ਦਵਾਈ ਜ਼ਰੂਰ ਆਪ ਹੀ ਦਿੰਦੇ ਨੇ ਮੈਨੂੰ ਉਹ। ਠੀਕ ਹੈ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਤੁਹਾਡੀ ਜਾਣਕਾਰੀ 'ਚ ਵਾਧਾ ਕਰਦਾ। ਜਿਹੜੀਆਂ ਦਵਾਈਆਂ ਖੇਤਾਂ 'ਚ ਪਾਉਣ ਵਾਸਤੇ ਲੇਬਲਡ ਆ, ਉਹ ਖੇਤਾਂ 'ਚ ਪਾਉਣ ਵਾਸਤੇ ਹੀ ਟੈਸਟ ਹੋਈਆਂ ਆ। ਉਹ ਘਰਾਂ ਦੇ ਲਾਗੇ ਪਾਉਣ ਵਾਸਤੇ ਲੇਬਲਡ ਨਹੀਂ ਹੈ, ਕਿਉਂਕਿ ਸਾਨੂੰ ਨਹੀਂ ਪਤਾ ਵੀ ਉਹਨੇ ਪੈਟਸ ਨੂੰ ਜਾਂ ਵਾਈਲਡ ਲਾਈਫ ਨੂੰ ਜਾਂ ਜਿਹੜੇ ਲਾਗੇ ਆਂਢੀ ਗੁਆਂਢੀ ਆ ਉਹਨਾਂ ਨੂੰ ਕਿੱਦਾਂ ਉਹਦਾ ਬੁਰਾ ਅਸਰ ਪੈਣਾ। ਸੋ ਇਸ ਚੀਜ਼ ਨੂੰ ਅਵੋਇਡ ਕਰਿਆ ਕਰੋ। ਦਵਾਈ ਜਿਹੜੇ ਪਰਪਸ ਵਾਸਤੇ ਬਣਾਈ ਗਈ ਹੈ ਉਸੇ ਪਰਪਸ ਲਈ ਵਰਤਣੀ ਚਾਹੀਦੀ ਹੈ। ਜੀ। 2 ਬੂਟੇ ਆ ਤੁਹਾਡੇ, ਤੇ ਚਲੋ ਜੇ 5-7-10% ਵਿੱਚੋਂ ਗਮ ਹੋ ਕੇ ਝੜ ਵੀ ਜਾਣਗੇ ਤੇ ਤੁਹਾਡੇ ਗੁਜ਼ਾਰੇ ਜੋਗੇ ਤੇ ਬਚ ਜਾਣੇ। ਜੇ ਜ਼ਿਆਦਾ ਲੋੜ ਪਊਗੀ ਤਾਂ ਜਿਹੜੇ ਰਿਸ਼ਤੇਦਾਰ ਆ ਉਹਨਾਂ ਕੋਲੋਂ ਲੈ ਆਇਓ। ਸਹੀ ਗੱਲ ਆ, ਫਿਰ ਉਹਨਾਂ ਨੂੰ ਵੀ ਨਾਲ ਦੇ ਦੇ ਕਰੋ। ਸੋ ਸਲਫਰ ਪਾਊਡਰ ਪਾਇਆ ਜਾ ਸਕਦਾ। ਹਾਂਜੀ, ਸਲਫਰ ਪਾਇਆ। ਇਹ ਇਕੱਲਾ ਬਦਾਮਾਂ ਵਾਸਤੇ ਆ ਜਾਂ ਬਾਕੀ? ਜਨਰਲ ਐਜ਼ ਐਨ ਐਂਟੀਬਾਇਓਟਿਕ ਬੈਕਟੀਰੀਅਲ ਇਨਫੈਕਸ਼ਨ ਸਾਲ 'ਚ ਇੱਕ ਵਾਰੀ ਪਾ ਦੇਣਾ ਚਾਹੀਦਾ ਜਾਂ ਕੁਝ ਸਾਲ ਨਹੀਂ ਇੱਕ ਵਾਰੀ? ਨਹੀਂ, ਜੇ ਲੋੜ ਪਵੇ ਤੇ। ਉਦਾਂ ਜੇ ਹਿਸਾਬ ਨਾਲ ਪਾਉਂਦੇ ਰਹੋ ਤਾਂ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਮਿਨਰਲ ਐਲੀਮੈਂਟ ਵੀ ਹੈ। ਜੇ ਪਾਇਆ, ਮੀਂਹ ਪੈ ਗਿਆ, ਝੜ ਗਿਆ, ਥੱਲੇ ਮਿੱਟੀ 'ਚ ਚਲਾ ਗਿਆ, ਮਿੱਟੀ 'ਚੋਂ ਬੂਟੇ ਨੇ ਫਿਰ ਚੁੱਕ ਕੇ ਅੰਦਰ ਲੈ ਜਾਣਾ। ਇਹ ਉੱਤੇ ਸਪਰੇਅ ਹੁੰਦੀ ਆ ਜਿੱਦਾਂ? ਹਾਂਜੀ, ਇਹਦੀ ਜੇ ਬੈਕਟੀਰੀਆ ਕੰਟਰੋਲ ਕਰਨ ਵਾਸਤੇ ਫਿਰ ਸਪਰੇਅ ਕਰਨੀ। ਸਪਰੇਅ ਜਿਹੜੀ ਕਹਿੰਦੀ ਆ ਫੋਲੀਅਰ ਸਪਰੇਅ ਆ ਜਿਹੜੀ। ਹਾਂਜੀ, ਫੋਲੀਅਰ ਸਪਰੇਅ। ਇਹਦਾ ਵੀ ਟਾਈਮ ਹੁੰਦਾ ਹੈ ਜਿੱਦਾਂ ਬਲੂਮ ਟਾਈਮ ਤੇ ਜਾਂ ਉਸ ਤੋਂ ਬਾਅਦ। ਠੀਕ। ਇੱਕ ਮੈਂ ਪੁੱਛਣਾ ਸੀਗਾ ਵੀ ਮੇਰੇ ਜਿਹੜਾ ਬੂਟਾ ਇੱਕ ਲੱਗਾ ਸੀ, ਚਾਈਨੀਜ਼ ਪਿਸਤਾ ਸੀ, ਛਾਂ ਵਾਲਾ ਹੀ ਸੀਗਾ। ਹਾਂਜੀ, ਉਹ ਚੰਗਾ ਭਲਾ ਪਲ ਰਿਹਾ ਸੀ। ਅਚਨਚੇਤੇ ਇਹ ਵੀ ਨਹੀਂ ਵੀ ਪਾਣੀ ਉੱਥੇ ਖੜਿਆ ਬਹੁਤਾ, ਪਰ ਉਹ ਅਚਨਚੇਤੇ ਪੂਰੇ ਦਾ ਪੂਰਾ ਬੂਟਾ ਜਿਹੜਾ ਮਰ ਗਿਆ। ਸਾਰੇ ਪੱਤੇ ਜਿਹੜੇ ਉਹਦੇ ਬਰਾਊਨ ਹੋ ਗਏ, ਝੜ ਗਏ ਆ। ਇਹ ਕੋਈ ਬਿਮਾਰੀ ਉਸ ਨੂੰ ਹੋ ਸਕਦੀ ਹੈ? ਕਿੱਡਾ ਏਜ ਦਾ ਸੀਗਾ? 2 ਸਾਲ ਪੁਰਾਣਾ ਸੀਗਾ। ਬਹੁਤਾ ਵੱਡਾ ਨਹੀਂ। ਉਦਾਂ ਜੇ ਦੇਖਿਆ ਜਾਵੇ ਤਾਂ ਪਲਿਆ ਸੀਗਾ, ਆਪਣੇ ਜਿੱਡਾ ਹੋ ਗਿਆ ਸੀਗਾ। ਠੀਕ ਹੈ। ਕੋਈ ਬਿਮਾਰੀ ਹੋ ਸਕਦੀ ਰੂਟ ਦੇ ਵਿੱਚ, ਕੋਈ ਇਨਸੈਕਟ ਹੋ ਸਕਦਾ ਰੂਟਸ ਦੇ ਵਿੱਚ। ਇੱਕ ਹੋਰ ਬੂਟੇ ਦੇ ਨਾਲ ਏਦਾਂ ਉੱਤੇ ਹੋਇਆ। ਸੋ ਉਹ ਪਰ ਦੋਨੋਂ ਆਪਸ ਚੋਂ ਦੂਰ ਆਈ ਨਹੀਂ, ਲੱਗੇ ਨਹੀਂ ਆ। ਇਨਸੈਕਟ ਹੋ ਸਕਦਾ ਜਾਂ ਕੋਈ ਸੋਇਲ ਟੌਕਸਿਸਿਟੀ ਵੀ ਹੋ ਸਕਦੀ ਆ। ਉਹਦੇ ਲਈ ਕੀ ਟੈਸਟ ਕਰਾਂ ਫਿਰ ਮੈਂ? ਇਹ ਕੋਈ ਨਹੀਂ, ਫਿਰ ਆਪਾਂ ਡਿਸਕਸ ਚਲੋ, ਜ਼ਿਆਦਾ ਡਿਟੇਲ 'ਚ ਜਾਣਾ। ਠੀਕ ਹੈ ਜੀ। ਚਲੋ ਠੀਕ ਹੈ ਜੀ, ਥੈਂਕ ਯੂ, ਮਿਹਰਬਾਨੀ। ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਨਹੀਂ ਲੈ ਸਕਾਂਗੇ। ਆਲਰੇਡੀ ਆਪਾਂ 5-7 ਮਿੰਟ ਉੱਤੇ ਜਿਹੜੇ ਉਹ ਲੈ ਲਏ ਆ, ਤੇ ਮਿਲਦੇ ਆਪਾਂ ਅਗਲੀ ਵਾਰ। ਧੰਨਵਾਦ ਡਾਕਟਰ ਸਾਹਿਬ, ਮਿਹਰਬਾਨੀ। ਮਿਲਦੇ ਆ। ਸਤਿ ਸ਼੍ਰੀ ਅਕਾਲ ਜੀ।